ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 16 ਸਤੰਬਰ 2021 2 ਅਸੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਤੋਂ ਡਾਇਮੰਡ ਟਰਾਂਸਪੋਰਟੇਸ਼ਨ ਲੌਜਿਸਟਿਕਸ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਡਾਇਮੰਡ ਟਰਾਂਸਪੋਰਟੇਸ਼ਨ ਲੌਜਿਸਟਿਕਸ ਦੇ ਮਾਲਕ ਸਰਦਾਰ ਗੁਲਵਿੰਦਰ ਸਿੰਘ ਗਾਖਲ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਜਿਹੜੇ ਨੇ ਉਹ ਵਿਚ ਰਹੇ ਹਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਪਰਨਾਏ ਹੋਏ ਨੇ। ਸੋ ਆਪ ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਚੁੱਕੇ ਹੋ। ਸੋ ਕੌਮੀ ਕਾਰਜਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਜਿਹੜਾ ਯੋਗਦਾਨ ਪਾਉਂਦੇ ਹੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ, ਜਿਸ ਤਰ੍ਹਾਂ ਕਿ ਅਸੀਂ ਕੱਲ ਵਾਸ਼ਿੰਗਟਨ DC ਸਥਿਤ ਇੱਕ ਅਮਰੀਕਨ ਥਿੰਕ ਟੈਂਕ ਹਡਸਨ ਇੰਸਟੀਚਿਊਟ ਦਾ ਜਿਹੜਾ ਹਵਾਲਾ ਦਿੱਤਾ ਸੀ। ਸੋ ਇਸ ਇੰਸਟੀਚਿਊਟ ਵੱਲੋਂ ਖਾਲਿਸਤਾਨ ਸੰਬੰਧੀ ਜਾਰੀ ਕੀਤੀ ਗਈ 34 ਸਫ਼ਿਆਂ ਦੀ ਰਿਪੋਰਟ ਮੈਜ ਇੱਕ ਭਾਰਤੀ ਪ੍ਰੋਪੇਗੈਂਡਾ ਹੈ। ਸੋ ਇਸ ਵਿੱਚ ਖਾਲਿਸਤਾਨੀ ਜਥੇਬੰਦੀਆਂ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਪਾਕਿਸਤਾਨ ਦੇ ਖਾਤੇ ਵਿੱਚ ਪਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਸੋ ਵੀਅਰਸ, ਯਾਦ ਰਹੇ ਕਿ ਰਿਪੋਰਟ ਦਾ ਸਹਾਰਾ ਲੈ ਕੇ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਅਮਰੀਕਾ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ ਕਿ ਅਮਰੀਕਾ ਵਿੱਚ ਖਾਲਿਸਤਾਨੀ ਜਥੇਬੰਦੀਆਂ ਅਤੇ ਸਿੱਖ ਮੀਡੀਆ ਤੇ ਪਾਬੰਦੀ ਲਾਈ ਜਾਏ। ਸੋ ਵੀਅਰਸ, ਇਸ ਰਿਪੋਰਟ ਦੀ ਆਪਾਂ ਚੀਰਫਾੜ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਇਸ ਰਿਪੋਰਟ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੁਲਵਿੰਦਰ ਸਿੰਘ ਗਾਖਲ, ਜਿਨ੍ਹਾਂ ਨੂੰ ਪਿਆਰ ਨਾਲ ਭਿੰਦਾ ਕਹਿ ਕੇ ਸਾਰੇ ਜਾਣਦੇ ਨੇ, ਬੁਲਾਉਂਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਔਰ ਇਹ ਵੀ ਜਦੋਂ ਅਸੀਂ ਆਪਣੇ ਮੁੱਢਲੇ ਦਿਨਾਂ ਦੀ ਗੱਲ ਕਰਦੇ ਹਾਂ 1980ਵਿਆਂ ਦੇ ਅਖੀਰ ਜਾਂ 1990ਵਿਆਂ ਦੀ ਬਿਗਨਿੰਗ 'ਚ, ਇਹ ਸਾਰੇ ਸਾਡੇ ਉਸ ਕਲੋਜ਼ ਗਰੁੱਪ ਦੇ ਜਾਂ ਕਲੋਜ਼ ਸਾਡੇ ਜਥੇਬੰਦਕ ਢਾਂਚੇ ਦੇ ਮੈਂਬਰ ਨੇ ਜਿਨ੍ਹਾਂ ਨੇ ਪੂਰੀ ਸਪੋਰਟ ਦਿੱਤੀ ਹੈ ਹਰ ਪੱਖੋਂ। ਜਿੱਥੇ ਵੀ ਕਿਤੇ ਬੇਲੋੜਾ ਕ੍ਰਿਟਿਸਿਜ਼ਮ ਹੋਇਆ ਉੱਥੇ ਵੀ ਜਾ ਕੇ ਇਹਨਾਂ ਨੇ ਚੈਲੰਜ ਕੀਤਾ ਹੈ। ਆਰਥਿਕ ਪੱਖੋਂ ਵੀ ਖਾਲਿਸਤਾਨ ਫੇਅਰ ਸੈਂਟਰ ਅਸੀਂ 1992 ਫਰਵਰੀ ਦੇ ਵਿੱਚ ਸ਼ੁਰੂ ਕੀਤਾ, ਉਦੋਂ ਤੋਂ ਲੈ ਕੇ ਹੁਣ ਤੱਕ। ਔਰ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਨੇ ਵੀ ਜਦੋਂ ਕਹਿਣਾ ਹੋਏ ਤੇ ਉਹ ਕਹਿਣਗੇ ਕਿ ਜੀ ਇਹ ਡਾਕਟਰ ਸਾਹਿਬ ਦੇ ਡਾਈ ਹਾਰਡ ਸਪੋਰਟਰ ਨੇ। ਸੋ ਮੈਂ ਸਮਝਦਾ ਵੀ ਇਹ ਸਪੋਰਟਰ ਤਾਂ ਪੰਥ ਦੇ ਨੇ, ਪੰਥ ਨੂੰ ਪਿਆਰ ਕਰਦੇ ਨੇ, ਪੰਥਕ ਕਾਜ਼ ਨੂੰ ਪਿਆਰ ਕਰਦੇ ਨੇ। ਪਰ ਇਹ ਵੀ ਹੁੰਦਾ ਹੈ ਕਿ ਜਦੋਂ ਇਹ ਲੱਗੇ ਕਿ ਭਾਈ ਜਿਹੜਾ ਬੰਦਾ ਸਚਿਆਰਤਾ ਨਾਲ ਕੁਝ ਕਰਨਾ ਚਾਹੁੰਦਾ ਹੈ ਉਸ ਨੂੰ ਬਿਨਾਂ ਵਜ੍ਹਾ ਈਰਖਾ ਕਰਕੇ ਜਾਂ ਕੋਈ ਹੋਰ ਨਿੱਜੀ ਰੰਜਿਸ਼ਾਂ ਤੁਸੀਂ ਕੱਢਦੇ ਹੋ। ਔਰ ਕਈ ਲੋਕ ਤਾਂ ਸਿਰਫ ਵਿਰੋਧ ਦੀ ਖਾਤਰ ਹੀ ਵਿਰੋਧ ਕਰਦੇ ਨੇ, ਉਹਨਾਂ ਨੂੰ ਹੋਰ ਕੁਝ ਨਹੀਂ ਹੁੰਦਾ। ਉਹ ਕਹਿੰਦੇ ਜੀ ਫਲਾਣੇ ਨੇ ਵੀ ਪਹਿਲਾਂ ਇਹ ਕੀਤਾ ਸੀ, ਉਹਨੇ ਢਿਮਕੇ ਨੇ ਵੀ ਇਹ ਕੀਤਾ ਸੀ, ਹੁਣ ਪਤਾ ਨਹੀਂ ਕਿਨੇ ਕੀ ਕਰ ਦੇਣਾ ਜੀ। ਔਰ ਇਸ ਕਿਸਮ ਦੇ ਲੋਕ ਵੈਸੇ ਕਿਸੇ ਦੇ ਨਾਲ ਵੀ ਸਕੇ ਨਹੀਂ ਹੁੰਦੇ ਜਾਂ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਸੋ ਗੁਲਵਿੰਦਰ ਸਿੰਘ, ਉਹਨਾਂ ਦਾ ਸਮੁੱਚਾ ਪਰਿਵਾਰ, ਭੈਣ ਜੀ, ਬੱਚੇ ਗੁਰਸਿੱਖੀ ਰੰਗ ਦੇ ਵਿੱਚ ਰੰਗੇ ਹੋਏ ਨੇ। ਔਰ ਜਿਵੇਂ ਤੁਸੀਂ ਦੱਸਿਆ ਕਿ ਉਹ ਸਫਲ ਕਾਰੋਬਾਰੀ ਵੀ ਨੇ ਔਰ ਗੁਰਦੁਆਰਾ ਸਾਹਿਬ ਸਟਾਕਟਨ ਦੇ ਮੁੱਖ ਪ੍ਰਬੰਧਕ ਵੀ ਰਹੇ।
ਕੱਲਾ ਇਹੀ ਨਹੀਂ, ਉਹ ਤਾਂ ਪਿੱਛੇ ਰਹਿ ਕੇ ਸੇਵਾ ਕਰਨ ਨੂੰ ਹਮੇਸ਼ਾ ਪ੍ਰੈਫਰ ਕਰਦੇ ਨੇ, ਪਰ ਵੈਸੇ ਵੀ ਉਹਨਾਂ ਦੀ ਸ਼ਖਸੀਅਤ ਇੱਕ ਰੰਗਲੀ ਸ਼ਖਸੀਅਤ ਹੈ, ਜਿਸ ਬੈਠਕ ਦੇ ਵਿੱਚ ਬੈਠਣ, ਗੱਲਾਂ ਦੇ ਨਾਲ ਔਰ ਇੰਗੇਜ ਕਰਕੇ ਹਰ ਇੱਕ ਨੂੰ ਖੁਸ਼ ਰੱਖ ਕੇ, ਔਰ ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਉਹਨਾਂ ਤੋਂ ਸ਼ਿਕਾਇਤ ਹੋਏਗੀ। ਐਸੇ ਵੀ ਸ਼ਖਸ ਹੁੰਦੇ ਨੇ ਜਿਨ੍ਹਾਂ ਨੂੰ ਸਾਰੇ ਹੀ ਪਿਆਰ ਕਰਦੇ ਨੇ, ਭਾਵੇਂ ਵਿਰੋਧੀ ਧਿਰ ਵਾਲੇ ਵੀ ਹੋਣ, ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਭਾਈ ਇਹ ਬੰਦੇ ਕੰਮ ਕਰਨ ਵਾਲੇ ਨੇ, ਨਿਸ਼ਕਾਮ ਨੇ, ਔਰ ਸਮੁੱਚੀ ਇਹਨਾਂ ਦੀ ਟੀਮ ਵੀ ਹਰਨੇਕ ਸਿੰਘ ਨੇਕੀ ਜਿਨ੍ਹਾਂ ਨਾਲ ਕਾਰੋਬਾਰ ਦੀ ਸ਼ੁਰੂਆਤ ਰਹੀ ਹੈ, ਔਰ ਬਾਕੀ ਵੀ ਸਾਰਾ ਜਿਹੜਾ ਸਟਾਕਟਨ ਦੇ ਵਿੱਚ ਹਰ ਕੋਈ, ਕਿਸੇ ਨੂੰ ਪੁੱਛ ਲਓ ਭਿੰਦਾ ਭਾਜੀ ਉਹਨਾਂ ਦੇ ਲਈ ਹਰ ਇੱਕ ਦੇ ਅਜ਼ੀਜ਼ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਕਿਉਂਕਿ ਇਹ ਜਿਵੇਂ ਮੈਂ ਕਿਹਾ ਵੀ ਇਹ ਤਾਂ ਖਾਲਿਸਤਾਨ ਦੇ ਉਸ ਹੱਦ ਤੱਕ ਜਾ ਕੇ ਸਪੋਰਟਰ ਨੇ ਜਿਨ੍ਹਾਂ ਨੇ ਕੋਈ ਇਸ ਪੀਰੀਅਡ ਦੇ ਵਿੱਚ ਕੋਈ ਬੈਂਡ ਨਹੀਂ ਦਿਖਾਇਆ ਹੈ। ਔਰ ਇਹ ਵੀ ਨਹੀਂ ਹੈ ਕਿ ਸਿਰਫ ਸਾਡੇ ਨਾਲ ਨੇ, ਜਿਹੜੇ ਹੋਰ ਵੀ ਜੇ ਸਿਕਸ ਫਾਰ ਜਸਟਿਸ, ਸਿਕਸ ਯੂਥ ਆਫ ਅਮਰੀਕਾ ਹੈ, ਤਾਂ ਪੇਰੈਂਟ ਆਰਗੇਨਾਈਜੇਸ਼ਨ ਸੀ ਸਾਰਿਆਂ ਦੀ, ਸੋ ਹਰ ਇੱਕ ਦੀ ਮਦਦ ਕਰਦੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਬੇਸ਼ੱਕ ਕੱਲ ਅਸੀਂ ਇਸ ਦਾ ਪਾਸਿੰਗ ਰੈਫਰੈਂਸ ਵੀ ਨਹੀਂ ਸੀ, ਪਹਿਲੇ ਸੈਗਮੈਂਟ 'ਚ ਅਸੀਂ ਪਾਸਿੰਗ ਕਰਦੇ ਕਰਦੇ ਵੀ 2-4 ਜਿਹੜੇ ਨੇ ਉਹ ਠੁੱਡ ਮਾਰ ਦਿੱਤੇ ਸੀ ਇਹਨਾਂ ਨੂੰ, ਹਡਸਨ ਇੰਸਟੀਚਿਊਟ ਦੀ ਰਿਪੋਰਟ ਨੂੰ, ਕਿਉਂਕਿ ਮੈਨੂੰ ਖਿਆਲ ਆ ਰਿਹਾ ਸੀ ਜਦੋਂ ਮੈਂ ਇਹ ਵੀ ਕਿਹਾ ਵੀ ਨਾ ਸ਼ਾਇਦ ਹਡਸਨ ਹੈ, ਮੈਂ ਕਿਹਾ ਜੀ ਹਡਸਨ ਰਿਵਰ ਤਾਂ ਸਾਡੇ ਹੈ ਇੱਥੇ, ਜਿਹੜੀ ਨਿਊਯਾਰਕ ਤੇ ਨਿਊ ਜਰਸੀ ਨੂੰ ਡਿਵਾਈਡ ਕਰਦੀ ਹੈ। ਜੇ ਮੈਨੂੰ ਲੱਗਾ ਵੀ ਪਤਾ ਨਹੀਂ ਕੋਈ ਪੋਟੋਮਿਕ ਥਿੰਕ ਟੈਂਕ ਹੈ, ਕਿਉਂਕਿ ਪੋਟੋਮਿਕ ਹੈ ਜਿਹੜੀ ਕਿ ਵਰਜੀਨੀਆ, DC ਔਰ ਸਾਡੇ ਉਸ ਖਿੱਤੇ ਦੇ ਨਾਲ ਜੁੜੀ ਹੋਈ ਹੈ, ਪਰ ਉਹ ਵਾਕਈ ਮੇਰੇ ਮੂੰਹ ਹਡਸਨ ਨਿਕਲਿਆ, ਹਡਸਨ ਇੰਸਟੀਚਿਊਟ ਹੀ ਸੀ। ਪਰ ਇਹ ਇਸ ਗੱਲ ਦਾ ਧਿਆਨ ਰਿਹਾ ਕਿ ਖਾਸ ਤੌਰ ਤੇ ਕਿਉਂਕਿ ਸਾਡਾ ਪ੍ਰੋਗਰਾਮ ਦੁਨੀਆ ਭਰ ਦੇ ਵਿੱਚ ਦੇਖਿਆ ਜਾਂਦਾ ਹੈ, ਸਾਡੀ ਵਿਊਅਰਸ਼ਿਪ 120 ਤੋਂ ਜ਼ਿਆਦਾ ਮੁਲਕਾਂ 'ਚ ਹੈ, ਔਰ ਅਮਰੀਕਾ ਬਾਰੇ ਗੱਲ ਕਰਦੇ ਹਾਂ ਕਿਉਂਕਿ ਅਮਰੀਕਾ ਲਫ਼ਜ਼ ਆਪਣੇ ਆਪ 'ਚ ਹੀ ਬਹੁਤ ਵੱਡਾ ਹੈ, ਅਮਰੀਕਾ ਦਾ ਡਾਲਰ ਵੀ ਬਹੁਤ ਵੱਡਾ ਹੈ, ਤੇ ਜਦੋਂ ਭਾਰਤੀ ਮੀਡੀਆ ਕਿਸੇ ਖਬਰ ਨੂੰ ਲਾਉਂਦਾ ਹੈ ਔਰ ਅਮਰੀਕਾ ਦੇ ਲਫ਼ਜ਼ ਥਿੰਕ ਟੈਂਕ ਦਾ ਜੇ ਲਫ਼ਜ਼ ਆਉਂਦਾ ਹੈ ਤੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਵੱਡਾ ਖੂਹ ਹੈ ਜਿਹਦੇ 'ਚ ਕਿੰਨੇ ਜਿਹੜੇ ਨੇ ਫਿਲਾਸਫਰ ਬੈਠੇ ਹੋਏ ਨੇ, ਜਿਹੜੇ ਬਾਹਰ ਨਿਕਲਦੇ ਆ ਪਤਾ ਨਹੀਂ ਕਿੰਨੇ ਜਨਮਾਂ ਦਾ ਤਪ ਕਰਕੇ ਬਾਹਰ ਨਿਕਲਦੇ ਨੇ ਤੇ ਬਾਹਰ ਕੋਈ ਰਿਪੋਰਟ ਲੈ ਕੇ ਆਉਂਦੇ ਨੇ। ਤੇ ਇੰਨਾ ਕਿਉਂਕਿ ਜਿਸ ਢੰਗ ਨਾਲ ਇਸ ਹਡਸਨ ਇੰਸਟੀਚਿਊਟ ਦੀ 34 ਸਫ਼ਿਆਂ ਦੀ ਰਿਪੋਰਟ ਨੂੰ ਭਾਰਤ ਭਰ ਦੇ ਮੀਡੀਆ ਨੇ ਤਾਂ ਪਲੇ ਕੀਤਾ ਹੀ ਕੀਤਾ ਉਸ ਹੱਦ ਤੱਕ ਜਾ ਕੇ ਕਿ ਜੀ ਦੇਖੋ ਹੁਣ ਤਾਂ ਅਮਰੀਕਾ ਦੇ ਇਸ ਵੱਡੇ ਥਿੰਕ ਟੈਂਕ ਨੇ ਵੀ ਇਹ ਕਹਿ ਦਿੱਤਾ। ਪਹਿਲਾਂ ਤਾਂ ਮੈਂ ਇਹ ਦੱਸਦੇ ਹਾਂ ਕਿ ਇਹ ਥਿੰਕ ਟੈਂਕ ਕੋਈ ਇਲੈਕਟਿਡ ਬਾਡੀ ਨਹੀਂ ਹੁੰਦੀ, ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੇ ਇਹ ਪੇਡ ਹੁੰਦੇ ਨੇ, ਤਨਖਾਹਦਾਰ ਹੁੰਦੇ ਨੇ। ਔਰ ਵਾਸ਼ਿੰਗਟਨ DC 'ਚ ਜੇ ਮੈਂ ਗਲਤ ਨਹੀਂ ਹੋਵਾਂਗਾ ਕਿ ਜੇ ਇਹ ਮੈਂ ਕਹਾਂ ਕਿ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਥਿੰਕ ਟੈਂਕ ਨੇ, ਥਾਊਜ਼ੈਂਡਸ। ਔਰ ਉਹਦਾ ਮਤਲਬ ਕੀ ਹੈ? ਹੁਣ ਜ਼ਾਹਰ ਹੈ ਵੀ ਜਿਹੜੇ ਮੁਲਕ, ਹੁਣ ਜੇ ਦੁਨੀਆ ਦੇ 194 ਤੋਂ ਜ਼ਿਆਦਾ ਮੁਲਕ ਨੇ, ਔਰ ਕੱਲਾ ਇਹੀ ਨਹੀਂ ਮੁਲਕ, ਕੱਲੇ ਵਾਸ਼ਿੰਗਟਨ DC ਦੇ ਵਿੱਚ ਇੱਕ ਪਾਸੇ ਤੁਸੀਂ ਟਰਮ ਜਦੋਂ ਦੇਖੋਗੇ ਥਿੰਕ ਟੈਂਕ ਲਫ਼ਜ਼ ਆਏਗਾ, ਫਿਰ ਲੌਬਿਸਟ ਆਏਗਾ, ਫਿਰ PAC ਲਫ਼ਜ਼ ਅੱਜ ਕੱਲ੍ਹ ਪੋਲੀਟੀਕਲ ਐਕਸ਼ਨ ਕਮੇਟੀ ਇਹ ਆਏਗਾ। ਹੁਣ ਇਹ ਤੁਹਾਨੂੰ ਵਾਸ਼ਿੰਗਟਨ ਬੈਲਟਵੇ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਥਿੰਕ ਟੈਂਕ, ਇਹ ਲੌਬਿਸਟ, ਇਹ PAC ਔਰ ਫਿਰ ਇੱਕ ਐਜ਼ ਏ ਫੋਰਨ ਏਜੰਟ ਆਏਗਾ। ਔਰ ਇਹਨਾਂ ਸਾਰਿਆਂ ਦੀ ਫੋਰਨ ਏਜੰਟ, ਲੌਬਿਸਟ, PAC ਇਹਨਾਂ ਦੀ ਪ੍ਰੋਪਰ ਰਜਿਸਟ੍ਰੇਸ਼ਨ ਹੁੰਦੀ ਹੈ। ਫੋਰਨ ਏਜੰਟ ਉਹ ਹੁੰਦਾ ਹੈ ਜਿਹੜਾ ਕਿਸੇ ਮੁਲਕ ਦੇ ਇੰਟਰਸਟ ਲਈ ਕੰਮ ਕਰ ਰਿਹਾ, ਲੌਬੀ ਕਰ ਰਿਹਾ ਕਿ ਚੀਨ ਦੇ ਖਿਲਾਫ ਇਹ ਅਗਰੈਸਿਵ ਲਾਈਨ ਨਾ ਲਓ ਜਾਂ ਇੰਡੀਆ ਨੂੰ ਜਿਹੜਾ ਹੈ ਉਹ ਇਸ ਦੇ ਉੱਤੇ ਨਰਮ ਰਹੋ। ਸੋ ਉਹ ਲੌਬੀ ਕਰ ਹੀ ਨਹੀਂ ਸਕਦੇ ਜਿਹੜੇ ਨੇ ਜੇ ਆਪਣੇ ਕਿਸੇ ਮੁਲਕ ਦੇ ਲਈ, ਜੇ ਉਹ ਆਪਣੇ ਆਪ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਨਾ ਕਰਵਾਉਣ। ਇਸੇ ਤਰ੍ਹਾਂ ਜਿਹੜੇ ਲੌਬਿਸਟ ਨੇ ਉਹਨਾਂ ਦੇ ਆਪਣੇ ਰੂਲ ਤੈਅ ਹੁੰਦੇ ਨੇ, ਆਪਣੇ ਫਰੇਮ ਹੁੰਦੇ ਨੇ, ਫੰਡਿੰਗ ਦਾ ਉਹਨਾਂ ਦਾ ਸਾਧਨ ਕੀ ਹੈ, ਉਹਨਾਂ ਦੇ ਉੱਤੇ ਕੋਈ ਨਾਨ ਪ੍ਰੋਫਿਟ ਨਹੀਂ ਹੁੰਦੇ, ਨਾ ਹੀ ਫੋਰਨ ਏਜੰਟ ਨਾਨ ਪ੍ਰੋਫਿਟ ਹੁੰਦੇ ਨੇ। ਫਿਰ PAC ਹੁੰਦੀ ਹੈ, ਪੋਲੀਟੀਕਲ ਐਕਸ਼ਨ ਕਮੇਟੀ। ਹੁਣ ਪੋਲੀਟੀਕਲ ਐਕਸ਼ਨ ਕਮੇਟੀ ਦੇ ਵਿੱਚ ਜਿਹਨੂੰ ਪੈਕ ਕਹਿੰਦੇ ਨੇ, ਜਿਵੇਂ ਹੁਣ ਸਿੱਖ ਪੈਕ ਹੈ, ਜਿਵੇਂ ਹਰਪ੍ਰੀਤ ਸਿੰਘ ਸੰਧੂ ਰਨ ਕਰਦੇ ਨੇ, ਸੋ ਉਹ ਵੀ ਨਾਨ ਪ੍ਰੋਫਿਟ ਨਹੀਂ ਹੁੰਦੀ। ਸੋ ਤੁਸੀਂ ਉਸ ਦੇ ਥੱਲੇ ਆਪਣੇ ਵਿਦਨ ਦਾ ਲਾਅ ਕੰਮ ਕਰਦੇ ਹੋ ਔਰ ਉਹਦੇ ਲਈ ਤੁਸੀਂ ਜਿਹੜੀ ਵੀ ਫੰਡਿੰਗ ਜੇ ਕਿਸੇ ਨੂੰ ਕਰਦੇ ਹੋ ਉਹ ਪ੍ਰੋਪਰਲੀ ਜਿਹੜੀ ਹੈ। ਔਰ ਇਹ ਸਾਰੇ ਜਿਹੜੇ ਨੇ
ਇਹਨਾਂ ਦੀਆਂ ਟੈਕਸ ਰਿਟਰਨਸ, ਇਹਨਾਂ ਦੇ ਫੰਡਿੰਗ ਸੋਰਸ, ਡਿਲੀਵਰ ਕੇਸ ਨੂੰ ਕੀਤਾ ਹੈ, ਇਹ ਤੁਸੀਂ ਪ੍ਰੋਪਰਲੀ ਦੇਖ ਸਕਦੇ ਹੋ ਜੀ। ਥਿੰਕ ਟੈਂਕ ਦੇ ਨਾਂ ਥੱਲੇ ਪਹਿਲੀ ਗੱਲ ਤਾਂ ਜੇ ਇਹਨੂੰ ਪੰਜਾਬੀ ਚ ਕਹਿਣਾ ਹੋਏ ਤਾਂ ਮੈਂ ਤਾਂ ਇਹਦੇ ਲਈ ਲਫ਼ਜ਼ ਕੀ ਹੋ ਸਕਦਾ ਕਿ ਸੋਚਣ ਵਾਲਿਆਂ ਦਾ ਖੂਹ। ਟੈਂਕ ਤਾਂ ਖੂਹ ਹੀ ਹੁੰਦਾ ਨਾ, ਵੀ ਖੂਹ ਚ ਵੜ ਗਏ ਉਹ ਸੋਚਣ ਵਾਲੇ। ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾ ਪਾਰਟ ਤਾਂ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਅਮਰੀਕਾ ਦੀਆਂ, ਉਹ ਇੱਕ ਓਪੀਨੀਅਨ ਮੇਕਰ ਹੁੰਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਿਸੇ ਵੀ ਮੁੱਦੇ ਦੇ ਉੱਤੇ। ਔਰ ਇਹੀ ਕਾਰਨ ਹੈ ਕਿ ਜਦੋਂ ਕੋਈ ਵੀ ਐਜੀਟੇਸ਼ਨ ਚੱਲੀ, ਜੇ ਅਮਰੀਕਾ ਦੇ ਹਵਾਲੇ ਨਾਲ ਦੇਖੀਏ ਵਿਤਨਾਮ ਵਾਰ, ਜਿਸ ਵਿਤਨਾਮ ਵਾਰ ਦੇ ਵਿੱਚ ਕਿੰਨੀ ਵੱਡੀ ਅਮਰੀਕਨ ਫੌਜ 6-7 ਲੱਖ ਫੌਜ ਜਿਹੜੀ ਹੈ ਵਿਤਨਾਮ 'ਚ ਉਤਾਰੀ ਹੋਈ ਸੀ, ਇੰਨੀ ਕੁ ਉਹਨਾਂ ਦੀ ਆਪਣੀ ਜਿਹੜੀ ਫੌਜ ਔਰ ਦੂਜੇ ਤਿਆਰ ਕੀਤੇ ਹੋਏ ਸੀ। ਤੇ ਜੇ ਕਿ ਵੀ ਇਹ ਸਾਡੀ ਵਾਰ ਨਹੀਂ ਹੈ, ਇਸ 'ਚੋਂ ਅਸੀਂ ਕੱਢਣਾ ਹੈ, ਇਹ ਲਹਿਰ ਸ਼ੁਰੂ ਹੁੰਦੀ ਹੈ, ਭਾਵੇਂ ਉਹਨੂੰ ਸਟੂਡੈਂਟ ਐਜੀਟੇਸ਼ਨ ਕਿਹਾ ਜਾਂਦਾ ਹੈ, ਪਰ ਇਹ ਬੇਸਿਕਲੀ ਕਿਉਂਕਿ ਇੱਥੇ ਯੂਨੀਵਰਸਿਟੀਆਂ ਆਟੋਨਮਸ ਨੇ, ਆਜ਼ਾਦ ਨੇ, ਔਰ ਆਜ਼ਾਦਾਨਾ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਵਿਊ ਪੁਆਇੰਟ ਹੁੰਦਾ ਹੈ ਜਿਹਨੂੰ ਉਹ ਡਿਸਕਸ ਵੀ ਕਰਦੇ ਨੇ, ਔਰ ਉਹਦੇ 'ਚ ਕੋਈ ਇੰਟਰਫੇਰੈਂਸ ਨਹੀਂ ਹੁੰਦੀ। ਔਰ ਇਸ ਗੱਲ ਦਾ ਮੈਂ ਇੱਕ ਉਦਾਹਰਣ ਜਿਹਦਾ ਮੈਂ ਜ਼ਿਕਰ ਕੱਲ ਵੀ ਕੀਤਾ ਸੀ, ਮੈਂ ਦਿਆਂ। ਹੁਣ ਇੱਕ ਪਾਸੇ ਤਾਂ ਟਰੰਪ ਜੂਨੀਅਰ ਬੁਸ਼ ਦੇ ਜ਼ਮਾਨੇ ਤੋਂ ਇੰਡੀਆ ਵੱਲ ਟਿਲਟ ਹੋਇਆ। ਟਰੰਪ ਨੇ ਟੋਟਲ ਵੇਟ ਭਾਰਤ ਦੇ ਪਿੱਛੇ ਸੁੱਟ ਕੇ ਮਾਈ ਫਰੈਂਡ ਮੋਡੀ, ਔਰ ਇੱਥੇ ਫਿਰ ਉਹ ਰੌਡੀ ਮੋਡੀ ਹਿਊਸਟਨ ਦੇ ਵਿੱਚ ਲਾਸਟ ਟਾਈਮ ਮੋਦੀ ਜਦੋਂ ਅਮਰੀਕਾ ਦੇ ਵਿੱਚ ਆਇਆ 19 ਸਤੰਬਰ ਨੂੰ 2019 ਨੂੰ, ਜਿਹੜਾ ਰੌਡੀ ਮੋਡੀ ਹਿਊਸਟਨ 'ਚ ਹੋਇਆ, ਉਸ ਤੋਂ ਬਾਅਦ ਹੁਣ ਆ ਰਿਹਾ ਜਦੋਂ ਕਿ ਉਹਨੇ ਕੁਆਡ ਮੀਟਿੰਗ ਦੇ ਲਈ ਆਉਣਾ 24 ਨੂੰ, ਫਿਰ ਬਾਈਲੈਟਰਲ ਮੀਟਿੰਗ ਹੈ ਬਾਈਡਨ ਦੇ ਨਾਲ 25 ਨੂੰ ਉਹਨੇ ਐਡਰੈਸ ਕਰਨਾ UN ਜਨਰਲ ਅਸੈਂਬਲੀ ਨੂੰ, ਔਰ ਹੋਰ ਵੀ ਜਿਹਨੂੰ ਔਨ ਦਾ ਸਾਈਡ ਮੀਟਿੰਗਸ ਕਹਿੰਦੇ ਨੇ ਉਹ ਹੋਣੀਆਂ ਨੇ। ਹੁਣ ਇੱਕ ਪਾਸੇ ਤਾਂ ਬੇਸ਼ੱਕ ਅਮਰੀਕਾ ਦਾ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹ ਇੰਡੀਆ ਨੂੰ ਕੰਟਰੀ ਆਫ ਕੰਸਰਨ ਤੇ ਲੈ ਆਇਆ ਹੈ। ਇਸੇ ਤਰ੍ਹਾਂ ਸਟੇਟ ਡਿਪਾਰਟਮੈਂਟ ਦੀਆਂ ਰਿਲੀਜੀਅਸ ਸੰਬੰਧੀ ਰਿਪੋਰਟਸ ਦੱਸਦੀਆਂ ਕਿ ਭਾਰਤ ਦੇ ਵਿੱਚ ਕੀ ਹੋ ਰਿਹਾ। ਪਰ ਜੇ ਤੁਸੀਂ ਗਵਰਨਮੈਂਟ ਦੀ ਨੀਤੀ ਦੇਖੋ, ਇਹ ਤਾਂ ਬਿਲਕੁਲ ਸੋ ਕਾਲਡ ਸਟ੍ਰੈਟਜੀ ਦੇ ਨਾਂ ਥੱਲੇ ਜਾਂ ਪੋਲਿਟਿਕਸ ਦੇ ਨਾਂ ਥੱਲੇ ਇਹ ਤਾਂ ਅੱਖਾਂ ਬੰਦ ਕਰਕੇ ਉਸ ਕਿਸਮ ਦੀ ਆਈਡੀਓਲੋਜੀ ਜਿਹੜੀ ਨਾਜ਼ੀਜ਼ਮ ਦੇ ਉੱਤੇ ਖੜੀ ਹੈ, ਹਿੰਦੂਤਵਾਦੀ, ਉਹਨੂੰ ਸਪੋਰਟ ਕਰ ਰਹੇ ਨੇ। ਪਰ ਜੇ ਤੁਸੀਂ ਯੂਨੀਵਰਸਿਟੀਆਂ ਦੀ ਫਰੀडम ਦੇਖਣੀ ਹੈ ਕਿ ਯੂਨੀਵਰਸਿਟੀਜ਼ ਕਿਸ ਢੰਗ ਦੇ ਨਾਲ ਐਕਟ ਕਰਦੀਆਂ, ਤੇ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ 'ਚ ਕਿਵੇਂ ਅਮਰੀਕਾ ਦੀਆਂ ਪ੍ਰੋਮੀਨੈਂਟ 40-50 ਯੂਨੀਵਰਸਿਟੀਜ਼ ਨੇ, ਔਰ ਉਹਨਾਂ ਦੇ ਹੰਡਰਡਸ ਆਫ ਸਕਾਲਰਸ 2 ਦਿਨ ਉਹਨਾਂ ਨੇ ਫੁੱਲ ਜਿਹੜੀ ਹੈ ਵਰਚੁਅਲ ਕਾਨਫਰੰਸ ਕੀਤੀ, ਜਿਸ ਦੇ ਵਿੱਚ ਉਹਨਾਂ ਨੇ, ਔਰ ਉਹਦਾ ਫੋਕਸ ਹੀ ਹਿੰਦੂਤਵਾ ਆਈਡੀਓਲੋਜੀ ਸੀ ਕਿ ਵੀ ਇਹ ਕਿਵੇਂ ਇਨਸਾਨੀਅਤ ਦੀ ਖਿਲਾਫਤ ਹੈ, ਇਹ ਕਿਵੇਂ ਨਾਜ਼ੀ ਤਰਜ਼ ਦੀ ਆਈਡੀਓਲੋਜੀ ਹੈ, ਕਿਵੇਂ ਇਹ ਵਿਟਰੀਓਲਿਕ ਹੈ। ਔਰ ਇਹਦੇ ਬਾਵਜੂਦ ਕਿ ਇਹਨੂੰ ਆਰਗੇਨਾਈਜ਼ ਕਰਨ ਵਾਲੀਆਂ ਯੂਨੀਵਰਸਿਟੀਆਂ ਜਾਂ ਉਹਨਾਂ ਦੇ ਹੈੱਡ ਆਫ ਡਿਪਾਰਟਮੈਂਟ ਜਾਂ ਪਾਰਟਿਸਿਪੇਟਿੰਗ ਪ੍ਰੋਫੈਸਰ ਲੱਖਾਂ ਦੀ ਗਿਣਤੀ ਦੇ ਵਿੱਚ ਈਮੇਲਸ ਔਰ ਉਹਨਾਂ ਨੂੰ ਧਮਕੀਆਂ ਦੇਣ ਵਾਲੀ ਮੁਹਿੰਮ ਪੂਰੇ ਹਿੰਦੂਤਵੀਆਂ ਨੇ ਸ਼ੁਰੂ ਕੀਤੀ। ਇਹਨੂੰ ਹਿੰਦੂ ਫੋਬੀਆ ਕਿਹਾ ਗਿਆ, ਲੇਕਿਨ ਉਹਨਾਂ ਚੋਂ ਕਿਸੇ ਨੇ ਵੀ ਬੈਕ ਆਊਟ ਨਹੀਂ ਕੀਤਾ। ਇਹ ਹੈ ਕਿਉਂਕਿ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨੇ ਤਾਂ ਇਹ ਦੇਖਣਾ ਹੈ ਕਿ ਜੀ ਉਹਨਾਂ ਦੇ ਡਾਲਰ ਕਿੱਥੇ ਬਣਦੇ ਨੇ ਤੇ ਕਿੱਥੇ ਡਾਲਰ ਗਵਾਚਦੇ ਨੇ। ਲੇਕਿਨ ਇਹ ਅਮਰੀਕਾ ਦੀ ਜਦੋਂ ਅਸੀਂ ਜੇ ਦੇਖਣਾ ਹੋਏ ਕਿ ਰੀਅਲ ਪਾਲਿਸੀ ਦਾ ਜਾਂ ਰੀਅਲ ਥਾਟ ਕਿੱਥੋਂ ਨਿਕਲਦਾ ਹੈ, ਚਿਜ਼ਲ ਕਿੱਥੇ ਹੁੰਦਾ ਹੈ, ਔਰ ਇਹੀ ਕਾਰਨ ਹੈ ਤੁਸੀਂ ਲੇਟਲੀ ਦੇਖੋਗੇ ਕਿ RSS ਨੇ ਅਮਰੀਕਾ UK ਦੀਆਂ ਪ੍ਰੋਮੀਨੈਂਟ ਯੂਨੀਵਰਸਿਟੀਆਂ ਦੇ ਵਿੱਚ ਅੱਡ-ਅੱਡ ਚੇਅਰਸ ਬਣਾਉਣ ਦੇ ਨਾਂ ਥੱਲੇ ਮਿਲੀਅਨਸ ਆਫ ਡਾਲਰਸ ਪੈਸਾ ਤਾਂ ਉਹਨਾਂ ਦੇ ਕੋਲ ਅੰਨਾ ਲੁੱਟਿਆ ਹੋਇਆ ਹੈ, ਟੈਕਸ ਪੇਅਰ ਮਨੀ ਵੀ ਦੂਜਿਆਂ ਦੇ ਵੀ, ਉਹ ਆਪਣੀਆਂ ਚੇਅਰਸ ਐਸਟੈਬਲਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਉਹ ਹਿੰਦੂਤਵਾਦੀ ਖਤਰਨਾਕ ਲੜਾਈ ਲੜ ਰਹੇ ਨੇ, ਖਤਰਨਾਕ ਇਸ ਲਈ ਕਿ ਉਹ ਸਭ ਨੂੰ ਹਿੰਦੂਤਵਾ ਦੇ ਥੱਲੇ ਰੰਗਣਾ ਚਾਹੁੰਦੇ ਨੇ, ਔਰ ਉਹਦੇ ਲਈ ਜੇ ਵਿਰੋਧਤਾ ਹੋਏਗੀ ਤਾਂ ਬਾਹਰ ਹੋਏਗੀ। ਸੋ ਉਹ ਸਮਝਦੇ ਨੇ ਵੀ ਜਿਹੜੀ ਲੜਾਈ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਲੜੀ ਜਾਣੀ ਹੈ, ਇਸ ਲਈ ਉਹਦੇ 'ਚ ਇਨਵੈਸਟ ਕਰੋ। ਲੇਕਿਨ ਇਹਦੇ 'ਚ ਅਜੇ ਤੱਕ ਇਹਦੇ ਬਾਵਜੂਦ ਕਿ ਚੇਅਰਸ ਤਾਂ ਉਹਨਾਂ ਨੇ ਬਣਾ ਲਈਆਂ, ਉਹ ਵੀ ਯੂਨੀਵਰਸਿਟੀ ਵਾਲਿਆਂ ਨੂੰ ਵੀ ਪੈਸੇ ਚਾਹੀਦੇ ਹੁੰਦੇ ਨੇ। ਔਰ ਜਦੋਂ ਅਸੀਂ ਕਹਿੰਦੇ ਜੀ ਚੇਅਰ ਬਣਾਈ, ਹੁੰਦਾ ਇਹ ਹੈ ਵੀ ਜਿਹੜਾ ਤੁਸੀਂ ਚੇਅਰ ਦਾ ਹੈੱਡ ਰੱਖਦੇ ਹੋ ਜਾਂ ਸਟਾਫ ਰੱਖਦੇ ਹੋ, ਉਹਦੀਆਂ ਤਨਖਾਹਾਂ ਤੁਸੀਂ ਦੇ ਰਹੇ ਹੁੰਦੇ ਹੋ, ਇਹ ਮਤਲਬ ਹੈ ਚੇਅਰ ਦਾ। ਜਿਵੇਂ 6 ਚੇਅਰਸ ਵੀ ਬਣੀਆਂ, ਯੂਨੀਵਰਸਿਟੀ ਆਫ ਟੋਰਾਂਟੋ 'ਚ ਬਣੀ, ਔਰ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਬਣੀ, ਔਰ ਹੁਣ ਤਾਂ ਮੇਰੇ ਖਿਆਲ ਹੈ 10-12 ਯੂਨੀਵਰਸਿਟੀਆਂ 'ਚ ਅੱਡ-ਅੱਡ ਨੇ। ਇਹ ਵੱਖਰੀ ਗੱਲ ਹੈ
ਕਿ ਭਾਈ ਉਹ ਕਈਆਂ ਨੇ ਆਪਣੇ ਪਿਓ ਜਾਂ ਮਾਂ ਦੇ ਨਾਂ ਤੇ ਬਣਾਈ, ਉੱਥੇ ਕਿਹਨਾਂ ਨੂੰ ਲਿਆ ਕੇ ਬਿਠਾ ਦਿੱਤਾ ਹੈ। ਉਹਦੇ ਬਾਰੇ ਡਾਕਟਰ ਗੁਰਬਖਸ਼ ਸਿੰਘ ਗਿੱਲ ਜਿਹੜੇ ਹੁਣ ਚੜ੍ਹਾਈ ਕਰ ਗਏ ਕੁਝ ਹਫ਼ਤੇ ਪਹਿਲਾਂ, ਉਹਨਾਂ ਨੇ ਇਹਦੇ ਤੇ ਇੱਕ ਵਾਰੀ ਆਰਟੀਕਲ ਲਿਖਿਆ ਸੀ ਕਿ ਸਿੱਖ ਸਵੀਟ ਚੇਅਰਸ ਵਿਚ ਟਰਨਡ ਸਾਵਰ, ਕਿ ਵੀ ਕਿਵੇਂ ਸਿੱਖਾਂ ਦੇ ਪੈਸੇ ਨਾਲ ਬਣੀਆਂ ਜਿਹੜੀਆਂ ਚੇਅਰ ਸੀ ਯੂਨੀਵਰਸਿਟੀ ਦੇ ਵਿੱਚ, ਉਹਨਾਂ 'ਚ ਭਾਵੇਂ ਪਿਸ਼ੌਰਾ ਸਿੰਘ ਬਿਠਾਇਆ ਜਾਂ ਗੁਰਿੰਦਰ ਮਾਨ ਬਿਠਾਇਆ ਜਾਂ ਹਰਜੋਤ ਓਬਰਾ UBC 'ਚ ਬਣਾਇਆ, ਉਹਨਾਂ ਨੇ ਫਿਰ ਕੀ ਕੜੀ ਕੋਲੀ, ਇਹ ਇੱਕ ਵੱਖਰਾ ਸਬਜੈਕਟ ਹੈ। ਪਰ ਇੱਥੇ ਇਸ ਕਿਸਮ ਦਾ ਇਹਨਾਂ ਦਾ ਪੂਰਾ ਇੱਕ ਨੈਟਵਰਕਿੰਗ ਹੈ ਵੀ ਇਹ ਚੇਅਰਸ ਖੜੀਆਂ ਕਰ ਰਹੇ ਨੇ। ਔਰ ਦੂਸਰਾ, ਕਿਉਂਕਿ ਹੁਣ ਤੱਕ ਇਹ ਤਾਂ ਹੁੰਦਾ ਸੀ ਕਿ ਕਾਰਨੈਗੀ ਐਂਡੋਮੈਂਟ 'ਚ ਉਹ ਟੇਲਰ ਬੈਠਾ ਹੋਇਆ, ਇੱਕ ਉਹ ਮਹਾਰਾਸ਼ਟਰ ਦਾ ਬ੍ਰਾਹਮਣ ਈਸਾਈ ਬਣਿਆ ਹੋਇਆ, ਉਹ ਆਪਣੀ ਰਿਪੋਰਟ ਕੱਢਦਾ ਹੈ, ਪ੍ਰੋ ਇੰਡੀਆ ਹੁੰਦਾ। ਪਿਛਲੇ ਦਿਨਾਂ 'ਚ ਵੀ ਉਹਦੀ ਅਫਗਾਨਿਸਤਾਨ ਦੇ ਮੁੱਦੇ ਤੇ ਪ੍ਰੋ ਇੰਡੀਆ ਅਪਰੋਚ ਸੀ, ਐਸ਼ਲੀ ਟੇਲਰ। ਇਸ ਕਿਸਮ ਦੇ ਕੋਈ ਹੋਰ ਇਧਰੋਂ ਉਧਰੋਂ ਇੱਕ ਦੋ, ਪਰ ਇਹ ਕਿਉਂਕਿ ਮੈਂ ਜਿਵੇਂ ਕਿਹਾ ਵੀ ਹਜ਼ਾਰਾਂ ਦੀ ਗਿਣਤੀ 'ਚ ਥਿੰਕ ਟੈਂਕ ਔਰ ਇੰਸਟੀਚਿਊਟਸ ਨੇ, ਹੁਣ ਆਲ ਆਫ ਏ ਸਡਨ ਜਦੋਂ ਕਿ ਮੋਦੀ ਨੇ ਇੱਥੇ ਆਉਣਾ ਔਰ ਉਸ ਤੋਂ ਪਹਿਲਾਂ ਇਹ ਹਡਸਨ ਇੰਸਟੀਚਿਊਟ ਨਾਂ ਦਾ ਥਿੰਕ ਟੈਂਕ, ਜਿਹਦਾ ਨਾਂ ਪਹਿਲਾਂ ਸੁਣਿਆ ਨਹੀਂ ਹੋਇਆ, ਉਹਦੀ ਇੱਕ 34 ਸਫ਼ਿਆਂ ਦੀ ਰਿਪੋਰਟ ਆ ਜਾਂਦੀ ਹੈ। ਤੇ ਰਿਪੋਰਟ ਦਾ ਸਬਜੈਕਟ ਕੀ ਹੈ? ਪਾਕਿਸਤਾਨ's ਡੀਸਟੈਬਲਾਈਜੇਸ਼ਨ ਪਲੇਬੁੱਕ, ਫਿਰ ਖਾਲਿਸਤਾਨ ਸੈਪਰੇਟਿਸਟ ਐਕਟਿਵਿਜ਼ਮ ਵਿਦਨ ਦਾ US, ਇਹ ਉਹਦਾ ਸਬਜੈਕਟ ਹੈ 34 ਸਫ਼ਿਆਂ ਦਾ। ਪਾਕਿਸਤਾਨ's ਡੀਸਟੈਬਲਾਈਜੇਸ਼ਨ ਪਲੇਬੁੱਕ, ਕਿ ਬਈ ਇਹ ਸਾਰੀ ਖੇਡ ਜਿਹੜੀ ਹੈ ਖਾਲਿਸਤਾਨ ਦੀ, ਇਹ ਪਾਕਿਸਤਾਨ ਚਲਾ ਰਿਹਾ, ਡੀਸਟੈਬਲਾਈਜ਼ ਇੰਡੀਆ ਨੂੰ ਕਰਨਾ ਚਾਹੁੰਦਾ। ਔਰ ਅਮਰੀਕਾ ਦੇ ਅੰਦਰ ਜਿਹੜੇ ਖਾਲਿਸਤਾਨੀ ਐਕਟਿਵਿਸਟ ਜਿਨ੍ਹਾਂ ਨੂੰ ਸੈਪਰੇਟਿਸਟ ਔਰ ਦਹਿਸ਼ਤਗਰਦ ਦੇ ਨਾਲ ਜੋੜ ਕੇ ਫਿਰ ਪਾਕਿਸਤਾਨ ਦੇ ਨਾਲ ਜੋੜਿਆ ਗਿਆ, ਉਹ ਕਿਵੇਂ ਅਮਰੀਕਾ ਲਈ ਬਹੁਤ ਵੱਡਾ ਖਤਰਾ ਨੇ। ਔਰ ਅਮਰੀਕਾ ਸਰਕਾਰ, ਅਸੀਂ ਇੰਨੀਆਂ ਇੰਡੀਅਨ ਗਵਰਨਮੈਂਟ ਵੱਲੋਂ ਇਹਨਾਂ ਨੂੰ ਰਿਕੁਐਸਟ ਕਰ ਚੁੱਕੇ ਹਾਂ, ਇਹ ਜਿਹੜੇ ਨੇ ਉਹ ਕੰਨ ਨਹੀਂ ਧਰਦੇ। ਔਰ ਇਹ ਬਹੁਤ ਵੱਡਾ ਇਹਨਾਂ 'ਚ ਪੋਟੈਂਸ਼ੀਅਲ ਹੈ ਦਹਿਸ਼ਤਗਰਦੀ ਦਾ। ਔਰ ਕਿਉਂਕਿ ਹੁਣ ਇੰਡੀਆ ਅਮਰੀਕਾ ਦੇ ਨਾਲ ਇੰਡੋ US ਪੈਸੀਫਿਕ ਦੇ ਵਿੱਚ ਜਿਹੜਾ ਇਹਨਾਂ ਦਾ ਪੂਰਾ ਸਹਿਯੋਗੀ ਹੈ, ਇਸ ਲਈ ਅਸੀਂ ਇਹ ਜਿਹੜਾ ਇਹ ਪੂਰਾ ਦੇਣਾ ਚਾਹੁੰਦੇ ਹਾਂ ਕਿ ਭਾਈ ਇਹ ਕਿੰਨਾ ਵੱਡਾ ਖਤਰਾ ਨੇ। ਔਰ ਹੁਣ ਇਸ ਥਿੰਕ ਟੈਂਕ ਦੇ ਵਿੱਚ ਤੁਸੀਂ ਨਾਵਾਂ ਵੱਲ ਨਜ਼ਰ ਮਾਰੋ ਕਿ ਕੌਣ ਲੋਕ ਨੇ। ਅਪਰਨਾ ਪਾਂਡੇ, ਹੁਣ ਪਾਂਡੇ ਜੀ ਬੀਬੀ ਹੈ, ਅਪਰਨਾ ਜ਼ਾਹਰ ਬੀਬਾ ਵੀ ਹੋ ਸਕਦਾ, ਹੂ ਨੋਜ਼, ਪਰ ਇਹ ਕਿੱਥੋਂ ਆਏ ਪਾਂਡੇ ਜੀ? ਜ਼ਾਹਰ ਹੈ ਹਰਿਦੁਆਰ 'ਚ ਗੰਗਾ 'ਚ ਡੁਬਕੀ ਲਾ ਕੇ, ਕਿਉਂਕਿ ਮੋਦੀ ਵੀ ਬਨਾਰਸ 'ਚੋਂ ਨਿਕਲਿਆ, ਉੱਥੋਂ ਹੀ MP ਬਣਿਆ ਹੋਇਆ, ਸੋ ਉਹਦੀ ਪਾਂਡੇ ਜੀ ਦੀ ਬੋਦੀ ਦੇ ਨਾਲ ਗੰਗਾ ਦੇ ਵਿੱਚ ਉਹਨੂੰ ਗੋਤਾ ਦੇ ਕੇ ਕਿਹਾ ਹੋਣਾ, ਪਾਂਡੇ ਜੀ ਹੁਣ ਤੁਸੀਂ ਚਲੋ ਤੇ ਜਾਓ ਵਾਸ਼ਿੰਗਟਨ ਤੇ ਲਬੇੜੋ ਅਮਰੀਕਨ ਸਿਸਟਮ ਨੂੰ ਵੀ, ਜਿਹੜਾ ਸਾਫ਼ ਸੁਥਰਾ ਤੁਹਾਨੂੰ ਫਸਟ ਅਮੈਂਡਮੈਂਟ ਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਦਿੰਦਾ। ਸੋ ਇਹਨਾਂ ਨੂੰ ਤਾਂ ਰਿਡੀਕਿਊਲ ਕਰਨ ਨੂੰ ਜੀ ਕਰਦਾ, ਪਰ ਕਿਉਂਕਿ ਇਹ ਇੰਨਾ ਵੱਡਾ ਜਿਹੜਾ ਨੇ ਉਹ ਬਣਾ ਦਿੰਦੇ ਨੇ ਪੂਪ ਲੀਲਾ ਜਿਹੀ ਕਿ ਸਾਡੇ ਵੀ ਕੱਲ ਦੀਆਂ ਮੇਰੇ ਖਿਆਲ 2 ਦਰਜਨ ਕਾਲਾਂ ਆਈਆਂ ਹੋਣੀਆਂ, ਕਿਉਂਕਿ ਸਾਰੇ ਮੀਡੀਆ 'ਚ ਰਿਪੋਰਟ ਹੈ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਹਾਡਾ ਵੀ ਨਾਂ ਹੈ, ਦੂਜੇ ਦਾ ਵੀ ਹੈ, ਤੀਜੇ ਦਾ ਵੀ ਹੈ, ਇਹਦੇ ਤੇ ਕਰੋ। ਮੈਂ ਕਿਹਾ ਕੱਲ ਅਸੀਂ ਇਹਨਾਂ ਨੂੰ ਜਿਹੜਾ ਉਹ ਥੋੜਾ ਜਿਹਾ ਲੂਣ ਦਿੱਤਾ। ਨਹੀਂ ਕਹਿੰਦੇ, ਹਾਲਾਂਕਿ ਮੈਂ ਬਹੁਤ ਵਾਰੀ ਸਮਝਦਾ ਹੁੰਦਾ ਕਿ ਵੀ ਇਹਨਾਂ ਨੂੰ ਤਾਂ ਤੁਸੀਂ ਡੀਲ ਵਿਦ them with contempt, ਔਰ ਇਹਨਾਂ ਨੂੰ ਰਿਡੀਕਿਊਲ ਕਰੋ। ਪਰ ਕਿਉਂਕਿ ਫਿਰ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਭਾਈ ਸਾਡੇ ਵਿਊਅਰ ਵੀ ਜਿਹੜੇ ਨੇ। ਹੁਣ ਦੂਸਰਾ, ਹੁਸੈਨ ਹੱਕਾਨੀ, ਹੁਣ ਕਿਸੇ ਵੀ ਪਾਕਿਸਤਾਨੀ ਨੂੰ ਜਾਂ ਜਿਹੜਾ ਸਾਊਥ ਏਸ਼ੀਆ ਦੇ ਸੀਨ ਨੂੰ ਸਮਝਦਾ ਹੈ, ਇਹ ਹੁਸੈਨ ਹੱਕਾਨੀ ਉਹ ਸੱਜਣ ਹੈ ਜਿਹੜਾ ਪਾਕਿਸਤਾਨ ਦਾ ਐਂਬੈਸਡਰ ਸੀ ਅਮਰੀਕਾ ਦੇ ਵਿੱਚ। ਫਿਰ ਉਸ ਤੋਂ ਵੱਡਾ ਕੌਣ ਅਕਿਰਤਕਾਣ ਹੁੰਦਾ ਹੈ ਜਿਹੜਾ ਜਿੱਥੋਂ ਤੁਹਾਡੀ ਤਨਖਾਹ ਨਿਕਲ ਰਹੀ ਹੈ, ਰੋਜ਼ੀ ਨਿਕਲ ਰਹੀ ਹੈ, ਤੁਸੀਂ ਆਪਣੇ ਐਂਬੈਸਡਰ ਤਾਂ ਆਪਣੇ ਮੁਲਕ ਦਾ ਸੁਨੇਹਾ ਦੇਣ ਵਾਲਾ ਹੁੰਦਾ। ਬਿਲਕੁਲ। ਕਿਵੇਂ ਹੁਸੈਨ ਹੱਕਾਨੀ ਨੇ ਆਪਣੇ ਹੀ ਮੁਲਕ ਦੇ ਨਾਲ ਕਿਸ ਲੈਵਲ ਦੀ ਗਦਾਰੀ ਕੀਤੀ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਨਤੀਜੇ ਦੇ ਤੌਰ ਤੇ ਉੱਥੋਂ ਸਣੇ ਟੱਬਰ ਦੌੜਿਆ ਹੋਇਆ ਤੇ ਇੱਥੇ ਹੁਣ ਇਹ ਹਿੰਦੂ ਤਵੀਆਂ ਦੀ ਪੇਰੋਲ ਤੇ ਹੈ। ਪਤਾ ਨਹੀਂ ਅਮਰੀਕਨਾਂ ਨੇ ਕਿੰਨੀ ਕੁ ਦੇਰ ਇਹਨੂੰ ਵਿਚਾਰਿਆਂ ਨੂੰ ਕੋਈ ਖਾਣ ਖੂਨ ਨੂੰ ਦਿੱਤਾ, ਇਹ ਵੀ ਉਨੀ ਕੁ ਦੇਰ ਹੀ ਰੱਖਦੇ ਨੇ। ਅਮਰੀਕਨਾਂ ਦਾ ਤਾਂ ਹੈ ਨਾ ਵੀ ਕੰਮ ਦਾ ਰਿਹਾ ਨਹੀਂ ਹੈ, ਫਿਰ ਛੱਡਤਾ। ਫਿਰ ਜਦੋਂ ਬੰਦਾ ਇਸ ਕਿਸਮ ਦਾ ਹੁੰਦਾ ਹੈ ਤੇ ਗਲ 'ਚ ਫੱਟਾ ਪਾਇਆ ਹੁੰਦਾ ਹੈ ਕਿ ਆਈ ਐਮ ਅਵੇਲੇਬਲ, ਬਾਏ ਮੀ, ਤੇ ਕਈ ਵਾਰੀ ਇਦਾਂ ਦੇ ਤਾਂ ਬਾਏ ਵੀ ਨਹੀਂ ਹੁੰਦੇ, ਰੈਂਟ ਮੀ, ਤੇ ਰੈਂਟ ਲਈ ਵੀ ਕਈ ਵਾਰੀ ਹੁੰਦੇ ਕਹਿੰਦੇ ਉਧਾਰ ਹੀ ਸਹੀ, ਕੋਈ ਨਹੀਂ ਉਧਾਰ ਹੀ ਲੈ ਲਓ ਮੈਨੂੰ। ਸੋ ਇਹਦਾ ਇਹ ਪਾਰਟ ਹੈ। ਅੰਗਰੇਜ਼ੀ ਲਿਖ ਲੈਂਦਾ ਔਰ ਇਹਨੂੰ ਪਾਕਿਸਤਾਨ ਦੇ ਖਿਲਾਫ ਵੀ ਲਿਖਣ ਦੇ ਲਈ ਵਰਤਦੇ ਨੇ ਹਿੰਦੂ ਤਵੀ। ਜਿਵੇਂ ਉਹ ਇੱਕ
ਕੈਨੇਡਾ 'ਚ ਬਿਠਾਇਆ ਹੋਇਆ ਇੱਕ ਕੀ ਉਹਦਾ ਇਸ ਕਿਸਮ ਦਾ ਹੀ ਵਿਗੜਿਆ ਨਾਂ ਫਤਿਹ ਕੀ ਹੈਗਾ। ਹੁਣ ਇਹ ਹੁਸੈਨ ਹੱਕਾਨੀ ਹਡਸਨ ਇੰਸਟੀਚਿਊਟ ਦਾ ਜਿਹੜਾ ਉਹ ਥਿੰਕ ਟੈਂਕਰ ਬਣ ਗਿਆ। ਫਿਰ ਜਿਹੜੇ ਨੇ ਕੋਈ ਹੋਰ 2-4 ਜਿਹੜੇ ਵਿਚਾਰੇ PhDਆਂ ਵਗੈਰਾ ਕਰਕੇ ਇੱਧਰ ਉੱਧਰ ਬੇਰੁਜ਼ਗਾਰ ਹੋਣਗੇ ਉਹ ਭਰਤੀ ਕੀਤੇ ਹੋਏ ਨੇ। ਕ੍ਰਿਸਟੀਨ ਫੇਅਰ, ਮਾਈਕਲ ਰੂਬਿਨ, ਸੇਠ ਓਲਡ ਮਿਕਸਨ, ਹੁਣ SCTH ਸੇਠ ਤਾਂ ਕੋਈ ਸੇਠ ਸਾਹਿਬ ਵੀ ਹੋ ਸਕਦੇ ਨੇ ਪਰ ਪਤਾ ਨਹੀਂ ਹੈ, ਤੇ ਸੈਮ ਵੈਸਟਰੌਪ। ਚਲੋ ਇਹ ਤਾਂ ਇਹਨਾਂ ਦਾ ਹੈ। ਔਰ ਇਹਨਾਂ ਦੀ ਜਿਹੜੀ ਕਨਸਟੀਟਿਊਸ਼ਨ ਹੈ ਜਿਹਦੇ 'ਚ ਅਰਪਨਾ ਪਾਂਡੇ ਜਿਹੜੀ ਹੈ ਉਹ ਡਾਇਰੈਕਟਰ ਹੈ। ਅਪਰਨਾ ਪਾਂਡੇ ਬੰਦਾ ਵੀ ਹੋ ਸਕਦਾ। ਡਾਇਰੈਕਟਰ ਇਨੀਸ਼ੀਏਟਿਵ ਔਨ ਦਾ ਫਿਊਚਰ ਆਫ ਇੰਡੀਆ ਐਂਡ ਸਾਊਥ ਏਸ਼ੀਆ, ਜ਼ਾਹਰ ਹੈ ਇੱਦਾਂ ਦੇ ਫੈਂਸੀ ਨਾਂ ਰੱਖਦੇ ਨੇ। ਹੱਕਾਨੀ ਨੂੰ ਡਾਇਰੈਕਟਰ ਫॉर ਸਾਊਥ ਐਂਡ ਸੈਂਟਰਲ ਏਸ਼ੀਆ ਇਸੇ ਕੰਮ ਲਈ ਰੱਖਿਆ। ਪਾਕਿਸਤਾਨ ਨੂੰ ਗਾਲਾਂ ਕਢਵਾਓ, ਹੁਣ ਇਹਦੇ ਚ ਖਾਲਿਸਤਾਨ ਨੂੰ ਵੀ ਕਢਵਾਈਆਂ। ਔਰ ਇਸੇ ਤਰ੍ਹਾਂ ਜਿਹੜੀ ਹੈ ਕ੍ਰਿਸਟੀਨ ਫੇਅਰ ਐਸੋਸੀਏਟ ਹੈਗੀ ਹੈ ਰੈਜ਼ੀਡੈਂਟ ਫੈਲੋ, ਉਹੀ ਫੈਲੋ ਰੱਖੇ ਹੁੰਦੇ ਨੇ। ਫੈਲੋਸ਼ਿਪ ਦੇ ਕੇ ਤੁਸੀਂ $10,000-20,000 ਦੇਈ ਜਾਓ, ਤੁਹਾਡੇ ਲਈ ਕੰਮ ਕਰੀ ਜਾਂਦੇ ਨੇ। ਔਰ ਜਿਹੜਾ ਇਹ ਉਹਨਾਂ ਦਾ ਨੈਟਵਰਕਿੰਗ ਹੈ। ਹੁਣ ਇਸ ਸਾਰੇ ਦੇ ਵਿੱਚ ਕਿਹਾ ਕੀ ਹੈ 34 ਸਫ਼ਿਆਂ 'ਚ ਅਸੀਂ, ਕਿਉਂਕਿ ਉਹਦੇ 'ਚ ਕਿਸੇ ਨੂੰ ਵੀ ਨਹੀਂ ਛੱਡਿਆ। ਕੋਈ ਐਸੀ ਖਾਲਿਸਤਾਨੀ ਜਥੇਬੰਦੀ ਪਿਛਲੇ 84 ਤੋਂ ਬਾਅਦ ਤੋਂ ਲੈ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ, ਸਿੱਖ ਯੂਥ ਆਫ ਅਮਰੀਕਾ ਔਰ ਦੂਸਰੀਆਂ ਜਿਹੜੀਆਂ ਹੁਣ ਰੀਡੰਡੈਂਟ ਵੀ ਹੋ ਗਈਆਂ ਨੇ, ਉਹਨਾਂ ਦਾ ਸਾਰੇ ਪਾਸੇ ਜਿਹੜਾ ਉਹ ਪੂਰਾ ਭੋਗ ਪਾਇਆ। ਔਰ ਉਹਨੂੰ ਬਿਲਕੁਲ ਹਰ ਗੱਲ ਨੂੰ ਇਹਦੇ 'ਚ ਇੰਨੇ ਕੈਰਰ, ਮੈਨੂੰ ਪਹਿਲਾਂ ਤਾਂ ਲੱਗਾ ਵੀ ਮੈਂ ਇਹ 34 ਸਫ਼ਿਆਂ ਦਾ ਇੱਕ ਲਾਈਨ ਦਾ ਰਿਵਿਊ ਕਰਾਂ, ਫਿਰ ਮੈਨੂੰ ਲੱਗਾ ਇਹ ਤਾਂ 1 ਸਾਲ ਲੱਗ ਜਾਣਾ, ਕਿਉਂਕਿ ਹਰ ਲਾਈਨ ਦੇ ਵਿੱਚ ਝੂਠ ਹੈ, ਝੂਠ ਤੋਂ ਬਿਨਾਂ ਕੁਝ ਨਹੀਂ ਹੈ। ਔਰ ਆਪਣੇ ਹੀ ਉਹਨਾਂ ਦੇ ਜਿਹੜੇ ਕਾਲਮਨਿਸਟ ਜਾਂ ਦੂਜਿਆਂ ਦੇ ਜਿਹੜੇ ਲੇਖ ਨੇ ਉਹ ਲਿਖ ਕੇ ਉਹਨਾਂ ਨੂੰ ਕੋਟ ਕੀਤਾ ਹੋਇਆ। ਔਰ ਬਹੁਤ ਸਾਰਾ ਨਜ਼ਲਾ ਤਾਂ ਜਿਹੜਾ ਉਹ ਸਿੱਖਸ ਫਾਰ ਜਸਟਿਸ ਦੇ ਉੱਤੇ ਹੈ ਉਹਨਾਂ ਦਾ ਹਰ, ਕਿਉਂਕਿ ਐਕਟਿਵਿਜ਼ਮ ਵੀ ਹੈ, ਲੇਕਿਨ ਉਸ ਐਕਟਿਵਿਜ਼ਮ ਨੂੰ ਕਿਵੇਂ ਇਹਨਾਂ ਨੇ ਹਾਲਾਂ ਜੇ ਕਹਿਣਾ ਹੋਏ ਕਿ ਵਿਦਆਊਟ ਐਨੀ ਆਰਮਡ ਸਟਰਗਲ ਦੀ ਐਡਵੋਕੇਸੀ ਦੇ ਸਿਰਫ ਤੇ ਸਿਰਫ ਰੈਫਰੈਂਡਮ 2020 ਤੇ ਫੋਕਸ ਕਰਕੇ ਥਰੂ ਬੈਲਟਸ ਪੀਸਫੁਲ ਮੀਨਸ ਜੇ ਕੋਈ ਜਥੇਬੰਦੀ ਐਡਵੋਕੇਸੀ ਕਰਦੀ ਹੈ ਤੇ ਉਹ ਸਿੱਖਸ ਫਾਰ ਜਸਟਿਸ ਹੈ। ਲੇਕਿਨ ਇਹਦੇ ਬਾਵਜੂਦ ਕਿਵੇਂ ਪਹਿਲਾਂ ਉੱਥੇ ਇੰਡੀਆ 'ਚ 2 ਸਾਲ ਪਹਿਲਾਂ ਇਹਨੂੰ ਦਹਿਸ਼ਤਗਰਦ ਜਥੇਬੰਦੀ ਬਣਾਇਆ, ਫਿਰ ਕਿਵੇਂ ਉਹਨਾਂ ਦੇ ਜਿਹੜੇ ਟੌਪ ਐਕਟਿਵਿਸਟ ਨੇ ਉਹਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ, ਹੁਣ ਉਹਨੂੰ ਆਧਾਰ ਬਣਾ ਕੇ ਇਹਨਾਂ ਨੂੰ ਕਹਿ ਰਹੇ ਨੇ ਕਿ ਜੀ ਦੇਖੋ ਇਹ ਟੈਰਰਿਸਟ ਆਰਗੇਨਾਈਜੇਸ਼ਨ ਹੈ ਔਰ ਇਹ ਇੱਥੇ ਪ੍ਰੋਟੈਸਟ ਜਾਂ ਦੂਜੇ ਤੀਜੇ ਆਰਗੇਨਾਈਜ਼ ਕਰਦੇ ਨੇ ਜਾਂ ਬਾਕੀ ਐਕਟੀਵਿਟੀ ਹੈ। ਔਰ ਇਹਨਾਂ ਨੂੰ ਫਿਰ ਉਹ ਪਾਕਿਸਤਾਨ ਨਾਲ ਜੋੜਿਆ ਹੈ ਕਿ ਜੀ ਵੈਬਸਾਈਟ ਫਲਾਣਾ ਕਰਾਚੀ 'ਚ ਬੇਸ ਹੈ, ਫਲਾਣੀ ਚੀਜ਼ ਫਲਾਣੀ ਥਾਂ। ਮੈਂ ਇਹਦੇ 'ਚ ਨਹੀਂ, ਕਿਉਂਕਿ ਸਿੱਖਸ ਫਾਰ ਜਸਟਿਸ ਬੜੀ ਕੇਪੇਬਲੀ ਆਪਣੀ ਜਿਹੜਾ ਉਹ ਸਾਰੇ ਸਿਚੁਏਸ਼ਨ ਨੂੰ ਹੈਂਡਲ ਕਰਦੀ ਹੈ, ਉਹਨਾਂ ਨੂੰ ਪਤਾ ਹੈ ਵੀ ਉਹਨੂੰ ਕਿਵੇਂ ਰਿਸਪੌਂਡ ਕਰਨਾ ਹੈ। ਇਸੇ ਤਰ੍ਹਾਂ ਸਿੱਖ ਕਾਕਸ ਨੂੰ ਵੀ ਨਾਲ ਜੋੜਿਆ ਗਿਆ ਹੈ, ਸਿੱਖ ਯੂਥ ਆਫ ਅਮਰੀਕਾ ਨੂੰ ਵੀ। ਸੋ ਮੈਂ ਸਮਝਦਾ ਵੀ ਚੰਗਾ ਹੋਏ ਕਿ ਜੁਆਇੰਟ ਰਿਸਪੌਂਸ ਵੀ ਸਾਰਿਆਂ ਦਾ ਆਏ, ਲੇਕਿਨ ਜੇ ਹਰ ਇੱਕ ਨੇ ਆਪੋ ਆਪਣੇ ਪਾਰਟ ਨੂੰ ਜਿਹੜਾ ਉਸ ਨੂੰ ਵੀ ਉਹ ਘੱਟੋ ਘੱਟ ਆਪਣੇ ਲੋਕਾਂ ਲਈ ਇਹਦਾ ਕੋਈ ਫਿਕਰ ਵਾਲੀ, ਜਿਵੇਂ ਮੈਂ ਕਿਹਾ ਵੀ ਇੱਦਾਂ ਦੇ ਜਿਹੜੇ ਨੇ ਕਈ ਰੋਂਦੇ ਫਿਰਦੇ ਨੇ, ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ, ਪਰ ਟਾਈਮਿੰਗ ਇਹਦਾ ਮਤਲਬ ਇਹ ਹੈ ਕਿ ਮੋਦੀ ਰਾਹੀਂ ਇਹਨਾਂ ਨੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ, ਕਿਉਂਕਿ ਜਿਉਂ ਹੀ ਇਸ ਰਿਪੋਰਟ ਦਾ ਜ਼ਿਕਰ ਹੋਇਆ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਜਿਹੜਾ ਉਸ ਨੇ ਉਹਦਾ ਨਾਮ ਅਰਿੰਦਾਮ ਬਾਗਚੀ ਹੈ, ਉਸ ਨੇ ਜਿਹੜੀ ਬਰੀਫਿੰਗ ਕੀਤੀ ਮੋਦੀ ਦੀ ਵਿਜ਼ਿਟ ਨੂੰ ਲੈ ਕੇ, ਇਸ ਥਿੰਕ ਟੈਂਕ ਦੀ ਰਿਪੋਰਟ ਦਾ ਜ਼ਿਕਰ ਹੋਇਆ ਔਰ ਉਹਦੇ 'ਚ ਇਹੀ ਹੈਡਲਾਈਨ ਹੀ ਅੱਜ ਮੀਡੀਆ ਦੀ ਲੱਗੀ ਹੈ, ਇੰਡੀਆ ਐਕਸਪ੍ਰੈਸਿਸ ਕੰਸਰਨ ਓਵਰ ਐਕਟੀਵਿਟੀਜ਼ ਬਾਈ ਖਾਲਿਸਤਾਨੀ ਸੈਪਰੇਟਿਸਟ ਗਰੁੱਪਸ ਇਨ US। ਵੀ ਇੰਡੀਆ ਨੇ ਬਹੁਤ ਕੇ ਫਿਰ ਐਜ਼ ਪਰ ਅਮਰੀਕਨ ਥਿੰਕ ਟੈਂਕ Pakistan backed Khalistani separatist groups banned by Indian government are quietly gaining ground in the US, and Washington had so far remained indifferent to the appeals made by New Delhi to curb their activities। ਕਿ ਅਸੀਂ ਇੰਨੀਆਂ ਬੇਨਤੀਆਂ ਕੀਤੀਆਂ ਨੇ, ਅਮਰੀਕਾ ਨੇ ਜਿਹੜਾ ਉਹ ਕੰਨ ਨਹੀਂ ਧਰਿਆ ਔਰ ਇਹ ਜਿਹੜੇ ਨੇ ਪੋਟੈਂਸ਼ੀਅਲ ਨੇ। ਔਰ ਇਸ ਦੇ ਉੱਤੇ ਉਹਨਾਂ ਦਾ ਫੋਰਨ ਅਫੇਅਰਸ ਦਾ ਸਪੋਕਸਪਰਸਨ ਕਹਿ ਰਿਹਾ ਇਸ ਰਿਪੋਰਟ ਦੇ ਉੱਤੇ ਬੇਸਡ ਕਿ ਜੀ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਵੀ ਇਟ ਵਾਸ ਵੈਰੀ ਫੋਕਸਡ ਅਬਾਊਟ ਐਕਟੀਵਿਟੀਜ਼ ਦੈਟ ਆਰ ਟੇਕਿੰਗ ਇਨ ਅਮਰੀਕਨ ਸੋਇਲ। ਹੁਣ ਉਹ ਖਵਾਜੇ ਦਾ ਗਵਾਹ ਡੱਡੂ, ਉਹ ਜਿਹੜਾ ਜਾਂ ਡੱਡੂ ਦਾ ਗਵਾਹ ਖਵਾਜਾ ਕਹਿੰਦੇ ਨੇ
ਕਿ ਵੀ ਉਹ ਕਹਿ ਰਿਹਾ ਇਹ ਜਿਹੜੀ ਰਿਪੋਰਟ ਆਈ ਹੈ ਦੇਖੋ ਕਿੰਨੀ ਫੋਕਸਡ ਹੈ, ਇਟ ਵਾਸ ਵੈਰੀ ਫੋਕਸਡ ਅਬਾਊਟ ਐਕਟੀਵਿਟੀਜ਼ ਦੈਟ ਆਰ ਟੇਕਿੰਗ ਇਨ ਅਮਰੀਕਨ ਸੋਇਲ। ਆਈ ਡੂ ਹੋਪ that authorities in US will see that and understand the risks that this kind of activities pose for countries that have a shared vision against terrorism and violence, Bakchi said। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਰਿਪੋਰਟ ਬੜੀ ਆਥੈਂਟਿਕ ਹੈ ਔਰ ਅਸੀਂ ਜਿਹੜੇ ਨੇ ਕਿਉਂਕਿ ਸਾਡੀ ਸ਼ੇਅਰਡ ਵਿਜ਼ਨ ਹੈ, ਥੱਲੇ ਉਹਨੇ ਇੰਡੋ ਪੈਸੀਫਿਕ ਦੀ ਗੱਲ ਵੀ ਕੀਤੀ ਔਰ ਇਹ ਜਿਹੜਾ ਹੈ ਨਾਲ ਦੀ ਨਾਲ ਉਹਨੇ ਕਿਹਾ ਜੀ ਉੱਥੇ ਪ੍ਰੋਟੈਸਟ ਵੀ ਹੋ ਰਹੇ ਨੇ ਨਿਊਯਾਰਕ ਔਰ ਵਾਸ਼ਿੰਗਟਨ, ਮੋਦੀ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਔਰ ਉਹ ਜਿਹੜਾ ਪ੍ਰੋਪਰਟੀ ਸਿਕਿਉਰਿਟੀ। ਪਰ ਤੁਸੀਂ ਅੰਦਾਜ਼ਾ ਲਾਓ ਵੀ ਇਸ ਤੋਂ ਵੱਡਾ ਕੀ ਸਬੂਤ ਹੈ? ਹਕਾਨੀ ਹੋਏ, ਪਾਂਡੇ ਹੋਏ, ਇਹ ਕਰਤਾ ਧਰਤਾ ਨੇ। ਹਫ਼ਤਾ ਪਹਿਲਾਂ ਉਹ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਇਦਾਂ ਦੀਆਂ 3600 ਰਿਪੋਰਟਾਂ ਬੈਲਟ ਵੇ ਚੋਂ ਨਿਕਲਦੀਆਂ ਨੇ। ਉੱਥੇ ਬੈਠੀ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਉਹਦੀ ਸਾਰੀ ਕ੍ਰੈਡੀਬਿਲਿਟੀ ਦੇ ਉੱਤੇ ਜਿਹੜਾ ਉਹ ਕਹਿੰਦੇ ਬਿਲਕੁਲ ਫੋਕਸਡ ਰਿਪੋਰਟ ਹੈ ਔਰ ਉਸ ਸਾਰੇ ਦੇ ਥੱਲੇ ਜਿਹੜਾ ਔਰ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ। ਹੁਣ ਅਸੀਂ ਉਹ ਪਾਰਟ ਜ਼ਰੂਰ ਡਿਸਕਸ ਕਰਨਾ ਚਾਹਾਂਗੇ, ਹਾਲਾਂਕਿ ਉਸ ਦੀ 34 ਸਫ਼ਿਆਂ ਦੀ ਰਿਪੋਰਟ 'ਚ ਹੋਰ ਵੀ 3-4 ਥਾਵਾਂ ਤੇ ਸਾਨੂੰ ਮੈਂਸ਼ਨ ਕੀਤਾ ਹੈ ਪਾਸਿੰਗ ਦੇ ਵਿੱਚ, ਪਰ ਜਿਹੜੇ 2 ਪੈਰਾਗ੍ਰਾਫ ਖਾਸ ਤੌਰ ਤੇ ਉਹਨਾਂ ਨੇ ਜਿਹੜਾ ਮੈਂਸ਼ਨ ਕੀਤੇ ਨੇ ਇਸ ਰਿਪੋਰਟ ਦੇ ਵਿੱਚ ਔਰ ਉਹਨੂੰ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ। ਫਿਰ ਉਹ ਕਹਿ ਰਹੇ ਨੇ ਜੀ ਇਹ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਅਲੋਂਗ ਵਿਦ ਖਾਲਿਸਤਾਨ ਅਫੇਅਰ ਸੈਂਟਰ, Khalistan 6 for Justice is also closely involved with global Sikh affairs media, which is controlled by center's head Amarjeet Singh and runs the radical Khalistani news channel TV84। कि भी इस सारे क्योंकि खालिस्तान अफेयर सेंटर साडी ਜਿਹੜੀ ਆ ਉਹ ਪ੍ਰੀਮੀਅਰ ਪਹਿਲੀ ਆਰਗੇਨਾਈਜੇਸ਼ਨ ਹੈ ਜਿਸ ਦੇ ਥੱਲੇ ਅਸੀਂ 1992 ਤੋਂ ਆਪਰੇਟ ਕਰ ਰਹੇ ਹਾਂ ਕਿ ਵੀ ਇਹ ਜਿਹੜੇ ਨੇ ਇਹ ਸਿੱਖਸ ਫਾਰ ਜਸਟਿਸ ਔਰ ਖਾਲਿਸਤਾਨ ਅਫੇਅਰ ਸੈਂਟਰ ਕਲੋਜ਼ਲੀ ਇਨਵੋਲਵ ਨੇ ਔਰ ਜਿਹੜਾ ਗਲੋਬਲ ਸਿੱਖ ਅਫੇਅਰਸ ਮੀਡੀਆ ਹੈ ਜਿਸ ਨੂੰ ਖਾਲਿਸਤਾਨ ਅਫੇਅਰ ਸੈਂਟਰ ਦੇ ਹੈਡ ਅਮਰਜੀਤ ਸਿੰਘ ਕੰਟਰੋਲ ਕਰਦੇ ਨੇ, ਇਹ ਇੱਕ ਰੈਡੀਕਲ ਖਾਲਿਸਤਾਨੀ ਨਿਊਜ਼ ਚੈਨਲ TV84 ਰਨ ਕਰਦੇ ਨੇ। TV84 runs almost weekly programming in support of Pakistani position on Kashmir and India, with Khalistani speakers warning of a secret Indian agenda to provoke Sikhs against Muslims and Pakistan। ਹੁਣ ਉਸ ਰਿਪੋਰਟ 'ਚ ਉਹਨਾਂ ਨੇ ਸਾਡੀਆਂ ਵੀਡੀਓ ਜਿਹੜੀਆਂ ਇਸ ਪ੍ਰੋਗਰਾਮ 'ਚ ਡਿਸਕਸ ਕੀਤੀਆਂ ਉਹਨਾਂ ਦੀ ਰੈਫਰੈਂਸ ਦਿੱਤੀ ਹੈ ਕਿ ਵੀ ਇਹ ਫਲਾਂ ਵੀਡੀਓ 'ਚ ਇਹਨਾਂ ਨੇ ਇਹ ਕਿਹਾ, ਪਰ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਇਹ ਉਸ ਪੋਜੀਸ਼ਨ ਨੂੰ ਕਸ਼ਮੀਰ ਦੇ ਉੱਤੇ ਔਰ ਇੰਡੀਆ ਦੇ ਉੱਤੇ ਸਪੋਰਟ ਕਰਦੇ ਨੇ ਜਿਹੜੀ ਪਾਕਿਸਤਾਨ ਦੀ ਪੋਜੀਸ਼ਨ ਹੈ ਔਰ ਨਾਲ ਦੀ ਨਾਲ ਇਹ ਜਿਹੜੇ ਨੇ ਖਾਲਿਸਤਾਨੀ ਹੋਣ ਦੇ ਨਾਤੇ ਵਾਰਨਿੰਗ ਵੀ ਦਿੰਦੇ ਨੇ ਕਿ ਇਹ ਇੰਡੀਆ ਦਾ ਏਜੰਡਾ ਹੈ ਕਿ ਸਿੱਖਾਂ ਨੂੰ ਮੁਸਲਮਾਨਾਂ ਔਰ ਪਾਕਿਸਤਾਨ ਦੇ ਅਗੇਂਸਟ ਭੁਗਤਾਉਣਾ। ਇਹ ਤੁਸੀਂ ਕਿੱਡਾ ਕਿ ਇੰਕਸ਼ਾਫ ਤੋਂ ਪਿਆ ਹੈ, ਰਿਕਾਰਡ ਪਿਆ ਹੈ, ਇੱਕ ਦਿਨ ਨਹੀਂ 9 ਸਾਲ ਤੋਂ ਇਹਦੇ ਤੇ 30 ਸਾਲ ਤੋਂ ਤੁਸੀਂ ਰਾਈਟਰ ਪੜ੍ਹ ਲਓ ਵੀ ਤੁਹਾਡਾ ਏਜੰਡਾ ਕੀ ਹੈ, ਇਹਦੇ 'ਚ ਤੁਸੀਂ ਕਿਹੜਾ ਕੱਦੂ 'ਚ ਤੀਰ ਮਾਰਿਆ। ਫਿਰ ਇਹ ਕਿਹਾ the station also broadcasts overt propaganda for Kashmiri jihadists, referring to Lashkar-e-Taiba terrorists as martyrs dedicated to the people's fight for democracy। ਉਹ ਕਹਿੰਦੇ ਵੀ ਕੱਲਾ ਇਹੀ ਨਹੀਂ, ਇਹ ਜਿਹੜੇ ਨੇ ਓਵਰਟਲੀ ਮਤਲਬ ਕੋਈ ਲੁਕ ਛਿਪ ਕੇ ਨਹੀਂ, ਵਾਕਿਆ ਹੀ ਅਸੀਂ ਕਦੇ ਘੁੰਡ ਨਹੀਂ ਕੱਢਿਆ ਭਾਈ, ਤੁਹਾਨੂੰ ਆਦਤ ਹੈ ਕੋਵਰਟ ਆਪਰੇਸ਼ਨ ਕਰਨ ਦੀ, ਸਾਡਾ ਤਾਂ ਸਿੱਧਾ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ। ਉਹ ਕਹਿੰਦੇ ਨੇ ਜੀ ਇਹ ਉਹਨਾਂ ਨੂੰ ਲਸ਼ਕਰ-ਏ-ਤੌਇਬਾ ਵਾਲਿਆਂ ਦਹਿਸ਼ਤਗਰਦਾਂ ਨੂੰ ਸ਼ਹੀਦ ਕਹਿੰਦੇ ਨੇ ਕਿਉਂਕਿ ਉਹ ਲੋਕਾਂ ਦੇ ਹੱਕਾਂ ਲਈ ਲੜ ਰਹੇ ਨੇ। ਹੁਣ ਇਸ ਗੱਲ ਨੂੰ ਪਹਿਲੀ ਗੱਲ ਕਿ ਕਿਹਦਾ ਕੌਣ ਸ਼ਹੀਦ ਆ ਉਹ ਤਾਂ ਅਸੀਂ ਤਾਂ ਡਿਸਾਈਡ ਨਹੀਂ ਕਰਦੇ, ਤਾਂ ਲੋਕ ਕਰਦੇ ਨੇ। ਜੇ ਕਸ਼ਮੀਰੀਆਂ ਨੂੰ ਇਹ ਲੱਗਦਾ ਹੈ ਕਿ ਭਾਈ ਜਿਹੜੇ ਉਹਨਾਂ ਦੇ ਕਾਜ਼ ਲਈ ਜਾਨ ਦੇਣ ਵਾਲੇ ਨੇ ਉਹ ਸ਼ਹੀਦ ਨੇ ਤੇ ਅਸੀਂ ਉਹਨਾਂ ਨੂੰ ਸਮਰਪਿਤ ਕੋਈ ਪ੍ਰੋਗਰਾਮ ਕਰਦੇ ਹਾਂ, ਅਸੀਂ ਸ਼ਹੀਦ ਲਫ਼ਜ਼ ਕਹਿੰਦੇ ਹਾਂ, ਤੇ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਤਾਂ ਜਿਨ੍ਹਾਂ ਨੇ ਚੀਚੀ ਨੂੰ ਵੀ ਲਹੂ ਨਹੀਂ ਲਾਇਆ ਕਦੇ, ਤੁਸੀਂ ਤਾਂ ਉਹਨਾਂ ਨੂੰ ਸ਼ਹੀਦ ਬਣਾਇਆ ਹੋਇਆ। ਤੁਸੀਂ ਤਾਂ ਉਪਾਧਿਆਏ ਨੂੰ, ਦੀਨ ਦਿਆਲ ਉਪਾਧਿਆਏ ਜਿਹੜਾ ਪ੍ਰੈਜ਼ੀਡੈਂਟ ਦਾ ਤੁਸੀਂ ਮਰਡਰ ਕੀਤਾ ਹੈ ਮੁਗਲ ਸਰਾਏ ਤੇ, ਉਹਨੂੰ ਤੁਸੀਂ ਸ਼ਹੀਦ ਬਣਾਇਆ ਹੋਇਆ। ਤੁਸੀਂ ਝੂਠਾ ਇਤਿਹਾਸ ਘੜ ਕੇ ਸ਼ਹੀਦ ਬਣਾ ਰਹੇ ਹੋ, ਜਿਹੜੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ਼ਾਂ ਤੋਂ, ਉਹਨੂੰ ਰੋਲ ਰਹੇ ਹੋ। ਅਸੀਂ ਤਾਂ ਨੈਰੇਟਿਵ, ਅਸੀਂ ਇੱਕ ਮੀਡੀਆ ਚੈਨਲ ਹੈ, ਅਸੀਂ ਮੀਡੀਆ ਦੇ ਤੌਰ ਦੇ ਉੱਤੇ ਗੱਲ ਕਰਦੇ ਹਾਂ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਾਰਜ ਵਾਸ਼ਿੰਗਟਨ ਨੂੰ ਬ੍ਰਿਟਿਸ਼ਰਸ ਨੇ ਕੀ ਬਣਾਇਆ ਹੋਇਆ ਸੀ। ਹੁਣ ਜਿਨ੍ਹਾਂ ਦੇ ਨਾਲ ਸਮਝੌਤਾ ਕੀਤਾ ਅਮਰੀਕਾ ਨੇ ਅਫਗਾਨਿਸਤਾਨ 'ਚ, ਉਹਨਾਂ ਨੂੰ ਕੀ ਬਣਾਇਆ ਹੋਇਆ ਸੀ। ਇਹ ਤਾਂ ਇੱਕ ਪਪੂਲਰ ਗੱਲ ਹੈ ਕਿ ਵੀ
once terrorist is others freedom fighter. ਸੋ ਉਹਦੇ ਸੋ ਇਹ ਉਹਨਾਂ ਨੇ ਬੜਾ ਵੱਡਾ ਰਿਪੋਰਟ 'ਚ ਕੱਦੂ 'ਚ ਤੀਰ ਮਾਰਿਆ ਕਿ ਉਹਨਾਂ ਨੇ ਫਿਰ ਇੱਕ ਪਾਰਟ ਜਿਹੜਾ ਹੈ ਉਹਨਾਂ ਨੇ ਸਾਨੂੰ ਕਸ਼ਮੀਰੀਆਂ ਦੇ ਨਾਲ ਜੋੜ ਕੇ ਕਿਹਾ ਕਿ ਜੀ ਦੇਖੋ ਇਹ ਪ੍ਰੋਟੈਸਟ ਵੀ ਇਕੱਠੇ ਕਰਦੇ ਨੇ। At the 2017 protest, Dr. Ghulam Nabi Fai and his new organization World Kashmir Awareness Forum were supported by Sikh activists, Pakistani regime officials and such Kashmiri separatists as Sayyid Ali Gilani, ਉਹ ਵਿਚਾਰੇ ਕਦੇ ਅਮਰੀਕਾ ਵੀ ਨਹੀਂ ਆਏ, ਹੁਣ ਤਾਂ ਦੁਨੀਆ ਤੋਂ ਰੁਖਸਤ ਹੋ ਗਏ, who once served as head of jihad for Kashmiri branch of South Asia's violent Islamism। ਤੁਸੀਂ ਝੂਠ ਹੀ ਬੋਲਣਾ ਹੈ, ਫਿਰ ਇੰਨਾ ਕੁ ਬੋਲੋ ਕਿ ਵੀ ਦੁਨੀਆ ਨੂੰ ਲੱਗੇ ਵੀ ਝੂਠ ਹੋ ਹੀ ਨਹੀਂ ਸਕਦਾ। ਪਰ ਉਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਐਟ ਦਾ 2019 ਪ੍ਰੋਟੈਸਟ 2019 ਦੇ ਪ੍ਰੋਟੈਸਟ one newspaper reported that joining Dr. Fai was prominent Sikh leader Sardar Amarjit Singh ਕਿ ਵੀ ਫਾਈ ਦੇ ਨਾਲ ਇਹ ਆਏ, who also voiced support for the cause of Kashmir and reaffirmed his call for establishment of Khalistan। ਕਿ ਜੀ ਉਹਨੇ ਡਾਕਟਰ ਨੇ ਕਿਹਾ ਅਮਰਜੀਤ ਸਰਦਾਰ ਤੇ ਚਲੋ ਕਿ ਵੀ ਉਹਨਾਂ ਨੇ ਕਸ਼ਮੀਰ ਦੇ ਲਈ ਔਰ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਜਿਹੜੀ ਆ ਉਹਨਾਂ ਨੇ ਆਪਣੀ ਸਪੋਰਟ ਦਿੱਤੀ। ਫਿਰ ਉਹਨਾਂ ਨੂੰ 2017 ਤੋਂ ਬਾਅਦ 2021 ਜੁਲਾਈ ਆ ਗਿਆ ਜੋ ਹੁਣੇ ਹੀ ਗੁਜ਼ਰਿਆ, ਇੱਥੇ ਅਸੀਂ ਟਾਈਮ ਸਕੁਅਰ ਤੇ ਸੀਗੇ। In July 2021, Singh and other Khalistani activists joined Dr. Fai again, filmed by a camera crew from television channel TV84। ਉਹ ਸਾਡੀਆਂ ਵੀਡੀਓ ਤੋਂ ਸਾਨੂੰ ਦੱਸ ਰਹੇ ਨੇ ਦੇਖੋ ਜੀ ਅਸੀਂ ਬਹੁਤ ਇਨਕਸ਼ਾਫ ਕਰਤਾ। ਫਿਰ ਇਹਨੂੰ TV84 ਨੂੰ ਇਹ ਕਹਿ ਰਿਹਾ ਹੈ a project of various Khalistani activists including activists from Khalistan Affair Center and Sikhs for Justice। TV84 ਵੀ ਸਾਡਾ ਪਲੇਟਫਾਰਮ ਸਾਰਿਆਂ ਲਈ ਹੈ, ਪਰ ਇਹ ਕਹਿ ਰਹੇ ਨੇ ਵੀ TV84 ਨੂੰ ਖਾਲਿਸਤਾਨ ਅਫੇਅਰ ਸੈਂਟਰ ਔਰ ਸਿੱਖਸ ਫਾਰ ਜਸਟਿਸ ਰਨ ਕਰ ਰਹੇ। ਭਾਈ ਇਹ ਲੋਕਾਂ ਦਾ ਪਾਰਟ ਹੈ। ਗਲੋਬਲ ਸਿੱਖ ਮੀਡੀਆ ਫੋਰਮ ਜਿਹੜਾ ਹੈ ਨਾਨ ਪ੍ਰੋਫਿਟ ਦੇ ਥੱਲੇ ਕੰਮ ਕਰਦਾ ਔਰ ਐਂਡ ਦੇ ਵਿੱਚ ਉਹਨਾਂ ਨੇ ਦਿੱਤਾ ਵੀ ਹੈ ਕਿ ਜੀ ਇਹਨਾਂ ਨੇ 2019 ਚ ਗਲੋਬਲ ਸਿੱਖ ਮੀਡੀਅਮ ਫੋਰਮ ਥੱਲੇ ਜਿਹੜੀ ਟੈਕਸ ਰਿਟਰਨ ਫਾਈਲ ਕੀਤੀ ਹੈ $2,20,000 ਜਿਹੜਾ ਐਨੂਅਲ ਉਹਨਾਂ ਦਾ ਐਕਸਪੈਂਸ ਵੀ ਤੁਹਾਨੂੰ ਪਤਾ ਹੈ। ਹੁਣ ਇਸ ਸਾਰੀ ਰਿਪੋਰਟ ਚ ਜੋ ਕੱਢਣਾ ਚਾਹੁੰਦੇ ਸੀ ਲੱਭ ਨਹੀਂ ਹੈ ਹੀ ਨਹੀਂ ਹੈ। ਇਹ ਪ੍ਰੂਫ ਤਾਂ ਇਹ ਕਰਨਾ ਚਾਹੁੰਦੇ ਨੇ ਕਿ ਜੀ ਇਹ ਪਾਕਿਸਤਾਨ ਬੇਸਡ ਔਰ ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਪ੍ਰੋਜੈਕਟ ਆਫ ਵੇਰੀਅਸ ਖਾਲਿਸਤਾਨੀ ਐਕਟਿਵਿਸਟ ਟੂ ਆਨਰ ਕਸ਼ਮੀਰੀ ਮਾਰਟੀਅਰਸ ਡੇ ਕਿ ਕਸ਼ਮੀਰੀ ਸ਼ਹੀਦਾਂ ਦੇ ਦਿਨ ਤੇ ਗਏ। ਫੋਲੋਇੰਗ ਏ ਰੈਬਲ ਰਾਊਜ਼ਿੰਗ ਸਪੀਚ ਅਮਰਜੀਤ ਸਿੰਘ led the crowd in chants of India out of Khalistan, India out of Khalistan, ਰੈਬਲ ਰਾਊਜ਼ਿੰਗ ਕਿ ਵੀ ਇਹ ਲੂੰ ਕੰਡੇ ਖੜੀ ਕਰ ਦੇਣ ਵਾਲੀ ਸਪੀਚ ਕੀਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਆਊਟ ਆਫ ਕਸ਼ਮੀਰ, ਇੰਡੀਆ ਆਊਟ ਆਫ ਖਾਲਿਸਤਾਨ। ਉਹ ਤਾਂ ਭਾਈ ਤੁਸੀਂ ਪੁਰਾਣੀ ਰਿਪੋਰਟ ਗੱਲ, ਇਹ ਤਾਂ ਤੁਸੀਂ ਜੁਲਾਈ ਦੀ ਗੱਲ ਕਰ ਰਹੇ ਹੋ, ਤੁਸੀਂ ਆ ਜਾਣਾ 24 ਤਰੀਕ ਨੂੰ ਸਤੰਬਰ ਨੂੰ ਵਾਸ਼ਿੰਗਟਨ 'ਚ ਵੀ ਦੇਖ ਲੈਣਾ, ਉਹੀ ਨਾਰੇ ਅਸੀਂ ਲਾਉਣੇ ਨੇ ਇੰਡੀਆ ਆਊਟ ਆਫ ਖਾਲਿਸਤਾਨ। ਫਿਰ ਤੁਸੀਂ ਇੱਥੇ ਆ ਜਾਣਾ ਨਿਊਯਾਰਕ 25 ਨੂੰ, ਇੱਥੇ ਵੀ ਇੰਡੀਆ ਆਊਟ ਆਫ ਕਸ਼ਮੀਰ, ਇੰਡੀਆ ਆਊਟ ਆਫ ਖਾਲਿਸਤਾਨ। ਏਡੀ ਕਿਹੜੀ ਗੱਲ ਹੈ। ਲੇਕਿਨ ਇਸ ਸਾਰੇ ਦੇ ਥੱਲੇ ਕਿਉਂਕਿ ਵਕਤ ਹੋ ਗਿਆ, ਇਹ ਸਾਰੀ ਰਿਪੋਰਟ ਦੇ ਐਂਡ 'ਚ ਜਿਹੜੀਆਂ ਫਿਰ ਉਹਨਾਂ ਨੇ ਅਮਰੀਕਨ ਸਰਕਾਰ ਨੂੰ ਰਿਕਮੈਂਡੇਸ਼ਨਸ ਦਿੱਤੀਆਂ ਚੈਪਟਰ 5 ਫਾਈਨਲ policy recommendation ਕਿ ਭਾਈ include all groups responsible for terrorist attack in India in the list of designated global terrorist groups ਕਿ ਜਿਨ੍ਹਾਂ ਨੂੰ ਅਸੀਂ ਇੱਥੇ ਦਹਿਸ਼ਤਗਰਦ ਬਣਾਇਆ ਹੋਇਆ ਹੈ, ਤੁਸੀਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜੀ ਹੈ ਟੈਰਰਿਸਟ ਲਿਸਟ ਦੇ ਵਿੱਚ ਲਿਖਾਓ। Designate as terrorists the various individuals that India and US intelligence and law enforcement have established as being connected or designated terrorist entities ਕਿ ਜਿਨ੍ਹਾਂ ਨੂੰ ਅਸੀਂ ਟੈਰਰਿਸਟ ਕਹਿੰਦੇ ਆ ਤੁਸੀਂ ਵੀ ਉਹਨਾਂ ਨੂੰ ਟੈਰਰਿਸਟ ਕਹੋ। ਸਾਰੇ ਤੁਸੀਂ ਤਾਂ 3 ਮਿਲੀਅਨ ਸਿੱਖ ਕੌਮ ਨੂੰ ਕਹਿੰਦੇ ਹੋ, ਇਹ ਕਹਿੰਦੇ ਨੇ ਵੀ ਤੁਸੀਂ ਵੀ ਇਹਨਾਂ ਸਾਰਿਆਂ ਨੂੰ ਕਹੋ ਤੁਹਾਡੇ ਇੱਥੇ ਸਿੱਖ ਕਾਕਸ ਕਿਵੇਂ ਬਣ ਗਈ, ਸਿੱਖ ਮੀਡੀਆ ਕਿਵੇਂ ਬਣ ਗਿਆ, ਖਾਲਿਸਤਾਨ ਦੀ ਗੱਲ ਕਿਵੇਂ ਆਜ਼ਾਦੀ ਨਾਲ ਕਰਦੇ ਨੇ। ਫਿਰ ਉਹ ਕਹਿੰਦੇ ਨੇ ਅਪਲਾਈ ਟੈਰਰ ਫਾਈਨੈਂਸਿੰਗ ਲਾਜ਼ ਐਂਡ ਰੈਗੂਲੇਸ਼ਨਸ ਟੂ ਵੇਰੀਅਸ ਗਰੁੱਪਸ ਐਸਪਾਊਸਿੰਗ ਕਸ਼ਮੀਰੀ ਐਂਡ ਖਾਲਿਸਤਾਨੀ ਸੈਪਰੇਟਿਜ਼ਮ। ਭਾਈ ਇੱਥੇ ਹਰ ਡਾਲਰ ਕਾਊਂਟ ਹੁੰਦਾ ਹੈ। ਸਾਡਾ ਜੇ TV84 ਤੁਹਾਡੀਆਂ ਨਜ਼ਰਾਂ 'ਚ ਆਇਆ ਔਰ ਤੁਹਾਨੂੰ ਲੱਗਦਾ ਹੈ ਵੀ ਬਹੁਤ ਰੈਡੀਕਲ ਮੀਡੀਆ ਹੈ, ਉਹਦੇ ਨਾਨ ਪ੍ਰੋਫਿਟ ਦੇ ਥੱਲੇ ਤੁਹਾਡੀ ਇੱਕ ਪੈਨੀ ਕਾਊਂਟ ਹੁੰਦੀ ਹੈ। ਪ੍ਰੋਪਰ ਉਸ ਦਾ ਇੱਕ ਸਿਸਟਮ ਹੈ, ਉਹਦੀ ਪੇਰੋਲ ਬਣਦੀ ਹੈ, ਉਹਨੂੰ
ਜਿਹੜਾ ਉਹ ਟੈਕਸ ਫਾਈਲ ਕੀਤਾ ਹੈ। ਔਰ ਇਸ ਸਾਰੀ ਰਿਪੋਰਟ 'ਚ ਉਹਨਾਂ ਨੇ ਕਿਹਾ ਜੀ ਕੋਈ ਲਿੰਕ ਲੱਭਿਆ ਨਹੀਂ ਹੈ ਕਿ ਵੀ ਪੈਸਾ ਕਿੱਥੋਂ ਆ ਰਿਹਾ ਹੈ। ਦੇਖੋ ਤੇ ਫਿਰ ਤੁਹਾਡਾ ਬਾਕੀ ਤਾਂ ਫਰਸਟ ਅਮੈਂਡਮੈਂਟ ਤੁਹਾਨੂੰ ਹੱਕ ਦਿੰਦਾ ਹੈ। ਲੇਕਿਨ ਗੱਲ ਇਹੀ ਹੈ ਵੀ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਇਸ ਸਾਰੇ ਦੇ ਥੱਲੇ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ। ਫਿਰ ਉਹਨੇ ਕਿਹਾ ਕਿ ਇਨਵੈਸਟੀਗੇਟ apply terror financing laws and regulations to the various groups espousing Kashmiri and Khalistani separatists. Financing law ਬਣਾਓ ਕਿ ਵੀ ਇਹਨਾਂ ਨੂੰ ਕੋਈ ਨਾ ਦੇ ਪੈਸਾ ਨਾ ਇਹ ਅੱਗੇ ਦੇਣ। Investigate US based groups espousing Kashmiri and Khalistan separatism for possible violations of US laws related to foreign funding. ਵੀ foreign funding ਕਿੱਥੋਂ ਆ ਰਹੀ ਹੈ? ਜੇ foreign ਵਾਲੇ ਫੰਡ ਕਰਨ ਜੋਗੇ ਹੁੰਦੇ ਤੇ ਹੁਣ ਤੱਕ ਤੁਹਾਡੇ ਚੌਂਟੇ ਚੱਕੇ ਹੁੰਦੇ। ਅਸੀਂ ਤਾਂ ਆਪਣੇ ਬਲਬੂਤੇ ਦੇ ਉੱਤੇ ਔਰ ਰੋਜ਼ਾਨਾ ਜੇ ਅਸੀਂ ਕਹੀਏ ਕਿ ਭਾਈ ਉਹ ਕਿਰਤੀ ਗੁਰਸਿੱਖ ਜਿਹੜੇ ਆਪਣੀ ਕਿਰਤ ਕਮਾਈ ਚੋਂ ਦਿੰਦੇ ਨੇ, ਇਸ ਤਾਂ ਪਬਲਿਕ ਰਿਕਾਰਡ ਹੈ, ਇਹਨਾਂ ਦੀ ਵੀ ਲਿਸਟ ਬਣਾ ਕੇ ਰੱਖ ਲਿਓ ਕਿ ਉਹ ਜੀ ਵੀ ਟੈਰਰ ਫੰਡਿੰਗ ਹੈ। ਔਰ ਇਸ ਸਾਰੇ ਅਖੀਰ ਚ ਉਹਨਾਂ ਨੇ ਰਿਕਮੈਂਡ ਕੀਤਾ ਹੈ ਯੂਜ਼ ਲੀਗਲ ਮੀਨਸ ਐਸਟੈਬਲਿਸ਼ਡ ਸਪੈਸੀਫਿਕਲੀ ਟੂ ਕੰਬੈਟ ਟੈਰਰਿਜ਼ਮ including FISA warrants to monitor suspected Kashmiri and Khalistani terrorism sympathizers and advocates। ਇਹ FISA law ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਦਹਿਸ਼ਤਗਰਦੀ ਦੇ ਥੱਲੇ ਇਹਨਾਂ ਦੇ ਉੱਤੇ ਅੱਖ ਰੱਖੋ, ਇਹਨਾਂ ਦੇ ਫੋਨ ਟੈਪ ਕਰੋ, ਇਸ ਸਾਰੇ ਨੂੰ ਦੂਸਰਾ ਕਰੋ। ਫਿਰ ਉਹਨਾਂ ਨੇ ਇਸ ਸਾਰੇ ਦੀ ਨਾਲ ਆਪਣੀ ਰਿਪੋਰਟ ਨੂੰ ਐਂਡ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨੂੰ ਅਸੀਂ ਬੈਜ ਆਫ ਆਨਰ ਸਮਝਦੇ ਹਾਂ। ਇਸ ਗੱਲ ਦਾ ਕੋਈ ਭੁਲੇਖਾ ਨਾ ਹੋਏ ਕਿ ਵੀ ਜਦੋਂ ਦੁਸ਼ਮਣ ਨੂੰ ਕੋਈ ਚੀਜ਼ ਰੜਕੇ ਆਪਣਿਆਂ ਨੂੰ ਸ਼ਾਇਦ ਇਸ ਦਾ ਅਹਿਸਾਸ ਨਾ ਹੋਏ ਕਿ ਟੀਵੀ 84 ਦੀ ਕੀ ਅਹਿਮੀਅਤ ਹੈ। ਉਹਨੂੰ ਲੱਗਿਆ ਵੀ ਐਵੇਂ ਇਕੱਠੇ ਹੋ ਜਾਂਦੇ ਨੇ ਸ਼ਾਮ ਨੂੰ ਘੰਟਾ ਡੇਢ ਘੰਟਾ ਜਬਲੀਆਂ ਮਾਰ ਕੇ ਘਰ ਨੂੰ ਚਲੇ ਜਾਂਦੇ ਨੇ। ਇਹ ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਕਿ ਮੀਡੀਆ ਦੀ ਇੰਪੋਰਟੈਂਸ ਕੀ ਹੈ। ਉਹਨਾਂ ਨੂੰ ਟੀਵੀ 84 ਜਿਹੜਾ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਵੈਲ ਵਿਦਨ ਦਾ ਐਂਬਿਟ ਆਫ US ਲਾਅ ਐਕਟ ਕਰਦਾ ਹੈ। ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਔਰ ਇਹ ਸਾਡਾ ਫਰਮ ਫੇਥ ਹੈ, ਬਿਲੀਫ ਹੈ, ਕੋਈ ਅੱਜ ਦਾ ਨਹੀਂ ਹੈ। ਜਿਸ ਦਿਨ ਅਸੀਂ ਫਰਵਰੀ 1992 ਦੇ ਵਿੱਚ ਸ਼ੁਰੂਆਤ ਕੀਤੀ ਸੀ, ਪਹਿਲੀ ਟੀਮ ਅਮਰੀਕਨ FBI ਦੀ ਮਿਲਣ ਆਈ। ਉਹਨਾਂ ਨੂੰ ਮੈਂ ਕਿਹਾ ਜੀ ਅਸੀਂ ਭਾਰਤ ਦੇ ਖਿਲਾਫ ਸਾਡੀ ਸਟਰਗਲ ਹੈ, ਅਸੀਂ ਤੁਹਾਡਾ ਹਰ ਕਾਨੂੰਨ ਮੰਨਣਾ ਹੈ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਦਿੱਤਾ ਹੈ। ਕਿਸੇ ਵੀ ਕਿਸਮ ਦਾ ਕੋਈ ਵੀ ਪਾਰਟ ਜਿਹੜਾ ਅਗੇਂਸਟ ਦਾ ਲਾਅ ਹੈ ਨਾ ਹੀ ਇਹ ਹੋਏਗਾ, ਨਾ ਹੀ ਅਸੀਂ ਕਿਸੇ ਐਸੇ ਨਾਲ ਅਸੀਂ ਆਪਣਾ ਆਜ਼ਾਦ ਮੁਲਕ ਚਾਹੁੰਦੇ ਹਾਂ। ਸਾਡੀ ਪਰਸੀਕਿਊਸ਼ਨ ਸਾਡੇ ਲਈ ਕੋਈ ਚੋਇਸ ਨਹੀਂ ਹੈ ਔਰ ਇਹ ਅਸੀਂ UN ਚਾਰਟਰ ਵੀ ਹੈ ਔਰ ਅਮਰੀਕਾ ਖੁਦ ਜਿਹੜਾ ਕਿ ਆਜ਼ਾਦੀ ਦਾ ਮੁਦਈ ਹੈ। ਔਰ ਇਹੀ ਅਸੀਂ ਇਸ ਰਿਪੋਰਟ ਨੂੰ ਵੀ ਰਿਸਪੌਂਡ ਕਰਨਾ ਚਾਹੁੰਦੇ ਹਾਂ ਕਿ ਇਹ ਇੰਡੀਅਨ ਪੈਸਿਆਂ ਦੇ ਨਾਲ ਬਣਿਆ ਹੋਇਆ ਇਹ ਹਡਸਨ ਇੰਸਟੀਚਿਊਟ, ਹਕਾਨੀ ਤੇ ਪਾਂਡੇ ਦਾ ਜਿਹੜਾ ਥਿੰਕ ਟੈਂਕ ਹੈ, ਇਹਨਾਂ ਨੇ ਸਾਨੂੰ ਬਹੁਤ ਆਨਰ ਦਿੱਤਾ ਹੈ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਅਸੀਂ ਤਾਂ ਨਾ ਚੀਜ਼ ਜਿਸ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਪਛਾਣਦਾ। ਕਈ ਵਾਰ ਆਪਣਿਆਂ ਨੂੰ ਵੀ ਲੱਗਦਾ ਹੈ ਕਿ ਜੀ ਇਹ ਜਿਹੜੇ ਨੇ ਉਹ ਬਾਕੀ ਮੁਲਕਾਂ ਦੀ ਐਡਵੋਕੇਸੀ ਕਰਦੇ ਨੇ, ਸਾਡੀ ਗੱਲ ਘੱਟ ਕਰਦੇ ਨੇ। ਇਹ ਦੁਸ਼ਮਣ ਨੂੰ ਦੇਖ ਲਓ ਕਿ ਵੀ ਉਹਨਾਂ ਨੂੰ ਤੁਸੀਂ ਬੈਠ ਕੇ ਕਹੋ ਜੀ ਬਾਦਲ ਨੇ ਕਿਹਾ, ਅਮਰਿੰਦਰ, ਇਹਨਾਂ ਨੂੰ ਕੋਈ ਤਕਲੀਫ ਨਹੀਂ। ਤੁਸੀਂ ਜਦੋਂ ਆਪਣੀ ਪਿਕਚਰ ਜੀਓ ਪੋਲਿਟਿਕਸ 'ਚ ਚਾਈਨਾ, ਪਾਕਿਸਤਾਨ, ਅਮਰੀਕਾ 'ਚ ਤੁਹਾਡਾ ਰੋਲ ਉਹ ਸਿੱਖ ਕੌਕਸ ਦਾ ਹੋਏ, ਪੋਲੀਟੀਕਲੀ ਹੋਏ, ਉਹ ਸਾਰੇ ਨੂੰ ਹੋਏ ਤੇ ਇਹਨਾਂ ਨੂੰ ਇੰਨੀ ਤਕਲੀਫ ਹੈ ਕਿ ਇਹ ਇੱਥੇ ਪੈਸੇ ਦੇ ਕੇ ਰਿਪੋਰਟ ਲਿਖਵਾਉਂਦੇ ਨੇ ਹਡਸਨ ਇੰਸਟੀਚਿਊਟ ਤੋਂ। ਉੱਥੇ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਉਹ ਖਾਸ ਤੌਰ ਤੇ ਕਹਿੰਦਾ ਦੇਖੋ ਜੀ ਹੁਣ ਤਾਂ ਸਾਹਮਣੇ ਆ ਗਿਆ ਤੇ ਮੋਦੀ ਰਾਹੀਂ ਹੁਣ ਇਹ ਕਹਾਣ ਗਏ ਕਿ ਜੀ ਇਹ ਸਾਨੂੰ ਸੌਣ ਨਹੀਂ ਦਿੰਦੇ ਰਾਤ ਨੂੰ, ਘੱਟੋ ਘੱਟ ਜਿਹੜਾ ਹੈ ਵੀ ਸਾਨੂੰ ਮੱਛਰ ਵੀ ਲੜਦੇ ਨੇ। ਹੁਣ ਮੱਛਰਦਾਨੀ ਦਾ ਪ੍ਰਬੰਧ ਤਾਂ ਅਸੀਂ ਕਰ ਸਕਦੇ ਹਾਂ ਪਰ ਜਿਹੜੇ ਚਲੂਣੇ ਲੜਨੇ ਨੇ ਉਹਦਾ ਪ੍ਰਬੰਧ ਅਸੀਂ ਨਹੀਂ ਕਰ ਸਕਦੇ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london number 4 khalistan.uk london for khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਇਹਨੂੰ ਜਾਪਦਾ ਹੈ ਕਿ ਭਾਰਤ ਨੂੰ ਅਮਰੀਕਾ ਹੁਣ ਇੱਕ ਫਜ਼ੂਲ ਮੁਲਕ ਵਜੋਂ ਦੇਖਦਾ ਹੈ। ਜਦੋਂ ਅਮਰੀਕਾ ਨੇ ਭਾਰਤ ਨੂੰ ਆਸਟ੍ਰੇਲੀਆ ਤੇ ਜਾਪਾਨ ਦੇ ਨਾਲ ਕੁਆਡ ਦਾ ਮੈਂਬਰ ਬਣਾਇਆ ਸੀ ਤਾਂ ਅਮਰੀਕਾ ਨੂੰ ਲੱਗਦਾ ਸੀ ਕਿ ਭਾਰਤ ਚੀਨ ਦੇ ਖਿਲਾਫ ਖਲੋ ਸਕਦਾ ਹੈ, ਪਰ ਹੁਣ ਅਮਰੀਕਾ ਨੇ ਯੂਕੇ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਔਕਸ ਪੈਕਟ ਸਾਈਨ ਕੀਤਾ ਹੈ। ਇਸ ਔਕਸ ਪੈਕਟ ਦੀ ਇੰਪੋਰਟੈਂਸ ਕੀ ਹੈ ਅਤੇ ਭਾਰਤ ਕਿਉਂ ਅਨਇੰਪੋਰਟੈਂਟ ਬਣ ਗਿਆ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਵੈਸੇ ਤਾਂ ਵੱਡਿਆਂ ਲੋਕਾਂ ਦੀਆਂ ਵੱਡੀਆਂ ਗੱਲਾਂ ਜੀ ਤੇ ਵੱਡਿਆਂ ਲੋਕਾਂ ਦੇ ਵੱਡੇ ਸ਼ੌਕ ਜਦੋਂ ਕੁਆਡ ਹੋਂਦ ਦੇ ਵਿੱਚ ਲਿਆਂਦਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ, ਜ਼ਾਹਰ ਹੈ ਕੁਆਡ ਦਾ ਮਤਲਬ 4 ਤੋਂ ਸੀ ਕਿ ਅਮਰੀਕਾ ਨੇ ਆਸਟ੍ਰੇਲੀਆ, ਜਾਪਾਨ, ਇੰਡੀਆ ਇਹਨਾਂ ਨੂੰ ਇੱਕ ਔਰ ਆਪਣੀ ਸਰਦਾਰੀ ਥੱਲੇ ਇੱਕ ਗਰੁੱਪਿੰਗ ਦੇ ਵਿੱਚ ਲਿਆਂਦਾ। ਔਰ ਰਸ਼ੀਆ ਨੇ ਇਸ ਦਾ ਠੀਕ ਮਤਲਬ ਸਮਝਿਆ ਜਦੋਂ ਰਸ਼ੀਆ ਨੇ ਇਸ ਨੂੰ ਡਿਸਕ੍ਰਾਈਬ ਕਰਨ ਲੱਗਿਆ ਕਿ ਇੰਡੋ ਪੈਸੀਫਿਕ ਤਾਂ ਨਹੀਂ ਕਹਿੰਦੇ, ਸਾਊਥ ਏਸ਼ੀਅਨ ਨੈਟੋ। ਕਿ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ 2 ਸੁਪਰ ਪਾਵਰਸ ਐਮਰਜ ਹੋਈਆਂ ਸਾਈਮਲਟੇਨੀਅਸਲੀ, ਅਮਰੀਕਾ ਔਰ ਸੋਵੀਅਤ ਯੂਨੀਅਨ, ਬ੍ਰਿਟਿਸ਼ ਅੰਪਾਇਰ ਸੈਕੰਡਰੀ ਰੋਲ 'ਚ ਆ ਗਿਆ। ਹਾਲਾਂਕਿ ਉਹਨੇ ਅਮਰੀਕਾ ਦਾ ਪੱਲਾ ਘੁੱਟ ਕੇ ਫੜ ਲਿਆ। ਔਰ ਅੱਜ ਜਦੋਂ ਅਸੀਂ ਇਸ ਜਿਹੜਾ ਔਕਸ ਦੀ ਗੱਲ ਕਰਾਂਗੇ ਕਿ ਕਿਵੇਂ ਇਹ ਇਸ ਨੂੰ ਨਿਊ ਵਾਈਟ ਮੈਨਸ ਡਿਫੈਂਸ ਕਲੱਬ ਕਿਹਾ ਜਾਏ ਤਾਂ ਮੋਰ ਐਪਰੋਪਰੀਏਟ ਹੋਏਗਾ। ਲੇਕਿਨ ਇਸ ਤੋਂ ਪਹਿਲਾਂ ਥੋੜਾ ਇਸ ਪਿਛੋਕੜ ਨੂੰ ਜਾਣਨਾ ਜ਼ਰੂਰੀ ਹੈ ਕਿ ਇਹ 2 ਪਾਵਰਸ ਸੋਵੀਅਤ ਯੂਨੀਅਨ ਔਰ ਅਮਰੀਕਾ ਐਮਰਜ ਹੋਇਆ ਔਰ ਜ਼ਾਹਰ ਹੈ ਕਿ ਈਸਟਰਨ ਯੂਰਪ ਦੇ ਲਗਭਗ ਸਾਰੇ ਦੇਸ਼ ਮੁਲਕ ਸੋਵੀਅਤ ਯੂਨੀਅਨ ਦੇ ਇਨਫਲੂਐਂਸ ਥੱਲੇ ਸੀ ਔਰ ਵੈਸਟਰਨ ਯੂਰਪ ਅਮਰੀਕਾ ਦੇ ਇਨਫਲੂਐਂਸ ਥੱਲੇ ਸੀ। ਸੋ ਕਮਿਊਨਿਜ਼ਮ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ ਔਰ ਜਿਵੇਂ ਖਰੁਸ਼ਚੇਫ ਦੀ ਇੱਕ ਸਟੇਟਮੈਂਟ ਅਸੀਂ ਅਕਸਰ ਦੁਹਰਾਉਂਦੇ ਹਾਂ ਜਿਹਦੇ 'ਚ ਉਹਨੇ ਕਿਹਾ ਸੀ ਕਿ ਅੱਜ ਜਿਹੜਾ ਅਮਰੀਕਾ ਹੈ ਇਹਨਾਂ ਦੇ ਗ੍ਰੈਂਡ ਸਨਸ ਐਂਡ ਗ੍ਰੇਟ ਗ੍ਰੈਂਡ ਸਨਸ ਕਮਿਊਨਿਸਟ ਹੋਣਗੇ। ਜੀ ਯੂਰਪ ਦੇ ਵਿੱਚ ਸੋਵੀਅਤ ਯੂਨੀਅਨ ਮੁਲਕ ਸੀ, ਉਸ ਦਾ ਪ੍ਰਭਾਵ ਘਟੇ ਔਰ ਉਹ ਮਿਲੀਟੈਰੀਲੀ ਵੀ ਕੋਈ ਚੈਲੰਜ ਨਾ ਹੋਏ, ਇਹਨਾਂ ਨੇ ਜਿਹੜਾ ਹੈ ਉਹ ਨੈਟੋ ਦਾ ਗਠਨ ਕੀਤਾ। ਔਰ ਜ਼ਾਹਰ ਹੈ ਕਿ ਵੀ ਇਹ ਨੈਟੋ ਜਿਹੜੀ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਵੈਸਟਰਨ ਯੂਰਪ ਔਰ ਈਵਨ ਹਾਲਾਂਕਿ ਅੱਜ ਤੱਕ ਟਰਕੀ ਨੂੰ ਯੂਰਪੀਅਨ ਯੂਨੀਅਨ 'ਚ ਵੜਨ ਨਹੀਂ ਦਿੱਤਾ ਗਿਆ ਪਰ ਉਹ ਉਸ ਨੈਟੋ ਦਾ ਹਿੱਸਾ ਰਿਹਾ। ਔਰ ਇਸ ਸਾਰੇ ਦਾ ਮਤਲਬ ਸੀ ਕਿ ਸੋਵੀਅਤ ਯੂਨੀਅਨ ਨੂੰ ਕਰਟੇਲ ਕਰਨਾ। ਜਦੋਂ ਸੋਵੀਅਤ ਯੂਨੀਅਨ ਦਾ ਭੋਗ ਪੈ ਗਿਆ 1999-90 ਤੱਕ ਪਹੁੰਚਦੇ ਆ, ਉਹ ਡਿਸੀਪੇਟ ਹੋਇਆ, 15 ਉਹਦੇ ਟੁਕੜੇ ਹੋਏ, ਅਮਰੀਕਾ ਇੱਕ ਓਨਲੀ ਸੁਪਰ ਪਾਵਰ ਦੇ ਤੌਰ ਤੇ ਐਮਰਜ ਹੋਇਆ ਔਰ ਲਗਭਗ 10-11 ਸਾਲ ਫਿਰ ਅਮਰੀਕਾ ਨੇ ਚਮਦੀਆਂ ਚਲਾਈਆਂ। 9/11 ਤੋਂ ਬਾਅਦ ਜਦੋਂ ਨਵਾਂ ਚੈਲੰਜ ਇੱਕ ਸਾਹਮਣੇ ਆਇਆ ਔਰ ਕਮਿਊਨਿਜ਼ਮ ਖਤਮ ਹੋ ਚੁੱਕਾ ਸੀ, ਫਿਰ ਜਿਹੜਾ ਇਸਲਾਮੋਫੋਬੀਆ ਦਾ ਇੱਕ ਦੌਰ ਸ਼ੁਰੂ ਹੋਇਆ ਔਰ ਉਹ ਸਾਰੀ ਕਹਾਣੀ ਅਸੀਂ ਅਕਸਰ ਬਿਆਨਦੇ ਕਿ ਫਿਰ ਇਸ ਸਾਰੇ ਪੀਰੀਅਡ ਦੇ ਵਿੱਚ 80s ਤੋਂ ਬਾਅਦ ਚਾਈਨਾ ਜਿਹੜਾ ਕੱਲਾ ਮਿਲੀਟਰੀ ਮਾਈਟ ਤਾਂ ਅੱਜ ਵੀ ਉਹਨਾਂ ਦਾ ਅਮਰੀਕਾ ਦੇ ਸਾਹਮਣੇ ਨਹੀਂ ਹੈ, ਲੇਕਿਨ ਇਕਨੋਮਿਕਲ ਉਹ ਸੈਕੰਡ ਵੱਡੀ ਇਕਨੋਮੀ $15 ਟ੍ਰਿਲੀਅਨ ਦੀ ਆਈ ਔਰ ਹੌਲੀ ਜਦੋਂ ਤੱਕ ਹੁਣ ਅਸੀਂ ਇਹਨਾਂ 20 ਸਾਲਾਂ 'ਚ ਗੱਲ ਕਰਦੇ ਹਾਂ ਕਿ ਮਿਲੀਟੈਰੀਲੀ ਵੀ ਖਾਸ ਤੌਰ ਤੇ ਨੇਵੀ ਦੇ ਮਾਮਲੇ ਦੇ ਵਿੱਚ ਚੀਨ ਦੇ ਕੋਲ ਜ਼ਿਆਦਾ ਸ਼ਿਪਸ ਨੇ ਈਵਨ ਐਜ਼ ਕੰਪੇਅਰ ਟੂ ਅਮਰੀਕਾ। ਹਾਲਾਂਕਿ ਇਹਨਾਂ ਦੀ ਸਫਿਸਟੀਕੇਸ਼ਨ ਦਾ ਕੋਈ ਮੁਕਾਬਲਾ ਨਹੀਂ ਹੈ ਔਰ ਕੱਲਾ ਇਹੀ ਨਹੀਂ, ਚਾਈਨਾ ਇੱਕ ਇਕਨੋਮਿਕਲ ਚੈਲੰਜ ਬਣ ਕੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਉਹਨਾਂ ਦਾ ਦਾਇਰਾ ਜਦੋਂ ਫੈਲਿਆ ਤਾਂ ਅਮਰੀਕਾ ਦਾ ਫੋਕਸ ਇੱਕਦਮ ਜਿਹੜਾ ਉਹ ਜਿਹਨੂੰ ਇਹਨਾਂ ਨੇ ਇੰਡੋ ਪੈਸੀਫਿਕ ਦਾ ਨਾਂ ਦਿੱਤਾ ਹੈ, ਪਹਿਲਾਂ ਸਾਊਥ ਚਾਈਨਾ ਸੀ ਦੇ ਵਿੱਚ ਚੀਨ ਨੂੰ ਘੇਰਨ ਦੀ ਲਾਈਨ ਥੱਲੇ ਫਿਲੀਪੀਨਸ, ਵੀਅਤਨਾਮ, ਜਾਪਾਨ, ਕਿਉਂਕਿ ਆਸਟ੍ਰੇਲੀਆ ਦੇ ਤਾਂ ਐਕਸਪੋਰਟ ਵੀ ਕਾਫੀ ਚਾਈਨਾ ਦੇ ਨਾਲ ਡਿਪੈਂਡ ਕਰਦੀ ਹੈ,
ਸੋ ਉਹ ਥੋੜਾ ਲੋ ਲਾਈਂਗ ਸੀ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਇਹ ਅਲਟੀਮੇਟਲੀ ਬ੍ਰਿਟਿਸ਼ ਕਾਲੋਨੀਜ਼ ਹੀ ਰਹੀਆਂ ਨੇ ਔਰ ਅੱਜ ਵੀ ਬ੍ਰਿਟਿਸ਼ ਇਨਫਲੂਐਂਸ ਹੈ। ਜਿੱਧਰ ਬ੍ਰਿਟਨ ਨੇ ਜਾਣਾ ਉਧਰ ਹੀ ਇਹਨਾਂ ਨੇ ਜਾਣਾ। ਸੋ ਇਸ ਸਾਰੇ ਦੇ ਮੱਦੇਨਜ਼ਰ ਹਾਲਾਂਕਿ ਬਹੁਤ ਸਾਰੇ ਇਸ ਕਿਸਮ ਦੇ ਕਲੱਬ ਈਵਨ ਕੁਆਡ ਬਣਾਉਣ ਤੋਂ ਵੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਅਮਰੀਕਾ ਦੇਖ ਰਿਹਾ ਸੀ ਵੀ ਚਾਈਨਾ ਨੂੰ ਪਾਣੀਆਂ ਦੇ ਵਿੱਚ ਉੱਥੇ ਕਿਵੇਂ, ਔਰ ਇਹ ਜਿਹੜੇ ਵੀ ਐਕਸਪਰਟ ਨੇ ਕਹਿੰਦੇ ਨੇ ਵੀ ਆਉਣ ਵਾਲੇ ਪੀਰੀਅਡ ਦੀਆਂ ਜੰਗਾਂ ਧਰਤੀ ਦੇ ਉੱਤੇ ਨਹੀਂ, ਜ਼ਮੀਨ ਤੇ ਨਹੀਂ, ਪਾਣੀ 'ਚ ਲੜੀਆਂ ਜਾਣਗੀਆਂ। ਔਰ ਪਾਣੀਆਂ 'ਚ ਸਾਊਥ ਚਾਈਨਾ ਸੀ ਹੈ ਵੱਡਾ, ਆਸਟ੍ਰੇਲੀਆ ਵੀ ਉੱਥੇ ਬੈਠਾ ਹੋਇਆ ਹੈ, ਔਰ ਪੈਸੀਫਿਕ, ਇੰਡੀਅਨ ਓਸ਼ਨ, ਅਰੇਬਿਕ ਓਸ਼ਨ ਚਾਈਨਾ ਲਈ ਗਵਾਦਰ ਦੀ ਪੋਰਟ ਇਸ ਲਈ ਇੰਪੋਰਟੈਂਟ ਬਣੀ ਕਿ ਸਟੇਟ ਆਫ ਮਲਾਕਾ 'ਚ ਉਹਨੂੰ ਬਲੌਕ ਨਾ ਕਰਨ। ਸੋ ਇਸ ਸਾਰੀ ਬੈਕਗਰਾਉਂਡ ਦੇ ਵਿੱਚ ਕੁਆਡ ਦੇ ਥੱਲੇ ਇੰਡੀਆ ਨੂੰ ਵੀ ਘੜੀਸ ਕੇ, ਹਾਲਾਂਕਿ ਇੰਡੀਆ ਦੀ ਨੇਵੀ ਬੜੀ ਇਨਸਿਗਨੀਫੀਕੈਂਟ ਹੈ, ਲੇਕਿਨ ਆਸਟ੍ਰੇਲੀਆ ਔਰ ਅਮਰੀਕਾ ਕਿਉਂਕਿ ਉੱਤੇ ਬੈਠਾ ਸੀ ਕਿ ਜਾਪਾਨ, ਇਹਨਾਂ ਨੂੰ ਅਸੀਂ ਉਸ ਲੈਵਲ ਤੇ ਲਿਆਵਾਂਗੇ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਡਿਵੈਲਪਮੈਂਟ ਉਹਨਾਂ ਨੇ ਹੋਰ ਇਸੇ ਦੌਰਾਨ ਅਮਰੀਕਾ ਨੇ ਕੀਤੀ। ਇੱਕ 5 ਆਈਜ਼ ਦੇ ਨਾਂ ਥੱਲੇ ਇੱਕ ਗਰੁੱਪ ਫਲੋਟ ਕੀਤਾ ਸੀ ਜਿਹਦੇ 'ਚ ਇਹੀ 3 ਜਿਹੜੇ ਕਿ ਹੁਣ ਆਕਸ, ਜਦੋਂ ਅਸੀਂ ਆਕਸ ਕਹਿੰਦੇ ਹਾਂ ਤੇ ਆਸਟ੍ਰੇਲੀਆ, UK, US, ਇਹ ਜੋ ਲਿਖੋਗੇ ਲੱਗਦਾ ਤਾਂ ਵੈਸੇ ਇਵੇਂ ਹੀ ਹੈ ਕਿ ਔਕਵਰਡ ਜਾਂ ਕੋਈ ਮਾੜਾ ਸ਼ਗਨ ਹੈ, ਵੀ ਪਤਾ ਨਹੀਂ ਮਾੜਾ ਹੀ ਸ਼ਗਨ ਸਾਬਤ ਹੋਣਾ, ਪਰ ਆਕਸ ਲੱਗਦਾ ਹੀ ਔਕਵਰਡ ਵਰਗਾ ਹੈ। ਉਹ ਈਵਨ ਬਾਈਡਨ ਨੇ ਵੀ ਕਿਹਾ, ਉਹਨੇ ਕਿਹਾ ਵੀ ਨਾ ਤਾਂ ਬੜਾ ਆਡ ਹੈ ਪਰ ਜ਼ਰੂਰੀ ਬੜਾ ਹੈ। ਹੁਣ ਜਿਹੜਾ ਉਹਨਾਂ ਨੇ ਇੰਟੈਲੀਜੈਂਸ ਗੈਦਰਿੰਗ ਦੇ ਲਈ ਆਲਰੇਡੀ ਇਹਨਾਂ ਤਿੰਨਾਂ ਦੇ ਨਾਲ 2 ਹੋਰ ਮੁਲਕ ਜਿਹੜੇ ਹੁਣ ਆਕਸ ਦਾ ਹਿੱਸਾ ਨਹੀਂ ਨੇ ਡਿਊ ਟੂ ਡਿਫਰੈਂਟ ਰੀਜ਼ਨਸ, ਕੈਨੇਡਾ ਐਂਡ ਨਿਊਜ਼ੀਲੈਂਡ, ਬਿਲਕੁਲ ਇਹ ਵੀ ਉਹਦਾ ਹਿੱਸਾ ਸੀ। ਇਹਨੂੰ 5 ਆਈਜ਼ ਕਿ ਵੀ ਇੰਟੈਲੀਜੈਂਸ ਸ਼ੇਅਰਿੰਗ, ਇਹ ਵੀ ਜੇ ਅਸੀਂ ਦੇਖੀਏ ਵੀ ਚਲੋ ਕੈਨੇਡਾ ਤਾਂ ਇੱਥੇ ਹੈ, ਨਿਊਜ਼ੀਲੈਂਡ ਆਸਟ੍ਰੇਲੀਆ ਦੇ ਗੁਆਂਢ 'ਚ ਹੈ, ਚੀਨ ਦੇ ਨਾਲ ਵੀ ਪਹੁੰਚ ਜਾਂਦਾ ਪਾਣੀਆਂ 'ਚ ਆਈਲੈਂਡ, ਸੋ ਉਹਨੂੰ ਉੱਥੇ ਘੇਰਨ ਦੀ ਜਿਹੜਾ ਸੀ ਹੁਣ ਆਲ ਆਫ ਏ ਸਡਨ ਜਦੋਂ ਅੱਜ ਸਾਰੇ ਲੋਕ ਉੱਠੇ ਸਵੇਰੇ, ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੇ ਨੇ ਵਰਚੁਅਲ ਕਾਨਫਰੰਸ ਹੋ ਰਹੀ ਹੈ, ਬਾਈਡਨ ਹੈ, ਜਿਹੜੇ ਨੇ ਬੋਰਿਸ ਜੌਨਸਨ ਹੈ ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਨੇ। ਹਾਲਾਂਕਿ ਵਿਚਾਰੇ ਬਾਈਡਨ ਹੁਣ ਬਜ਼ੁਰਗ ਹੋ ਗਏ ਨੇ, ਉਹ ਕਹਿੰਦੇ ਉਹਨੂੰ ਉਹਦਾ ਨਾਂ ਭੁੱਲ ਗਏ ਸਕਾਟ ਮੋਰਿਸਨ ਦਾ, ਫਿਰ ਉਹਨੇ ਕਿਹਾ ਫੈਲੋ ਅੰਡਰ ਫੈਲੋ ਉਹ ਜਿਹੜਾ ਬੈਠਾ ਹੈ। ਲੇਕਿਨ ਮਤਲਬ ਸਕਾਟ ਮੋਰਿਸਨ ਔਰ ਬੋਰਿਸ ਜੌਨਸਨ ਔਰ ਬਾਈਡਨ, ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਜਿਹੜਾ ਇਹ ਆਕਸ ਬਣਾ ਰਹੇ, ਇਹ ਸਾਡਾ ਪੈਕਟ ਹੈ ਔਰ ਇਹ ਜਿਹੜਾ ਇਸ ਸਾਰੇ 'ਚ ਆਸਟ੍ਰੇਲੀਆ ਨੂੰ ਅਸੀਂ ਜਿਹੜੀਆਂ ਨੇ ਉਹ ਸਬਮੈਰੀਨਸ ਜਿਹੜੀਆਂ ਹੁਣ ਇਹਦੇ 'ਚ 2 ਪਾਰਟ ਜਿਹੜੇ ਨੇ, ਮੈਂ ਔਰ ਖਾਸ ਤੌਰ ਤੇ ਮੈਂ ਇਹਨਾਂ ਦੀ BBC ਦੀ ਸਟੋਰੀ ਤੇ ਹੀ ਜਾ ਰਹੇ ਹਾਂ ਕਿ ਵੀ ਨਿਊਕਲੀਅਰ ਪਾਵਰਡ ਸਬਮੈਰੀਨਸ ਇਹ ਅਸੀਂ ਆਸਟ੍ਰੇਲੀਆ 'ਚ ਬਣਨਗੇ। ਹੁਣ ਆਸਟ੍ਰੇਲੀਆ ਸਿਗਨੇਟਰੀ ਹੈ ਜਿਹੜਾ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਹੈ NPT, ਉਹਦੇ ਥੱਲੇ ਵੀ ਅਸੀਂ ਨਿਊਕਲੀਅਰ ਨਹੀਂ ਬਣਾਵਾਂਗੇ। ਨਿਊਜ਼ੀਲੈਂਡ ਵੀ ਹੈ, ਜ਼ਾਰ ਹੈ, ਕੈਨੇਡਾ ਵੀ ਹੈ। ਹੁਣ ਕਿਉਂਕਿ ਇਸ ਸਾਰੇ ਦੇ ਵਿੱਚ ਜਦੋਂ ਹੁਣ ਬਹੁਤ ਵਾਰੀ ਇਹ ਮੈਂ ਵੀ ਪਹਿਲੀ ਸਟੇਜ ਤੇ ਜਦੋਂ ਦੇਖਿਆ, ਮੈਂ ਕਿਹਾ ਜੀ ਇਹ ਨਿਊਕਲੀਅਰ ਪਾਵਰਡ ਸਬਮੈਰੀਨ ਦਾ ਮਤਲਬ ਇਹ ਹੈ ਕਿ ਬਈ ਉੱਥੇ ਨਿਊਕਲੀਅਰ ਰਿਐਕਟਰ ਜਾਂ ਦੂਜੇ ਹੋਣਗੇ। ਫਿਰ ਇਹ ਆਇਆ ਵੀ ਨਹੀਂ ਇਹ ਸਬਮੈਰੀਨਸ ਦੇ ਵੋਂਟ ਕੈਰੀ ਨਿਊਕਲੀਅਰ ਵੈਪਨਸ, ਇਹ ਤਾਂ ਪਹਿਲੀ ਸਟੇਜ ਹੈ ਨਾ, ਉਹ ਤਾਂ ਸਭ ਕੁਝ ਹੀ ਫਿਰ ਕੈਰੀ ਕਰਨਗੇ। ਪਰ ਜਿਹੜਾ ਅਦਰਵਾਈਜ਼ ਜਿਹੜੀਆਂ ਸਬਮੈਰੀਨਸ ਨੇ ਜਿਹਨਾਂ ਨੂੰ ਅਸੀਂ ਪਨ ਡੁੱਬੀਆਂ ਕਹਿੰਦੇ ਨੇ, ਪਾਣੀ 'ਚ ਅੱਧੀਆਂ ਰਹਿੰਦੀਆਂ ਥੱਲੇ ਪਾਣੀ ਦੇ ਨੇ, ਉਹ ਡੀਜ਼ਲ ਦੇ ਉੱਤੇ ਹੁੰਦੀਆਂ ਨੇ ਔਰ ਜਿਹੜੀਆਂ ਡੀਜ਼ਲ ਵਾਲੀਆਂ ਉਹਨਾਂ ਨੂੰ ਆਫਟਰ ਸਮ ਟਾਈਮ ਉਹ ਜਿਵੇਂ ਮੱਛੀ ਉੱਪਰ ਆ ਕੇ ਪਾਣੀ ਦੀ ਸਤ੍ਹਾ ਤੇ ਆਕਸੀਜਨ ਲੈਂਦੀ ਹੈ, ਉਹਨਾਂ ਨੂੰ ਉੱਪਰ ਆ ਕੇ ਜਿਹੜਾ ਹੈ ਉਹ ਲੈਣੀ ਪੈਂਦੀ ਹੈ, ਫਿਰ ਜਾਂਦੀਆਂ ਔਰ ਕਈ ਵਾਰੀ ਉਹਨੂੰ ਫਿਰ ਜਿਹੜੀਆਂ ਦੁਸ਼ਮਣ ਦੀਆਂ ਸਬਮੈਰੀਨਸ ਜਾਂ ਉਹਨਾਂ ਦੇ ਹੋਰ ਗਾਰਡ ਹੁੰਦੇ ਨੇ ਜਿਹੜੇ ਉਹਨੂੰ ਮੋਨੀਟਰ ਕਰ ਰਹੇ, ਉਹ ਫਿਰ ਉਹਨੂੰ ਜਿਹੜੇ ਨੇ ਉਹ ਸ਼ੂਟ ਕਰ ਸਕਦੇ ਨੇ ਕਿ ਵੀ ਪਾਣੀ ਦੇ ਉੱਤੇ ਆਈ ਔਰ ਉਹਨੂੰ ਜਿਵੇਂ ਸ਼ਾਇਦ 65 ਜਾਂ 71 ਦੀ ਵਾਰ ਮੋਸਟ ਲਾਈਕਲੀ 65 ਵੇਲੇ ਜਾਂ 71 ਵੇਲੇ ਇੱਕ ਇੰਡੀਆ ਦੀ ਸਬਮੈਰੀਨ ਜਿਹੜੀ ਹੈ ਉਹਨੂੰ ਸ਼ੂਟ ਡਾਊਨ ਕੀਤਾ ਸੀ ਪਾਕਿਸਤਾਨ ਨੇ। ਔਰ ਇਹ ਹੁਣ ਇਹ ਜਿਹੜੀਆਂ ਨਿਊਕਲੀਅਰ ਦੇ ਨਾਲ ਨਿਊਕਲੀਅਰ ਪਾਵਰਡ ਨੇ, ਇਹ ਅਨਲਿਮਿਟਿਡ ਟਾਈਮ ਲਈ ਪਾਣੀ 'ਚ ਰਹਿ ਸਕਦੇ ਨੇ, ਕਿ ਮਤਲਬ ਉਹ ਡੀਜ਼ਲ ਦੀ ਥਾਂ ਨਿਊਕਲੀਅਰ એનર્ਜੀ ਹੈ। ਹੁਣ ਆਲ ਆਫ ਏ ਸਡਨ ਇਹ ਕਿਉਂ ਇੰਪੋਰਟੈਂਟ ਹੋਇਆ ਔਰ ਇਹਦਾ ਇੱਕ ਵਿਕਟਮ ਫਰਾਂਸ ਵੀ ਬਣਿਆ, ਕਿਉਂਕਿ ਆਲਰੇਡੀ ਜਿਹੜੀ ਹੈ ਆਸਟ੍ਰੇਲੀਆ ਦੀ ਫਰਾਂਸ ਦੇ ਨਾਲ ਡੀਲ ਸੀ $9 ਬਿਲੀਅਨ ਦੀ, 12 ਸਬਮੈਰੀਨਸ ਜਿਹੜੀਆਂ ਨੇ ਉਹ ਬਣਾ ਕੇ ਦੇਣੀਆਂ ਸੀ ਫਰਾਂਸ ਨੇ। ਔਰ ਅੱਜ ਜਦੋਂ ਇਹਨਾਂ ਨੇ ਇਸ ਆਕਸ ਨੂੰ ਬਣਾਇਆ ਔਰ ਇਹ ਨਿਊਕਲੀਅਰ ਪਾਵਰਡ ਸਬਮੈਰੀਨਸ ਹੁਣ ਅਮਰੀਕਾ ਬਣਾਏਗਾ ਆਸਟ੍ਰੇਲੀਆ 'ਚ, ਫਰਾਂਸ ਨੇ ਕਿਹਾ ਜੀ ਕਿ ਇਹ ਸਾਡੀ ਪਿੱਠ ਦੇ ਵਿੱਚ ਛੁਰਾ ਘੋਂਪਿਆ। ਔਰ ਇਹ ਜਦੋਂ ਇੱਕ ਡੀਲ ਹੁੰਦੀ ਆ ਉਹ ਤੁਸੀਂ ਮੁੱਕਰਦੇ ਹੋ ਸਕਦਾ ਹੁਣ ਪਤਾ ਨਹੀਂ ਕੀ ਡੀਲ ਐਲਾਨੀਆਂ ਸੀ ਜਾਂ
ਦਸਤਖਤ ਆ ਉਹਦੇ ਫਿਰ ਹਰਜਾਨੇ ਵੀ ਮੰਗੇ ਜਾਂਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੀ ਹੁਣ ਇਸ ਸਾਰੇ ਦੀ ਕਿਸੇ ਨੂੰ ਲੱਗੇਗਾ ਜੀ ਫਿਰ ਕੀ ਹੋ ਗਿਆ, ਪਹਿਲਾਂ ਕਿਹੜਾ ਆਸਟ੍ਰੇਲੀਆ ਨੂੰ, ਇਹ ਨਹੀਂ ਹੈ। ਹੁਣ ਇਹਦੇ 'ਚੋਂ ਦੋ ਮੈਸੇਜ ਨਿਕਲਦੇ ਨੇ। ਇੱਕ ਤਾਂ ਇੰਗਲੈਂਡ ਪਹਿਲੀ ਵਾਰ ਜਿਹੜਾ ਆਲਰੇਡੀ ਯੂਰਪੀਅਨ ਯੂਨੀਅਨ 'ਚੋਂ ਬ੍ਰੈਗਜ਼ਿਟ ਦੇ ਥੱਲੇ ਬਾਹਰ ਨਿਕਲਿਆ, ਉਹ ਆਪਣੀ ਹੁਣ ਇੰਡੀਪੈਂਡੈਂਟ ਫੋਰਨ ਪਾਲਿਸੀ ਪਰਸਿਊ ਕਰ ਰਿਹਾ, ਔਰ ਇਹ ਪਹਿਲੀ ਡੀਲ ਹੈ ਜਿਹੜੀ ਕਿ ਬ੍ਰਿਟਨ ਛੋਟਾ ਭਰਾ ਬਣ ਕੇ ਅਮਰੀਕਾ ਦਾ, ਅਦਰਵਾਈਜ਼ ਜਦੋਂ ਯੂਰਪੀਅਨ ਯੂਨੀਅਨ ਦਾ ਹਿੱਸਾ ਸੀ ਸਾਰੇ ਹੀ ਮੁਲਕਾਂ ਦਾ ਫੈਸਲਾ ਜਿਹੜਾ ਉਹੀ ਮੰਨਿਆ ਜਾਂਦਾ ਸੀ। ਸੋ ਇਹ ਯੂਕੇ ਨੇ ਆਪਣੀ ਜਿਹੜੀ ਹੈ ਉਹ ਆਜ਼ਾਦਾਨਾ ਹਸਤੀ ਐਜ਼ ਏ ਫੋਰਨ ਪਾਲਿਸੀ ਵੀ ਦਿਖਾਈ। ਅਮਰੀਕਾ ਦੇ ਐਂਗਲ ਤੋਂ ਇਹ ਇੰਪੋਰਟੈਂਟ ਹੈ ਵੀ ਇੰਗਲੈਂਡ ਔਰ ਆਸਟ੍ਰੇਲੀਆ ਉਹਨਾਂ ਦੇ ਪੁੱਤਰ ਬਣ ਗਏ। ਹੁਣ ਜ਼ਾਹਰ ਹੈ ਜਿਵੇਂ ਚੀਨ ਨੇ ਵੀ ਇਹਦੇ ਤੇ ਪ੍ਰੋਟੈਸਟ ਕੀਤਾ, ਉਹਨੇ ਆਸਟ੍ਰੇਲੀਆ ਨੂੰ ਵੀ ਇਹ ਕਿਹਾ ਕਿ ਵੀ ਇਹ ਅਲਟੀਮੇਟਲੀ ਜਿਹੜੇ ਡੌਗ ਨੇ ਆਪਣੇ ਮਾਸਟਰ ਨੂੰ ਹੀ ਸੁਣਨਗੇ ਅਮਰੀਕਾ ਦੇ ਹਵਾਲੇ ਨਾਲ। ਪਰ ਇਹਦੀ ਗਰਾਊਂਡ ਦੇ ਉੱਤੇ ਜਦੋਂ ਅਸੀਂ ਇਹ ਕਿਹਾ ਕਿ ਵੀ ਇੰਡੀਆ ਇਰਰੈਲੇਵੈਂਟ ਹੋ ਗਿਆ ਹੈ, ਜਦੋਂ ਉਹਨਾਂ ਨੇ ਕੁਆਡ ਬਣਾਇਆ ਜਿਹਨੂੰ ਨਾਟੋ, ਏਸ਼ੀਅਨ ਨਾਟੋ ਕਿਹਾ ਰਸ਼ੀਆ ਨੇ, ਤੇ ਜ਼ਾਹਰ ਹੈ ਕਿ ਵੀ ਇਹ ਹੈ ਤਾਂ ਚਾਈਨਾ ਨੂੰ ਘੇਰਨ ਲਈ ਸੀ। ਲੇਕਿਨ ਇਸ ਦੌਰਾਨ ਜਿਹੜੀਆਂ ਘਟਨਾਵਾਂ ਚੀਨ ਦੇ ਨਾਲ ਹੋਈਆਂ ਗਲਵਾਨ ਵੈਲੀ 'ਚ ਜੋ ਜੂਨ 2020 'ਚ ਹੋਇਆ, ਜਿਵੇਂ ਕੁੱਟ ਖਾਧੀ, ਇਹਨਾਂ ਨੇ ਆਪਣਾ ਇਲਾਕਾ ਗਵਾਇਆ ਤੇ ਜਿਵੇਂ ਡਰ ਜਾਏ ਕਿ ਸੁਬਕ ਕੇ ਬੈਠ ਗਏ ਕੁਛ ਨਹੀਂ, ਅਮਰੀਕਾ ਨੇ ਦੇਖ ਲਿਆ ਵੀ ਇਹਨਾਂ ਦੇ ਤਾਂ ਪੱਲੇ ਕੁਛ ਨਹੀਂ ਹੈ। ਜਾਪਾਨ ਜਿਹੜਾ ਬੇਸ਼ੱਕ ਅਮਰੀਕਾ ਨੇ ਉੱਥੇ ਆਪਣੇ ਫੌਜ ਵੀ ਰੱਖੀ ਹੋਈ ਹੈ, ਔਰ ਦੂਜਾ ਜਾਪਾਨ ਦਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਕੁਆਡ ਦਾ ਹਿੱਸਾ ਵੀ ਬਣਿਆ ਸੀ, ਉਹ ਰਿਲੈਕਟੈਂਟਲੀ ਉਹਨੇ ਕੀਤਾ, ਉਹਨੇ ਰਿਜ਼ਾਈਨ ਕਰਤਾ। ਨਵੀਂ ਹਕੂਮਤ ਰਹੇਗੀ ਕਿਉਂਕਿ ਜਾਪਾਨ ਨੂੰ ਪਤਾ ਹੈ ਚੀਨ ਦੇ ਖਿਲਾਫ ਵੀ ਇਹਨਾਂ ਨੇ ਤਾਂ ਇੱਥੋਂ ਹੀ ਜਿਹੜਾ ਉਹ ਰਿਮੋਟ ਤੇ ਬਟਨ ਦੱਬਣਾ, ਕੁੱਟ ਤਾਂ ਸਾਨੂੰ ਪੈਣੀ ਹੈ। ਸੋ ਉਹਨੇ ਵੀ ਕੋਈ ਐਂਥੂਸੀਆਜ਼ਮ ਨਹੀਂ ਸੀ ਦਿਖਾਇਆ ਜਾਪਾਨ ਨੇ। ਸੋ ਇਹ ਤਾਂ ਕੁਆਡ ਕੋਈ ਉਹਨਾਂ ਨੇ ਕੋਈ ਔਰਨਾਮੈਂਟਲ ਆਰਗੇਨਾਈਜੇਸ਼ਨ ਥੋੜੀ ਬਣਾਈ ਸੀ, ਉਹ ਉਹਨਾਂ ਦੀ ਸੀ ਕਿ ਵੀ ਪਾਣੀਆਂ ਦੇ ਵਿੱਚ ਚੀਨ ਨੂੰ ਘੇਰਨ ਦਾ। ਉਹਨਾਂ ਨੇ ਦੇਖਿਆ ਵੀ ਇੰਡੀਆ ਦੇ ਪੱਲੇ ਵੀ ਕੁਛ ਨਹੀਂ, ਵੀ ਇਹ ਤਾਂ ਐਵੇਂ ਹੀ ਜਿਹੜੀ ਹੈ ਉਹ ਬੱਕਰੀ ਹੈ। ਤੇ ਜਾਪਾਨ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਕਹਿਣਾ ਵੀ ਨਹੀਂ ਜੀ ਇਨਫ ਇਜ਼ ਇਨਫ, ਤਾਂ ਉਹਨਾਂ ਕਿਹਾ ਫਿਰ ਗੋਰਿਆਂ ਦੇ ਗੋਰੇ ਇਕੱਠੇ ਕਰੋ। ਉਹ ਪਹਿਲਾਂ ਵੀ ਇਹੀ ਕਰਦੇ ਰਹੇ ਨੇ, ਔਰ ਯੂਕੇ ਔਰ ਆਸਟ੍ਰੇਲੀਆ ਉਹਦੇ ਥੱਲੇ ਆ ਕੇ ਇਹ ਔਕਸ ਨਾਂ ਦਾ ਜਿਹੜਾ ਉਹ ਲਿਆਂਦਾ। ਚਾਈਨਾ ਨੇ ਇਹਦੇ ਤੇ ਸਟਰੋਂਗ ਪ੍ਰੋਟੈਸਟ ਕੀਤਾ ਹੈ। ਚਾਈਨਾ ਸੇਜ਼ ਆਸਟ੍ਰੇਲੀਆ ਯੂਕੇ US ਪੈਕਟ ਵਿਲ ਅੰਡਰਮਾਈਨ ਰੀਜਨਲ ਪੀਸ। ਉਹਨਾਂ ਗਲੋਬਲ ਟਾਈਮਸ ਨੇ ਤਾਂ ਬਹੁਤ ਹੋਰ ਵੀ ਫੈਰੋਸ਼ੀਅਸ ਆਰਟੀਕਲ ਲਿਖਿਆ ਇਹਦੇ ਤੇ ਐਡੀਟੋਰੀਅਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੇ ਆਰ ਯੂਜ਼ਿੰਗ ਨਿਊਕਲੀਅਰ ਐਕਸਪੋਰਟਸ ਐਜ਼ ਏ ਟੂਲ ਫॉर जियोपॉलिटिकल गेम एंड अडॉप्टिंग डबल स्टैंडर्ड्स कि भी ये तो एक नवी रेस और गल भी ठीक है। हुण तक ये सी भी एक न्यूक्लीयर पावर्ड मुल्क ने, न्यूक्लीयर क्लब है 5 मुल्क, 4 अदरवाइज ने इंडिया, पाकिस्तान, नॉर्थ कोरिया, इजराइल ਜਿਹੜੇ ਮੈਂਬਰ ਨਹੀਂ ਨੇ। ਪਰ ਇਹ ਜਿਹੜੀ ਹੈ ਨਵੀਂ ਰੇਸ ਨਿਊਕਲੀਅਰ ਸਬਮੈਰੀਨਸ ਦੇ ਥੱਲੇ ਆਸਟ੍ਰੇਲੀਆ ਨੂੰ ਬਣਾਉਣ ਦੀ ਸ਼ੁਰੂ ਹੋਏਗੀ, ਫਿਰ ਕਿੱਥੇ ਲੈ ਕੇ ਜਾਏਗੀ? ਇਸ ਸਾਰੇ ਚੋਂ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਸਾਰੇ ਖਿੱਤੇ ਦੀ ਜਿਹੜੀ ਜਿਓਪੋਲਿਟਿਕਸ ਹੈ ਉਹਨੂੰ ਵੀ ਪ੍ਰਭਾਵਿਤ ਕਰੇਗੀ। ਔਰ ਇਹਨੂੰ ਚਾਈਨਾ ਡਿਨਾਉਂਸਿਸ US UK ਆਸਟ੍ਰੇਲੀਆ ਪੈਕਟ ਐਜ਼ ਇਰਰਿਸਪੌਂਸਿਬਲ। ਔਰ ਇਸ ਚੋਂ ਬਾਕੀ ਤਾਂ ਚਲੋ ਅਮਰੀਕਾ, ਚਾਈਨਾ, ਆਸਟ੍ਰੇਲੀਆ, UK ਕੀ ਕਰਦੇ ਨੇ, ਪਰ ਆਪਣੇ ਪੰਡਤ ਜੀ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਹੱਥ ਮਲਤੇ ਰਹਿ ਗਏ। ਹੁਣ ਇਹ ਆ ਰਿਹਾ 24 ਨੂੰ ਕੁਆਡ ਵਾਲਿਆਂ ਦੀ ਮੀਟਿੰਗ ਹੋਣੀ ਹੈ। ਹੁਣ ਕੁਆਡ ਦੇ ਪੱਲੇ ਕੀ ਛੱਡਿਆ? ਹੁਣ ਗੱਲਾਂ ਦਾ ਕੜਾਹ ਬਣਾ ਲਓ, ਕਿਉਂਕਿ ਨਾ ਤਾਂ ਹੁਣ ਇਹਨਾਂ ਨੇ ਕੜਾਹੀ ਥੱਲੇ ਰਹਿਣ ਦਿੱਤੀ ਹੈ, ਨਾ ਹੀ ਜਿਹੜਾ ਉਹ ਕੋਈ ਘਿਓ ਹੈ, ਨਾ ਹੀ ਆਟਾ ਹੈ। ਉਹ ਸਾਰਾ ਜਿਹੜਾ ਹੈ ਔਰ ਜੇ ਇਹੀ ਕੰਮ ਕਰਨਾ ਸੀ ਤੇ ਕੁਆਡ ਤਾਂ ਨਾ ਹੀ ਰਹਿ ਗਿਆ, ਉਹਦੇ ਚੋਂ ਕੁਝ ਨਹੀਂ ਨਿਕਲਣਾ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਗੱਲ ਨੇ ਇੰਡੀਆ ਨੂੰ ਬਿਲਕੁਲ ਜਿਹੜਾ ਪਹਿਲਾਂ ਹੀ ਫਜ਼ੂਲ ਮੁਲਕ ਸੀ, ਅਮਰੀਕਾ ਦੀਆਂ ਨਜ਼ਰਾਂ 'ਚ ਹੋ ਗਿਆ ਵੀ ਤੁਹਾਡੇ 'ਚ ਕੋਈ ਲੜਨ ਲੁੜਨ ਦਾ ਦਮ ਖਮ ਨਹੀਂ ਹੈ, ਤੁਸੀਂ ਠੀਕ ਹੈ ਆਪਣੇ ਜਿਹੜਾ ਉਹ ਜਿੱਥੇ ਹੈਗੇ ਹੋ ਉੱਥੇ ਬੈਠੇ ਰਹੋ। ਸੋ ਉਹਨਾਂ ਨੇ ਇੱਕ ਮਿਲਟਰੀ ਔਰ ਆਲ ਵਾਈਟ ਮੈਨ, ਇਹ ਦੋਨੋਂ ਹੀ, ਜਾਪਾਨੀ ਵੀ ਓਰੀਐਂਟਲ ਸੀ, ਇੰਡੀਅਨ ਤਾਂ ਖੈਰ ਹੈ ਹੀ ਦੇਸੀ ਨੇ, ਉਹ ਵੀ ਬਾਹਰ ਕੱਢਤੇ। ਸੋ ਵਾਈਟ ਮੈਨ ਕਲੱਬ ਆ ਗਿਆ। ਔਰ ਜਿਹੜਾ ਅਲਟੀਮੇਟਲੀ ਜੇ ਡਿਫੈਂਸ ਦੇ ਨਾਂ ਥੱਲੇ ਕੋਈ ਪਾਰਟ ਹੈ ਤਾਂ ਫਿਰ ਹੁਣ ਇਹਨਾਂ ਦੀ ਰੈਲੇਵੈਂਸ ਹੈ। ਕੁਆਡ ਜਿਹੜਾ ਹੈ ਉਹ ਹਿਸਟਰੀ ਦੇ ਡਸਟਬਿਨ ਦੇ ਵਿੱਚ ਇੱਕ ਕਾਗਜ਼ ਦੇ ਟੁਕੜੇ ਤੋਂ ਵੱਧ ਕੇ ਇਹਦੀ ਕੋਈ ਅਹਿਮੀਅਤ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ, ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਤਾਲਿਬਾਨ ਨਾਲ ਪਿਛਲੇ ਲਗਭਗ 3 ਸਾਲਾਂ ਤੋਂ ਗੱਲਬਾਤ ਕਰ ਰਹੇ ਅਮਰੀਕੀ ਵਿਚੋਲੇ ਜ਼ਲਮੇ ਖਲੀਲਜ਼ਾਦ ਨੇ 15 ਅਗਸਤ ਦੀਆਂ ਕਾਬਲ ਘਟਨਾਵਾਂ ਤੋਂ ਬਾਅਦ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ। ਉਸ ਦਾ ਕਹਿਣਾ ਹੈ ਕਿ ਅਸ਼ਰਫ ਗਨੀ ਦੇ ਅਚਾਨਕ ਕਾਬਲ ਚੋਂ ਭੱਜ ਜਾਣ ਕਰਕੇ ਸਾਡੀ ਸਾਰੀ ਪਲੈਨਿੰਗ ਤੇ ਪਾਣੀ ਫੇਰ ਗਿਆ ਅਤੇ ਤਾਲਿਬਾਨ ਕਾਬਲ ਤੇ ਜਿਹੜੇ ਨੇ ਉਹ ਕਾਬਜ਼ ਹੋ ਗਏ। ਸੋ ਇਸ ਬਾਰੇ ਅਤੇ ਨਾਲ ਹੀ ਅਫਗਾਨਿਸਤਾਨ ਜਿਹੜੀਆਂ ਕਰੰਟ ਜਿਹੜੇ ਹੈਗੇ ਨੇ ਉਹਦੇ ਸਿਚੁਏਸ਼ਨ ਹੈਗੀ ਹੈ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਅਸੀਂ ਅਫਗਾਨਿਸਤਾਨ ਤੇ ਗੱਲ ਕਰ ਰਹੇ ਹਾਂ ਤੇ 1 ਮਹੀਨਾ 1 ਦਿਨ ਹੋ ਗਿਆ ਕਾਬਲ ਦੇ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦਾ ਪੀਰੀਅਡ ਸ਼ੁਰੂ ਹੋਇਆ। ਇੰਟਰਿਮ ਹਕੂਮਤ ਨੂੰ ਐਲਾਨਿਆ ਵੀ ਹਫ਼ਤੇ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਔਰ ਕੋਈ ਵੱਡੀ ਖਬਰ ਤਾਂ ਉੱਥੋਂ ਨਹੀਂ ਹੈ। ਔਰ ਜਿਵੇਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਨੇ ਅਪੀਲ ਕੀਤੀ ਫੂਡ ਪ੍ਰੋਗਰਾਮ ਲਈ $1 ਬਿਲੀਅਨ ਤੋਂ ਜ਼ਿਆਦਾ ਕਮਿਟਮੈਂਟਸ ਨੇ, ਉਹ ਚੱਲ ਰਹੀ ਹੈ ਡਿਸਟ੍ਰੀਬਿਊਸ਼ਨ ਜਿਹੜੀ ਹੈ, ਔਰ ਕਿੰਨੇ ਕੁ ਅਜੇ ਹੋਰ ਚੈਲੰਜਸ ਹੋਣਗੇ। ਔਰ ਬਾਕੀ ਜਿਹੜਾ ਹੈ ਘੱਟੋ ਘੱਟ ਕੋਈ ਵੀ ਜਿਹੜੀ ਹੈ ਸੀਰੀਅਸ ਗੱਲ ਸਾਹਮਣੇ ਨਹੀਂ ਆਈ। ਜੇ ਅਸੀਂ ਕਿਸੇ ਐਡਮਿਨਿਸਟ੍ਰੇਸ਼ਨ ਦੀ ਪਹਿਲਾ ਪਾਰਟ ਤਾਂ ਪਰਖ ਕਿਸੇ ਵੀ ਚੀਜ਼ ਦੀ ਜਿਹੜਾ ਹੈ ਉਹ ਇਮਾਨਦਾਰੀ ਹੁੰਦਾ ਹੈ। ਔਰ ਇਹ ਇੰਟਰਨੈਸ਼ਨਲ ਮੀਡੀਆ ਦੀ ਖਬਰ ਹੈ ਕਿ ਤਾਲਿਬਾਨ ਨੇ ਹੁਣ ਜਿਹੜੇ ਅਸ਼ਰਫ ਗਨੀ ਹਕੂਮਤ ਦੇ ਵਿੱਚ ਸਣੇ, ਅਸ਼ਰਫ ਗਨੀ ਦੇ ਉਤਾਇਆ ਵੀ ਜਹਾਜ਼ ਭਰ ਕੇ ਨੋਟਾਂ ਦਾ ਲੈ ਗਿਆ, ਕਈ ਥੱਲੇ ਇਵੇਂ ਹੁੰਦਾ ਰਿਹਾ ਵੀ ਨੋਟਾਂ ਦਾ ਮੀਂਹ ਵਰਦਾ। ਇਵੇਂ ਹੀ ਜਿਹੜੇ ਉਹਨਾਂ ਦੇ ਹੋਰ ਵੀ ਵੱਡੇ ਆਫੀਸ਼ੀਅਲ ਜਾਂ ਮਿਨਿਸਟਰ ਦੌੜੇ ਨੇ, ਉਹਨਾਂ ਦੇ ਘਰਾਂ ਚੋਂ ਹੁਣ ਜਦੋਂ ਜਿਹੜੇ ਉਹਨਾਂ ਦੇ ਹਕੂਮਤ ਤਾਲਿਬਾਨ ਹਕੂਮਤ ਦੇ ਕਰਿੰਦੇ ਜਾ ਕੇ ਤਲਾਸ਼ੀ ਲੈ ਰਹੇ ਨੇ ਤੇ ਬੜੇ ਬੜੇ ਡਾਲਰ ਨਿਕਲ ਰਹੇ ਨੇ, ਸੋਨੇ ਦੀਆਂ ਇੱਟਾਂ ਨਿਕਲ ਰਹੀਆਂ। ਔਰ ਇਹ ਖਬਰ ਹੈ Taliban hand over seized cash, gold to Afghan bank as thousands withdraw their savings. ਕਿਉਂਕਿ ਬੈਂਕ ਤਾਂ ਕਲੈਪਸ ਹੋ ਗਏ, ਅਮਰੀਕਾ ਨੇ ਵੀ ਫਰੀਜ਼ ਕਰ ਲਿਆ ਸੀ। ਦੂਸਰਾ ਹੁਣ ਲੋਕ ਜਿਨ੍ਹਾਂ ਨੇ ਜਮ੍ਹਾਂ ਕਰਾਏ ਨੇ ਪੈਸੇ, ਉਹਨਾਂ ਕੋਲ ਦੇਣ ਨੂੰ ਨਹੀਂ ਸੀ। ਸੋ ਇਹਨਾਂ ਨੇ ਜਿਹੜਾ ਹੁਣ ਇਹ ਸਾਰੀਆਂ ਲੱਭਿਆ ਹੈ, ਸਾਰਾ ਕੁਛ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕੀਤਾ ਕਿ ਵੀ ਇਸ ਵੇਲੇ $12.3 ਮਿਲੀਅਨ ਕੈਸ਼ ਜਿਹੜਾ ਹੈ ਉਹ ਤਾਲਿਬਾਨ ਨੇ ਜਿਹੜੇ ਇਹਨਾਂ ਭੱਜਿਆਂ ਦੇ ਘਰਾਂ 'ਚੋਂ ਕੀਤਾ ਉਹ ਉਹਨਾਂ ਨੇ ਸੈਂਟਰਲ ਬੈਂਕ ਨੂੰ ਦਿੱਤਾ ਹੈ। ਤੇ 골ਡ ਬ੍ਰਿਕਸ ਕਿੰਨੀਆਂ ਸੋਨੇ ਦੀਆਂ ਇੱਟਾਂ ਵੀ ਨੇ। ਔਰ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਜੇ ਇਹਨੂੰ ਅਸੀਂ ਇੰਡੀਆ ਪਾਕਿਸਤਾਨ ਦੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਜਿੱਥੇ ਅਸਲੀ ਸੋਨਾ ਰੱਖਿਆ ਹੋਇਆ ਨਾ, ਉੱਥੇ ਜਾ ਕੇ ਚੈੱਕ ਕਰੋ, ਉੱਥੇ ਪਿੱਤਲ ਹੀ ਨਿਕਲੇਗਾ। ਉਹ ਚੁੱਕ ਚੱਕ ਲਿਆ ਹੋਣਾ, ਵੇਚ ਵੀ ਦਿੱਤਾ ਹੋਣਾ। ਜਿੱਥੇ ਮਿਊਜ਼ੀਅਮ ਨੇ ਔਰ ਦੂਸਰੇ ਨੇ ਅਸਲੀ
ਪੇਂਟਿੰਗਸ ਪਤਾ ਨਹੀਂ ਕਿੱਥੇ ਕੀ ਹੋਣੀਆਂ ਨੇ ਤੇ ਉਹਦੇ ਚ ਕੀ ਰੱਖਿਆ ਹੋਇਆ। ਬਿਲਕੁਲ। ਸੋ ਉਹ ਜਿਨ੍ਹਾਂ ਨੂੰ ਵਿਚਾਰੇ ਇੰਨੀ ਸਟਰਗਲ ਤੋਂ ਬਾਅਦ ਆਏ, ਉਹਨਾਂ ਨੂੰ ਸੋਨਾ ਮਿਲੇ ਔਰ ਦੂਜਾ ਮਿਲੇ ਤੇ ਉਹ ਕਹਿਣ ਕਿ ਭਾਈ ਇਹ ਲੋਕਾਂ ਦਾ ਹੈਗਾ ਜਿਹੜੇ ਲੁੱਟ ਕੇ ਇਹਨਾਂ ਨੇ ਰੱਖਿਆ ਹੋਇਆ ਸੀ। ਸੋ ਇਹ ਤੋਂ ਜਦੋਂ ਹੁਣ ਇਹ ਵੀ ਆਂਦਾ ਹੈ ਕਿ ਅੱਜ ਹੀ ਉਹਨਾਂ ਦਾ ਨੋਮ ਚੋਮਸਕੀ ਉਹਦਾ ਇੰਟਰਵਿਊ ਕੀਤਾ ਇੱਕ ਬੀਬੀ ਨੇ ਕਿ ਵੀ ਇਹ ਕੀ ਹੋਇਆ ਅਫਗਾਨਿਸਤਾਨ 'ਚ, ਤੇ ਉਹ ਕਹਿ ਰਹੇ ਸੀ ਕਿ ਵੀ ਉਹ ਸਾਰੀ ਫਰਾਡ, ਉਹਨੇ ਇੱਕ ਲਫ਼ਜ਼ ਅੰਗਰੇਜ਼ੀ ਦਾ ਇਸਤੇਮਾਲ ਕੀਤਾ ਵੀ ਕਰਪਸ਼ਨ ਦੀ ਦਲਦਲ ਸੀ। ਉਹਨੇ ਕਿਹਾ ਫੌਜ ਕਹਿਣ ਨੂੰ ਕਹੋ ਜੀ 3 ਲੱਖ ਸੀ, ਕਹਿੰਦੇ ਵੀ ਉਹਨਾਂ 'ਚ ਤਾਂ ਉਹ ਸਾਰੇ ਤਨਖਾਹ ਹੀ ਲੈਣ ਜਾਂਦੇ ਸੀ, ਉਹ ਵੀ ਕੋਈ ਹੈ ਹੀ ਨਹੀਂ ਸੀ ਕਿਸੇ ਦਾ ਵੀ ਟੋਟਲੀ ਕਰਪਟ। ਹੁਣ ਇਹ ਜਦੋਂ ਘਰਾਂ ਚੋਂ ਮਿਲੀਅਨਸ ਆਫ ਡਾਲਰਸ ਐਂਡ ਸੋਨਾ ਨਿਕਲ ਰਿਹਾ ਹੈ, ਇਸ ਦਾ ਮਤਲਬ ਇਹ ਹੈ ਵੀ ਜਿਹੜੇ ਹੋਇਆ ਜੀ ਉਹ ਲੜੇ ਨਹੀਂ, ਮੈਲਟ ਅਵੇ ਹੋ ਗਏ, ਉਹ ਲੜਨ ਲਈ ਥੋੜੀ ਆਏ ਸੀ, ਉਹ ਤਾਂ ਲਟੇਰੇ ਸੀ ਆਪਣੇ ਕਿਸਮ ਦੇ। ਸੋ ਇਹਦੇ ਨਾਲ ਇਸ ਕਿਸਮ ਦੇ ਐਕਸ਼ਨਸ ਨਾਲ ਘੱਟੋ ਘੱਟ ਇੱਕ ਕਰਪਟ ਸੁਸਾਇਟੀਜ਼ ਦੇ ਵਿੱਚ ਜੇ ਕੋਈ ਇਮਾਨਦਾਰ ਸਿਸਟਮ ਜਾਂ ਇਮਾਨਦਾਰ ਬੰਦਾ ਆ ਕੇ ਗੱਲ ਕਰਦਾ ਹੈ ਤੇ ਲੋਕਾਂ ਨੂੰ ਹੌਸਲਾ ਮਿਲਦਾ। ਔਰ ਲੇਕਿਨ ਸਮੱਸਿਆ ਤਾਂ ਦੇਖੋ ਅਫਗਾਨਿਸਤਾਨ ਇੱਕ ਗੁੰਝਲਦਾਰ ਗੋਰਖਤੰਦ ਹੈ ਔਰ ਇਹ ਗੱਲ ਹੁਣ ਅੱਜ ਈਵਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਇਹ ਗੱਲ ਮਿਸਟਰ ਐਂਟੋਨੀਓ ਗੁਟਰਸ ਨੇ ਕਿਹਾ ਕਿ ਵੀ ਜਿਹੜੇ ਹੁਣ ਇਹ ਸਮਝਦੇ ਨੇ ਕਿ ਵੀ ਅਸੀਂ UN ਕਿਉਂ ਨਹੀਂ ਹੱਲ ਕਰ ਸਕਦੀ ਅਫਗਾਨਿਸਤਾਨ ਦਾ ਮਸਲਾ, ਉਹਨੇ ਕਿਹਾ ਟੂ ਥਿੰਕ ਗਿਵਨ ਦੈਟ the United States spent $1 trillion only to see the Afghan government and military it supported collapse ahead of a full withdrawal of US and ਉਹਨਾਂ ਨੇ ਕਿਹਾ ਜੀ ਉਹਨਾਂ 1 ਟ੍ਰਿਲੀਅਨ ਖਰਚੇ ਤੇ ਆਪਣੀਆਂ ਅੱਖਾਂ ਸਾਹਮਣੇ ਉਹਨਾਂ ਨੇ collapse ਦੇਖਿਆ। To think given that they have failed in all these resources to fix the problems of Afghanistan that we can now without those forces and money ਕਿ ਉਹਨਾਂ ਕੋਲ ਤਾਂ ਫੋਰਸ ਔਰ ਮਨੀ ਸੀ ਜੋ ਉਹ ਫਿਕਸ ਨਹੀਂ ਕਰ ਸਕੇ, they couldn't solve for decades is a fantasy ਕਿ ਵੀ ਇਹ ਤਾਂ ਫਿਰ ਤੁਹਾਡਾ ਇੱਕ ਖਾਬ ਹੈ ਵੀ ਅਸੀਂ ਹੱਲ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਅਸੀਂ ਹਿਊਮੈਨਿਟੇਰੀਅਨ ਡਿਜ਼ਾਸਟਰ ਜਿਹੜੀ ਹੈ ਉਹਦੇ ਨੂੰ ਡੀਲ ਕਰਨ ਦੇ ਲਈ ਕਰ ਰਹੇ ਹਾਂ ਔਰ ਆਲਰੇਡੀ ਜਿਹੜੇ ਅਫਗਾਨਿਸਤਾਨ ਦੇ ਲਗਭਗ 36 ਤੋਂ 40 ਮਿਲੀਅਨ ਕੋਟ ਹੁੰਦਾ 4 ਕਰੋੜ, ਉਹਨਾਂ ਦਾ 1/3 ਜਿਹੜਾ ਉਹ ਭੁੱਖਮਰੀ ਦਾ ਸ਼ਿਕਾਰ ਹੋ ਸਕਦਾ ਹੈ, ਉਹਨਾਂ ਦੇ ਲਈ ਅਸੀਂ ਕਰ ਰਹੇ ਹਾਂ। ਪਰ ਜਿਹੜਾ ਜਿਵੇਂ ਤੁਸੀਂ ਕਿਹਾ ਜ਼ਲਮੇ ਖਲੀਲਜ਼ਾਦ, ਇਸ ਨੂੰ ਟਰੰਪ ਨੇ ਅਪਾਇੰਟ ਕੀਤਾ, ਗੱਲਬਾਤ ਕਰੇਗਾ, ਸਿਰੇ ਲਾਏਗਾ, ਗੱਲਬਾਤ ਵੀ ਉਹਨੇ ਕੀਤੀ, ਕੋਈ ਸ਼ੱਕ ਨਹੀਂ ਹੈ। ਤਾਲਿਬਾਨ ਨੇ ਜਿੰਨੇ ਟਫ ਨੈਗੋਸ਼ੀਏਟਰ ਨੇ, ਇਹ ਜ਼ਲਮੇ ਖਲੀਲਜ਼ਾਦ ਫਲਾਈ ਰਿਹਾ, ਉਹਦਾ ਇੱਕ ਲੱਤ ਵਾਸ਼ਿੰਗਟਨ, ਇੱਕ ਕਾਬਲ, ਇੱਕ ਦੋਹਾ, ਕਦੇ ਕਦਾਈ ਸਾਹ ਲੈਣ ਲਈ ਦਿੱਲੀ ਵੀ ਚਲਾ ਜਾਂਦਾ ਸੀ, ਹੁਣ ਦਿੱਲੀ ਵਾਲਿਆਂ ਦਾ ਯਾਰ ਹੈ ਚੰਗਾ। ਲੇਕਿਨ ਇਸ ਸਾਰੇ ਤੋਂ ਬਾਅਦ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਬਈ ਉਹਨੇ ਡਿਲੀਵਰ ਕਰ ਦਿੱਤਾ। ਫਰਵਰੀ 2020 'ਚ ਹੋ ਗਏ ਦਸਤਖਤ। ਹੁਣ ਉਹ ਜਦੋਂ 15 ਅਗਸਤ ਵਾਲਾ ਕੰਮ ਹੋਇਆ ਤੇ ਸਾਰਾ ਹੋਇਆ ਜੀ, ਇਹ ਆ ਗਏ ਕਾਬਲ 'ਚ, ਫੌਜ ਕਿੱਥੇ ਗਈ? 3 ਲੱਖ ਸਾਰੇ ਦੌੜ ਗਏ। ਇਹੀ ਨਹੀਂ ਦੌੜੇ ਨਾਲ ਜ਼ਲਮੇ ਖਲੀਲਜ਼ਾਦ ਵੀ ਦੌੜ ਗਿਆ। ਸਾਰੇ ਦੁਨੀਆ ਵਾਲੇ ਲੱਭਣ ਕੇ ਵੀ ਉਹ ਸਮਝੌਤਾ ਕਰਨ ਵਾਲਾ ਕਿੱਥੇ ਗਿਆ, ਵੀ ਇਹ ਕੀ ਹੋ ਗਿਆ। ਹੁਣ ਉਹ ਬਾਹਰ ਨਿਕਲਿਆ, ਉਹਨੂੰ ਲੱਗਾ ਵੀ ਕੀ, ਔਰ ਦੁਨੀਆ ਦੀ ਮਸ਼ਹੂਰ ਅਖਬਾਰ ਹੈ ਫਾਈਨੈਂਸ਼ੀਅਲ ਟਾਈਮਸ, ਉਹਨੂੰ ਉਹਨੇ ਇੰਟਰਵਿਊ ਦਿੱਤਾ। ਹੁਣ ਪਹਿਲਾ ਸਵਾਲ ਹੀ ਹੁੰਦਾ ਕਿ ਵਾਟ ਵੈਂਟ ਰੋਂਗ, ਕੀ ਹੋਇਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇੱਕ ਲਾਈਨ 'ਚ ਸਭ ਨੇ ਹੈਡਲਾਈਨ ਹੈ ਕਿ ਅਸ਼ਰਫ ਗਨੀ ਦੇ ਦੌੜ ਜਾਣ ਨੇ ਸਾਡੀ ਸਾਰੀ ਪਲੈਨਿੰਗ ਤੇ ਪਾਣੀ ਫੇਰ ਦਿੱਤਾ। ਇਹ ਉਹਦਾ 1 ਲਾਈਨਰ ਜਵਾਬ ਹੈ। ਪਰ ਜਿਹੜੀ ਗੱਲ ਉਹਨੇ ਕਹੀ ਫਾਈਨੈਂਸ਼ੀਅਲ ਟਾਈਮਸ ਦੇ ਇਸ ਇੰਟਰਵਿਊ ਦੇ ਵਿੱਚ, ਤੇ ਉਹਨੇ ਕਿਹਾ ਵੀ ਜੇ ਅਸ਼ਰਫ ਗਨੀ ਨਾ ਦੌੜਦਾ ਤੇ ਹਾਲਾਤ ਹੋਰ ਹੋਣੇ ਸੀ। ਉਹਨੇ ਕਿਹਾ ਵੀ ਜਿਹੜੀ ਸਹਿਮਤੀ ਬਣੀ ਸੀ ਸਾਡੀ, ਇਹ ਠੀਕ ਹੈ ਵੀ ਤਾਲਿਬਾਨ ਨੇ ਕਿਹਾ ਸੀ ਵੀ ਇਹ ਅਸਤੀਫਾ ਦੇਗਾ, ਪਰ ਸਾਨੂੰ ਸੀ ਕਿ ਵੀ ਉਹ ਕਾਬਲ 'ਚ ਆ ਗਏ ਸੀ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਅੰਦਰ ਨਹੀਂ ਜਾਣਾ ਹੈ, ਅਸੀਂ ਜਿਹੜਾ ਉਹ ਗੱਲਬਾਤ ਹੀ ਕਰਾਂਗੇ ਔਰ ਗੱਲਬਾਤ ਰਾਹੀਂ। ਪਰ ਉਹਨਾਂ ਨੇ ਕਿਹਾ ਵੀ ਇਹ ਤਾਂ ਫੌਰਨ ਉੱਥੋਂ ਲੈ ਕੇ ਦੌੜ ਗਿਆ ਅਸ਼ਰਫ ਗਨੀ, ਔਰ ਜਿੱਥੇ ਬਿਲਕੁਲ ਖਾਲੀ ਪਿਆ ਸੀ, ਫਿਰ ਤਾਲਿਬਾਨ ਦੇ ਕੋਲ ਤਾਂ ਕੋਈ ਚੋਇਸ ਨਹੀਂ ਸੀ ਅਦਰ ਦੈਨ ਕਿ ਵੀ ਉਹਨਾਂ ਨੇ ਉਹਨੂੰ ਲੈਣਾ ਹੀ ਲੈਣਾ ਸੀ। ਔਰ ਉਹਨੇ ਕਿਹਾ ਵੀ ਇਸ ਸਾਰੇ ਨੇ, ਜੇ ਉਹਨਾਂ ਨੇ ਕਿਹਾ ਵੀ ਭਾਵੇਂ ਉਹ ਕਾਬਲ ਦੇ ਦਰਵਾਜ਼ੇ ਤੱਕ ਵੀ ਪਹੁੰਚ ਗਏ ਸੀ, ਫਿਰ ਵੀ ਇਹੀ ਪਲੈਨਿੰਗ ਸੀ ਕਿ ਅਸੀਂ ਇਹਨੂੰ ਪੀਸਫੁਲੀ ਜਿਹੜਾ ਹੈ ਉਹ ਟ੍ਰਾਂਸਫਰ ਹੋਏਗਾ। ਲੇਕਿਨ ਇਸ ਸਾਰੇ 'ਚ ਉਹਨੇ ਕਿਹਾ ਜੀ ਸਾਡੀ ਸਾਰੀ ਜਿਹੜੀ ਰਣਨੀਤੀ ਸੀ ਧਰੀ ਦੀ ਧਰੀ ਰਹਿ ਗਈ, ਤੇ ਫਿਰ ਆਨਨ ਫਾਨਨ ਲੋਕਾਂ ਨੂੰ ਨਿਕਲਣਾ ਪਿਆ, ਤੇ ਨਾਲ ਹੀ ਜਿਹੜੀ ਹੈ ਗੱਲਬਾਤ ਦਾ ਵੀ ਐਂਡ ਹੋਇਆ। ਉਹਨਾਂ ਨੇ ਕਿਹਾ ਵੀ ਇੱਕ ਸਮਝੌਤਾ ਜਿਹੜਾ ਅਸੀਂ ਤਾਲਿਬਾਨ ਨਾਲ ਰੱਖਿਆ ਹੋਇਆ ਸੀ ਉਹ ਸੇਫ ਸੀ, ਮਤਲਬ ਜ਼ਾਹਰ ਨਹੀਂ ਸੀ ਕੀਤਾ ਕਿ ਉਹ ਕਾਬਲ 'ਚ ਨਹੀਂ ਜਾਣਗੇ। ਔਰ ਮੈਨੂੰ ਇਸ ਗੱਲ ਦਾ ਰੱਤੀ ਮਾਤਰ ਵੀ ਅਹਿਸਾਸ ਨਹੀਂ ਸੀ ਕਿ ਅਸ਼ਰਫ ਗਨੀ ਜਿਹੜਾ ਉਹ ਅਫਗਾਨਿਸਤਾਨ ਛੱਡ ਕੇ ਦੌੜਨ ਵਾਲਾ ਹੈ। ਔਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਇਹ ਹੋਇਆ ਕਿ ਭਾਈ ਸਾਡੀ ਤੋਏ ਹੋ ਗਈ, ਔਰ ਇਹ ਅਮਰੀਕਾ ਦੀ ਜਿਹੜੀ ਸਾਰੀ ਪਲੈਨਿੰਗ ਹੈ ਇਹ ਧਰੀ ਧਰਾਈ ਰਹਿ ਗਈ।
ਔਰ ਉਹਨੇ ਕਿਹਾ ਵੀ ਉਹਨੇ ਅਸ਼ਰਫ ਗਨੀ ਨੇ ਕਹਿੰਦਾ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਅਸ਼ਰਫ ਗਨੀ ਨਾਲ, ਉਹਨੇ ਕਿਹਾ ਜੀ ਜੋ ਸਮਝੌਤੇ ਤਹਿਤ ਹੈ ਮੈਂ ਤੁਹਾਡੀਆਂ ਹਦਾਇਤਾਂ ਮੁਤਾਬਕ ਹੀ ਇਹ ਗੱਲ ਕਰਾਂਗਾ। ਬਿਲਕੁਲ। ਔਰ ਉਹਨੂੰ ਜਦੋਂ ਪੁੱਛਿਆ ਗਿਆ ਇਸ ਤੋਂ ਪਹਿਲਾਂ ਈਵਨ ਐਂਟਨੀ ਬਲਿੰਕਨ ਜਿਹੜਾ ਸੈਕਟਰੀ ਆਫ ਸਟੇਟ ਹੈ ਉਹਨੂੰ ਟੋਲੋ ਨਿਊਜ਼ ਨੇ ਇੰਟਰਵਿਊ ਕੀਤਾ ਹੈ, ਇਹ ਅਫਗਾਨਿਸਤਾਨ ਦਾ ਆਫੀਸ਼ੀਅਲ ਨਿਊਜ਼ ਏਜੰਸੀ ਹੈ, ਤੇ ਉਹਦੇ 'ਚ ਉਹਨੇ ਜਿਹੜਾ ਉਹਨਾਂ ਟੋਲੋ ਨਿਊਜ਼ ਦਾ ਲੌਤਫੁੱਲਾ ਨਜ਼ਫੀ ਜ਼ਾਦਾ ਉਹਨੇ ਬਲਿੰਕਨ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਉਹਨੂੰ ਦੌੜਾਇਆ ਅਸ਼ਰਫ ਗਨੀ ਨੂੰ, ਉੱਥੋਂ ਭੱਜਣ 'ਚ ਮਦਦ ਕੀਤੀ? ਉਹਨੇ ਕਿਹਾ ਨਹੀਂ, ਸੱਚ ਇਹ ਹੈ ਕਿ ਮੈਂ ਤਾਂ ਉਹਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਦਿਨ ਉਹ ਅਫਗਾਨਿਸਤਾਨ 'ਚੋਂ ਨਿਕਲਿਆ, ਉਸ ਤੋਂ ਇੱਕ ਦਿਨ ਪਹਿਲਾਂ ਫੋਨ ਤੇ ਬਾਤ ਹੋਈ, ਔਰ ਅਸੀਂ ਤਾਂ ਸਾਨੂੰ ਇਹ ਆਸ ਹੀ ਨਹੀਂ ਸੀ ਕਿ ਵੀ ਉਹ ਕਹਿੰਦਾ ਵੀ ਮੈਨੂੰ ਤਾਂ ਇੱਕ ਦਿਨ ਪਹਿਲਾਂ ਕਿਹਾ ਵੀ ਅਸੀਂ ਮਰਦੇ ਦਮ ਤੱਕ ਲੜਾਂਗੇ, ਪਰ ਇਹ ਕਹਿਣ ਦੇ 24 ਘੰਟੇ ਦੇ ਵਿੱਚ ਦੌੜ ਗਿਆ ਨੋਟਾਂ ਦਾ ਭਰ ਕੇ ਜਹਾਜ਼। ਔਰ ਇਸ ਸਾਰੇ ਨੂੰ ਜਿਹੜਾ ਹੈ ਉਹਨਾਂ ਕਿਹਾ ਜੀ, ਉਹ ਖਲੀਲਜ਼ਾਦ ਕਹਿ ਰਿਹਾ ਫਾਈਨੈਂਸ਼ੀਅਲ ਟਾਈਮਜ਼ ਨੂੰ ਕਿ ਵੀ ਅਸ਼ਰਫ ਗਨੀ ਦਾ ਗਾਇਬ ਹੋਣ ਨਾਲ ਕਾਬਲ ਦੀ ਜਿਹੜੀ ਸਾਰੀ ਸਿਕਿਉਰਿਟੀ ਆ ਉਹ ਬਿਖਰ ਗਈ, ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਸੀ। ਤਾਲਿਬਾਨ ਨੇ ਸਾਨੂੰ ਪੁੱਛਿਆ ਕਿ ਜੀ ਦੱਸੋ, ਅਸੀਂ ਦੇਖੋ ਮਤਲਬ ਇਹ ਡਿਊ ਦਿੱਤਾ ਉਹਨੇ ਤਾਲਿਬਾਨ ਨੂੰ ਕਿ ਉਹ ਫਿਰ ਵੀ ਜਦੋਂ ਉਹ ਦੌੜ ਗਿਆ ਉੱਥੇ ਕੁਝ ਨਹੀਂ ਸੀ। ਤਾਲਿਬਾਨ ਨੇ ਸਾਨੂੰ ਪੁੱਛਿਆ ਕਿ ਵੀ ਅਸੀਂ ਕਾਬਲ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲੈ ਲਈਏ। ਉਹਨੇ ਕਿਹਾ ਜੀ ਵੀ ਹੁਣ ਅਸੀਂ ਤਾਂ ਲੈਣੀ ਨਹੀਂ ਸੀ, ਅਸੀਂ ਤਾਂ ਨਿਕਲ ਆਏ ਸੀ। ਅਸੀਂ ਕਿਹਾ ਵੀ ਠੀਕ ਹੈ ਤੁਸੀਂ ਲੈ ਲਓ, ਔਰ ਉਹਨਾਂ ਨੇ ਉਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਕਿ ਜੀ ਇਹ ਤਾਂ ਪਹਿਲਾਂ ਹੀ ਡਿਸਾਈਡਡ ਸੀ, ਤਾਲਿਬਾਨ ਪ੍ਰੈਜ਼ੀਡੈਂਟ ਪੈਲੇਸ 'ਚ ਆ ਜਾਣਗੇ 15 ਅਗਸਤ ਨੂੰ। ਉਹਨਾਂ ਨੇ ਕਿਹਾ ਵੀ ਇਹ ਨਾ ਹੀ ਸਾਡੀ ਫੌਜ ਦਾ ਕੋਈ ਮਿਸ਼ਨ ਸੀ, ਨਾ ਹੀ ਇਸ ਕਿਸਮ ਦਾ ਜਿਹੜਾ ਹੈ ਉਹ ਕੋਈ ਪਹਿਲਾਂ ਸੀ। ਇਹ ਸਾਰੀ ਗੱਲ ਨੇ ਜਿਹੜਾ ਉਹ ਸਾਡਾ ਜਿਹੜਾ ਉਹ ਧਰਾ ਰਹਿ ਗਿਆ ਅਸ਼ਰਫ ਗਨੀ ਦਾ ਦੌੜਨਾ। ਔਰ ਇਹ ਵਿਚਾਰਾ 70 ਸਾਲਾਂ ਦਾ ਖਲੀਲਜ਼ਾਦ, ਕਿਉਂਕਿ ਬਹੁਤੇ ਤਾਂ ਇਹੀ ਕਹਿ ਰਹੇ ਨੇ ਜੀ ਦੇਖੋ ਇਹ ਫੇਲ ਹੋਇਆ, ਉਹ ਕਹਿੰਦਾ ਦੱਸੋ ਹੁਣ ਮੈਂ ਕੀ ਕਰਨਾ ਸੀ। ਜਿਵੇਂ ਉਹ ਇੱਕ ਵਾਰ ਦੀ ਗੱਲ ਹੈ ਕਿ ਵੀ ਇੱਕ ਉੱਥੇ ਖੜਾ ਕੀਤਾ ਇਹਨਾਂ ਨੇ ਬਾਹਰਲੇ ਸਿੱਖਾਂ ਨੇ ਪੰਜਾਬ 'ਚ ਕਿ ਵੀ ਇਹ ਖਾਲਿਸਤਾਨ ਦੀ ਗੱਲ ਕਰੇਗਾ, ਇੱਥੋਂ ਗਿਆ ਹੁਣ ਮੈਂ ਨਾਂ ਨਹੀਂ ਲੈਣਾ ਹੈ। ਉੱਥੇ ਜਾਂਦਿਆਂ ਹੀ ਉਹ ਕੋਈ ਹੋਰ ਕਰਨ ਲੱਗ ਗਿਆ ਜੈ ਹਿੰਦ, ਤੇ ਜਿਨ੍ਹਾਂ ਨੇ ਭੇਜਿਆ ਸੀ ਉਹਨਾਂ ਨੂੰ ਕਿਹਾ ਵੀ ਇਹ ਕੀ ਹੋਇਆ? ਕਹਿੰਦਾ ਜੀ ਵੀ ਹੁਣ ਅਸੀਂ ਤਾਂ ਸ਼ਿੰਗਾਰ ਕੇ ਭੇਜਿਆ ਸੀ, ਹੁਣ ਜੇ ਜਾਂਦਿਆਂ ਹੀ ਝੋਟਾ ਬਹਿ ਹੀ ਗਿਆ, ਕਹਿੰਦਾ ਹੁਣ ਦੱਸੋ ਅਸੀਂ ਕੀ ਕਰ ਸਕਦੇ ਹਾਂ। ਸੋ ਇਹ ਹੁਣ ਜ਼ਲਮੇ ਖਲੀਲਜ਼ਾਦ ਕਹਿੰਦਾ ਵੀ ਅਸੀਂ ਤਾਂ ਝੋਟੇ ਨੂੰ ਪੂਰਾ ਸ਼ਿੰਗਾਰਿਆ ਸੀ, ਉਸ ਦੇ ਸਿੰਘਾਂ ਨੂੰ ਤੇਲ ਤੋਂ ਲਾਇਆ ਸੀ, ਉਹਨੂੰ ਅਸੀਂ ਬਦਾਮ ਵੀ ਚਾਰਦੇ ਰਹੇ ਹਾਂ, ਔਰ ਉਹਨੂੰ ਛੱਡਿਆ ਤੇ ਉਹ ਪੁੱਠਾ ਮੁੜ ਕੇ ਜਿਹੜਾ ਘਰ ਨੂੰ ਮੁੜ ਆਇਆ, ਕਹਿੰਦਾ ਅਸੀਂ ਕੀ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕੈਦ ਸਿੱਖ ਕੌਮ ਦੀ ਜਿਹੜੀ ਹਾਲਤ ਹੈ ਬੜੀ ਨਾਜ਼ੁਕ ਬਣੀ ਹੋਈ ਹੈ। ਭਾਰਤੀ ਏਜੰਸੀਆਂ ਸਿੱਖਾਂ ਖਿਲਾਫ ਵਿੱਢੀ ਟੋਟਲ ਵਾਰ ਹਰ ਲੈਵਲ ਤੇ ਲੜ ਰਹੀਆਂ ਹਨ। ਸੋ ਬੀਜੇਪੀ ਵੱਲੋਂ ਪਾੜੇ ਦੇ ਟੱਟੂ ਪੱਗਾਂ ਵਾਲੇ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਵਰਤਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਬਹੁਤ ਵਾਰ ਸਾਡੇ ਸਿੱਖ ਵੀਰ ਭੈਣਾਂ ਸਾਨੂੰ ਕਾਲ ਕਰਕੇ ਵੀ ਮਿਲਣ ਵੇਲੇ ਵੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਪੰਜਾਬ ਦੇ ਉੱਤੇ ਜਿਹੜੀ ਹੈ ਉਹ ਜ਼ਿਆਦਾ ਗੱਲ ਕਰਿਆ ਕਰੋ ਔਰ ਉਤਸ਼ਾਹ ਹੁੰਦਾ ਹੈ, ਹੌਸਲਾ ਹੁੰਦਾ ਹੈ। ਅੱਜ ਵੀ ਸਾਡੇ ਵੀਰ ਸੁਰਜੀਤ ਸਿੰਘ ਟੋਰਾਂਟੋ ਤੋਂ, ਵੀਰ ਗੁਰਦੇਵ ਸਿੰਘ ਹੋਰਾਂ ਦੇ ਭਰਾ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਨੇ ਤਾਰੀਫ ਕੀਤਾ ਕਿ ਵੀ ਅਸੀਂ ਪ੍ਰੋਗਰਾਮ ਬਹੁਤ ਸੁਣਦੇ ਹਾਂ, ਬਹੁਤ ਅੱਜ ਦੀ ਆਵਾਜ਼ ਵੀ ਸੁਣਦੇ ਹਾਂ, ਪਰ ਉਹਨਾਂ ਨੇ ਕਿਹਾ ਵੀ ਬਹੁਤ ਵਾਰ ਸਾਨੂੰ ਜਿਹੜਾ ਹੈ ਉਹ ਪੰਜਾਬ ਬਾਰੇ ਜਾਣਕਾਰੀ ਹੋਰ ਮਿਲਣੀ ਚਾਹੀਦੀ ਹੈ। ਮੈਂ ਆਪਣੇ ਸਾਰੇ ਹੀ ਵੀਰਾਂ ਭੈਣਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਔਰ ਅਸੀਂ ਇਹ ਦੱਸਦੇ ਹੀ ਹੈ ਕਿ ਜਦੋਂ ਤੁਸੀਂ ਇੱਕ ਕੌਜ਼ ਨੂੰ ਸਮਰਪਿਤ ਹੋ ਕੇ ਤੁਰਦੇ ਹੋ, ਤੁਸੀਂ ਉਸ ਸਾਰੇ ਓਵਰਆਲ ਸਿਨੇਰੀਆ ਨੂੰ ਦੇਖ ਰਹੇ ਹੁੰਦੇ ਹੋ ਕਿ ਵੀ ਜਿਸ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਉਸ ਦੇ ਲਈ ਉਸ ਖਿੱਤੇ ਦੇ ਵਿੱਚ ਕਿਹੜੀਆਂ ਡਿਵੈਲਪਮੈਂਟਸ ਜਿਹੜੀਆਂ ਗੁਆਂਢੀ ਮੁਲਕਾਂ ਨਾਲ ਵੀ ਸੰਬੰਧਿਤ ਨੇ, ਜਿਹੜੀਆਂ ਵੱਡੀਆਂ ਤਾਕਤਾਂ ਨਾਲ ਵੀ ਸੰਬੰਧਿਤ ਨੇ, ਜਿਹੜੇ ਮੁਲਕ ਦੇ ਅੰਦਰ ਅਕਲੀਅਤਾਂ ਦੇ ਨਾਲ ਵੀ ਸਾਡਾ ਸਾਂਝਾ ਜਿਹੜਾ ਕੋਈ ਗੱਲ ਜੁੜ ਸਕਦੀ ਹੈ, ਉਹਨੂੰ ਲੈ ਕੇ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਸਾਡੇ ਕੁਝ ਵੀਰ ਜਾਂ ਭੈਣਾਂ ਨੇ ਉਹਨਾਂ ਦੇ ਲਈ ਹੋ ਸਕਦਾ ਹੈ ਜਦੋਂ ਅਸੀਂ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਕੀ ਨੇ, ਜੀਓ ਪੋਲਿਟਿਕਸ ਕੀ ਹੈ, ਉਸ ਖਿੱਤੇ ਦੇ ਵਿੱਚ ਜਿਹੜੀਆਂ ਇਹ ਵੱਡੇ ਸਾਨਾਂ ਦਾ ਭੇੜ ਸ਼ੁਰੂ ਹੋਇਆ, ਜਿਵੇਂ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਆਕਸ, ਆਸਟ੍ਰੇਲੀਆ, ਯੂਕੇ, US ਇੱਕ ਨਵਾਂ ਜਿਹੜਾ ਇਹ ਫਰੰਟ ਬਣਦਾ, ਜਿਹੜਾ ਜ਼ਾਹਰ ਹੈ ਕਿ ਡਿਫੈਂਸ ਐਂਗਲ ਤੋਂ ਹੈ, ਮਿਲੀਟਰਲੀ ਹੈ, ਕੁਆਡ ਇਰਰੈਲੇਵੈਂਟ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਦੀਆਂ ਕੀ ਬੀਅਰਿੰਗਸ ਨੇ। ਔਰ ਇਸੇ ਤਰ੍ਹਾਂ ਜੇ ਅਸੀਂ ਕੈਨੇਡਾ ਅਮਰੀਕਾ ਬਾਰਡਰ ਤੇ ਜਾ ਕੇ ਸਾਂਝ ਦੀ ਗੱਲ ਕੀਤੀ ਕਿ ਕਿਵੇਂ ਭਾਈ ਇਵੇਂ ਹੀ ਸਾਡਾ ਭਵਿੱਖ ਦਾ ਖਾਲਿਸਤਾਨ ਔਰ ਪਾਕਿਸਤਾਨ ਹੋਏਗਾ। ਔਰ ਅੱਜ ਹੀ ਡਾਕਟਰ ਇਕਦਾਰ ਕਰਾਮਤ ਚੀਮਾ UK ਤੋਂ, ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਕਿ ਜੀ ਉਹ ਤਾਂ ਚਲੋ ਇੱਕ ਪਾਰਕ ਫਾਰਮ 'ਚ ਹੈ, ਆਲਰੇਡੀ ਕਰਤਾਰਪੁਰ ਕੋਰੀਡੋਰ ਉਸ ਦਾ ਸਬੂਤ ਹੈ ਕਿ ਵੀ ਜੇ ਇਸ ਕਿਸਮ ਦਾ। ਔਰ ਮੈਨੂੰ ਇੱਕਦਮ ਖਿਆਲ ਆਇਆ ਕਿ ਵੀ ਇਹ ਵੀ ਤਾਂ ਉਸੇ ਤਰ੍ਹਾਂ ਹੀ ਹੈ ਕਿ ਵੀ ਜੇ ਅਸੀਂ ਉਹੀ ਜੇ ਉਹ ਖੋਲ੍ਹਿਆ ਵੀ ਆ ਜਾਓ ਕੋਰੀਡੋਰ ਹੈ, ਲੰਘ ਹੈ, ਤੇ ਸਾਡੇ ਲਈ ਸੋ ਇਸ ਲਈ ਸਾਡੇ ਲਈ ਪਾਕਿਸਤਾਨ ਵੀ ਇੰਪੋਰਟੈਂਟ ਹੋ ਜਾਂਦਾ ਹੈ। ਕੱਲਾ ਇਹੀ ਨਹੀਂ ਵੀ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰੇ ਜਾਂ ਪਾਕਿਸਤਾਨ ਦੇ ਨਾਲ ਸਾਡੀਆਂ ਜਿਹੜੀਆਂ ਸਿਵਲਾਈਜੇਸ਼ਨਲ ਸਾਂਝਾਂ ਨੇ, ਤਹਿਜ਼ੀਬੀ ਸਾਂਝਾਂ ਨੇ ਗੁਆਂਢੀ ਮੁਲਕ ਦੇ ਤੌਰ ਤੇ। ਖਾਲਿਸਤਾਨ ਜੇ ਅਸੀਂ ਸੈਂਟਰਲ ਏਸ਼ੀਆ ਤੱਕ ਜਾਣਾ, ਯੂਰਪ ਤੱਕ ਪਹੁੰਚਣਾ, ਸਾਡਾ ਗੁਆਂਢੀ ਮੁਲਕ ਪਾਕਿਸਤਾਨ। ਇਸ ਲਈ ਪਾਕਿਸਤਾਨ 'ਚ ਕੀ ਤਬਦੀਲੀਆਂ ਹੁੰਦੀਆਂ ਨੇ ਉਹ ਵੀ ਸਾਨੂੰ ਇੰਪੈਕਟ ਕਰਦਾ ਹੈ। ਅਫਗਾਨਿਸਤਾਨ ਜੇ ਤੁਸੀਂ ਹਿਸਟਰੀ ਦੇਖਦੇ ਹੋ ਥਰੂ ਆਊਟ ਹਜ਼ਾਰਾਂ ਸਾਲਾਂ ਦੀ, ਸੋ ਦਿੱਲੀ ਦਾ ਫੇਟ ਤਾਂ ਅਫਗਾਨਿਸਤਾਨ ਕਾਬਲ 'ਚ ਹੀ ਡਿਸਾਈਡ ਹੁੰਦਾ ਰਿਹਾ। ਜੇ 18ਵੀਂ ਸਦੀ ਦੇ ਵਿੱਚ ਉਸ ਟ੍ਰੈਂਡ ਨੂੰ ਬਦਲਿਆ ਤੇ ਉਸ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਇੱਕੋ ਇੱਕ ਪੀਰੀਅਡ ਹੈ ਜਿਹਦੇ 'ਚ ਇਹ ਡਿਸਾਈਡ ਹੋਇਆ ਕਿ ਪੰਜਾਬ ਦੇ ਜਾਇਆਂ ਨੇ ਡਿਸਾਈਡ ਕਰਨਾ ਹੈ ਕਿ ਕਾਬਲ ਦੇ ਤਖਤ ਤੇ ਕੌਣ ਬੈਠੇਗਾ। ਜਿਹੜਾ ਸ਼ਾਹ ਸ਼ੁਜਾ ਦਾ ਪੀਰੀਅਡ ਉਹ ਵੀ ਬੜਾ ਬਰੀਫ ਪਾਰਟ ਹੈ, ਦਰਾ ਖੈਬਰ ਤੱਕ ਦੀ ਅਸੀਂ ਗੱਲ ਅਕਸਰ ਕਰਦੇ ਹਾਂ। ਇਸ ਲਈ ਤੁਸੀਂ ਕਿਸੇ ਚੀਜ਼ ਨੂੰ ਸਿਰਫ ਇੱਕ ਕੈਪਸੂਲ 'ਚ ਬੰਦ ਕਰਕੇ ਕਿ ਪੰਜਾਬ ਦੇ ਵਿੱਚ ਕੈਪਟਨ ਨੇ ਕੀ ਕਿਹਾ, ਨਵਜੋਤ ਸਿੱਧੂ, ਔਰ ਤੁਸੀਂ ਦੇਖੋਗੇ ਵੀ ਸਾਡਾ ਵੱਡਾ ਹਿੱਸਾ ਔਰ ਉਸ ਕਿਸਮ ਦਾ ਹੀ ਆਪਣੀ TRP ਵਧਾਉਣ ਵਾਲੇ ਲੋਕ ਵੀ ਆ ਗਏ ਉੱਤੇ। ਬੜੀ ਕੋਈ ਚੱਕਵੀਂ ਜਿਹੀ ਹੈਡਲਾਈਨ ਲਾਈ ਹੋਏ ਕਿ ਹੁਣ ਕਪਤਾਨ ਦੀ ਕਪਤਾਨੀ ਖੁਸਣ ਲੱਗੀ, ਹੁਣ ਨਵਜੋਤ ਸਿੱਧੂ ਕਰੂਗਾ ਰਾਜ, ਹੁਣ ਫਲਾਣਾ। ਹੁਣ ਉਹਦੇ ਤੇ ਹੀ ਜੇ ਤੁਸੀਂ ਸਮਝਦੇ ਹੋ ਵੀ ਮੇਰੇ ਤੋਂ ਇਹ ਐਕਸਪੈਕਟ ਕਰਦੇ ਹੋ ਕਿ ਜੀ ਮੈਂ ਇਹਨਾਂ ਦੀ ਕੌਣ ਕਿੱਧਰ ਜਾਏਗਾ। ਹਾਂ, ਅਸੀਂ ਇਹ ਬਰਾਡਰ ਦੇਖ ਸਕਦੇ ਹਾਂ ਕਿ ਜਿਹੜੀ ਵੱਡੀ ਖੇਡ ਹੈ, ਇਸ ਗੱਲ ਦਾ ਧਿਆਨ ਰਹੇ ਵੀ ਤੁਹਾਨੂੰ ਲੱਗਦਾ ਹੈ ਵੀ ਪੰਜਾਬ 'ਚ ਹਕੂਮਤ ਕੋਈ ਤੁਹਾਡੇ ਪੱਖੀ ਬਣ ਜਾਏ, ਆਮ ਆਦਮੀ ਪਾਰਟੀ। ਅੱਜ ਮੈਂ ਕਿਸੇ ਨੂੰ ਪੁੱਛ ਰਿਹਾ ਸੀ, ਕਹਿੰਦੇ ਉਹਦੀ ਹਵਾ ਉਧਰ ਬਣ ਰਹੀ ਹੈ। ਮੈਂ ਕਿਹਾ ਜੀ ਉੱਥੋਂ ਦੇ ਨੂੰ ਉਹਨਾਂ ਨੇ ਉਹ ਮਿਊਜ਼ੀਕਲ ਚੇਅਰਸ ਦੀ ਗੇਮ ਬਣਾਈ ਹੋਈ ਹੈ, ਇਧਰੋਂ ਉਧਰ ਜਿਹੜਾ ਬੈਠ ਕੇ ਉਸ ਤੋਂ ਵੀ ਬਿਯੋਂਡ ਕੋਈ ਹੋਰ ਰਿਹਾ ਹੀ ਨਹੀਂ ਹੈ, ਉਹ ਸੋਚ ਹੀ ਨਹੀਂ ਸਕਦੇ। ਔਰ ਮੈਨੂੰ ਇਹ ਲੱਗਦਾ ਵੀ ਬਹੁਤ ਸਾਰੇ ਜਿਹੜੇ ਉੱਥੋਂ ਇੱਧਰ ਸਾਡੇ ਵੀਰ ਆਏ ਨੇ ਉਹਨਾਂ ਦੇ ਮਾਈਂਡ 'ਚ ਵੀ ਕੁਛ ਤਾਂ ਨੇ ਜਿਹੜੇ ਹੁਣ ਗਲੋਬਲੀ ਇਸ ਸਾਰੀ ਗੱਲ ਨੂੰ ਸਮਝਦੇ ਨੇ। ਇਹੀ ਕਾਰਨ ਹੈ ਕਿ ਜੇ ਇੰਟਰਨੈਸ਼ਨਲੀ ਸਾਡੀਆਂ ਸਾਂਝਾਂ ਪੀੜ੍ਹੀਆਂ ਹੋਈਆਂ ਨੇ ਗੁਆਂਢੀਆਂ ਦੇ ਨਾਲ ਵੀ, ਤਹਿਜ਼ੀਬੀ ਤੌਰ ਤੇ ਵੀ ਅਸੀਂ ਆਊਟ ਆਫ ਦਾ ਬਾਕਸ ਸੋਚਣਾ ਸ਼ੁਰੂ ਕੀਤਾ। ਹੁਣ ਬਹੁਤ ਸਾਰਿਆਂ ਨੇ ਜਿਵੇਂ
ਚਾਈਨਾ ਬਾਰੇ ਬਹੁਤ ਸਾਰਿਆਂ ਦਾ ਇਹੀ ਬਣਿਆ ਜੀ ਕਮਿਊਨਿਸਟ ਟਾਇਰੈਂਟ। ਫਿਰ ਕਿਸੇ ਨੇ ਕਿਹਾ ਜੀ ਵੀ ਜੇ ਤੁਹਾਡੇ ਹਿੱਤ ਨੇ, ਪਾਕਿਸਤਾਨ ਤਾਂ ਇੱਕ ਮਜ਼ਹਬੀ ਮੁਲਕ ਹੈ, ਜੇ ਉਹ ਚੀਨ ਦੇ ਕਰੀਬ ਜਾਂ ਜੇ ਨਾ ਹੁੰਦਾ ਕਰੀਬ ਹੁਣ ਤੱਕ ਇੰਡੀਆ ਨੇ ਉਹਦਾ ਕੀ ਬਣਾਇਆ ਹੋਣਾ ਸੀ। ਫਿਰ ਇਹ ਲੱਗਦਾ ਵੀ ਦੇਖੋ ਸਾਡਾ ਵੀ ਤਾਂ ਬਾਰਡਰ ਲੱਗਦਾ ਰਿਹਾ, ਅਸੀਂ TTV ਸਾਈਨ ਕੀਤੀ ਹੋਈ ਹੈ 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ। ਸੋ ਇਹ ਨਹੀਂ ਹੈ ਕਿ ਵੀ ਤੁਸੀਂ ਡੀਲ ਨਹੀਂ ਕਰ ਸਕਦੇ। ਹਾਂ, ਸਾਡੇ ਲਈ ਜਿਵੇਂ ਅਸੀਂ TV 84 ਜਾਂ ਸੱਚੋ ਸੱਚ, ਇਸ ਦੇ ਵਿੱਚ ਇੱਕ ਗੱਲ ਸਾਡੀ ਕਲੀਅਰ ਰਹੀ ਕਿ ਦੁਨੀਆ 'ਚ ਕਿਤੇ ਵੀ ਦੋ ਇਨਸਾਨ ਮਿਲਦੇ ਨੇ, ਦੋ ਮੁਲਕ ਆਪਸ 'ਚ TT ਕਰਦੇ ਨੇ, ਦੋ ਲੜਦੇ ਨੇ, ਇਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਸਾਡੇ ਹੋਮਲੈਂਡ ਨੂੰ, ਸਾਡੇ ਖਾਲਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ ਸਾਡਾ ਫੋਕਸ ਹੈ। ਸੋ ਇਹਦੇ ਲਈ ਇਹ ਠੀਕ ਹੈ ਵੀ ਲੋਕਲ ਗੱਲ ਕਰਨ ਵਾਲੇ ਬਹੁਤ ਸਾਰੇ ਨੇ ਔਰ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਲਈ ਉਹ ਇੰਪੋਰਟੈਂਟ ਹੈ। ਪਰ ਸਾਨੂੰ ਇਸ ਗੱਲ ਦੀ ਜ਼ਰੂਰ 20-25 ਸਾਲ ਸਟਰਗਲ ਲੜ ਕੇ ਸਮਝ ਆਈ ਕਿ ਜਦੋਂ ਤੱਕ ਅਸੀਂ ਇੰਟਰਨੈਸ਼ਨਲ ਰੈਲੇਵੈਂਸ ਪੈਦਾ ਨਹੀਂ ਕਰਾਂਗੇ ਖਾਲਿਸਤਾਨ ਦੀ, ਤੁਸੀਂ ਇਹ ਕਹੋ ਕਿ ਜੀ ਅਸੀਂ ਸੱਚੇ ਹਾਂ, ਸੱਚ ਦੀ ਜਿੱਤ ਹੁੰਦੀ ਹੈ, ਇਸ ਗੱਲ ਦਾ ਧਿਆਨ ਰਹੇ। ਕਿਸੇ ਨੇ ਕਿਹਾ ਸੀ ਕਿ ਵੀ ਰੋਡ ਟੂ ਹੈਲ ਇਜ਼ ਪੇਵਡ ਵਿਦ ਦਾ ਪੀਪਲ ਵਿਦ ਗੁੱਡ ਇੰਟੈਂਸ਼ਨਸ। ਸਿਰਫ ਤੁਹਾਡਾ ਸੱਚਾ ਹੋਣਾ ਜਾਂ ਠੀਕ, ਜੇ ਅਸੀਂ ਸੱਚੇ ਹਾਂ, ਠੀਕ ਹੈ, 47 ਚ ਸਾਡੇ ਲੀਡਰ ਕੋਈ ਇਹ ਤਾਂ ਨਹੀਂ ਹੈ ਵੀ ਨਿੱਜੀ ਜੀਵਨ ਦੇ ਵਿੱਚ ਹੋ ਸਕਦਾ ਹੈ ਕਿ ਵੀ ਉਹ ਉਸ ਲੈਵਲ ਦੇ ਜਾਂ ਕੋਈ ਮਾੜੇ ਹੋਣਗੇ, ਲੇਕਿਨ ਡਿਸੀਜਨ ਮੇਕਿੰਗ ਹੁੰਦੀ ਹੈ। ਔਰ ਇਹ ਜਿਹੜੇ ਮੁਲਕ ਬਣਦੇ ਨੇ, ਇਹ ਇਹਨਾਂ ਦੇ ਵਿੱਚ ਜਦੋਂ ਗੜਬੜਾਂ ਹੁੰਦੀਆਂ ਨੇ, ਅਨਸਟੇਬਿਲਿਟੀ ਹੁੰਦੀ ਹੈ, ਡੀਸਟੇਬਲਾਈਜ਼ ਖਿੱਤੇ ਹੁੰਦੇ ਨੇ, ਨਵੀਂ ਮੈਪ ਮੇਕਿੰਗ ਨਿਕਲਦੀ ਹੈ। ਸੋ ਉਹਦੇ ਲਈ ਇਹ ਸਾਡੇ ਲਈ ਇੰਪੋਰਟੈਂਟ ਹੈ ਅਸੀਂ ਸਮਝੀਏ ਕਿ ਇਸ ਸਾਰੇ 'ਚ ਜਿਨ੍ਹਾਂ ਨੇ ਸਾਡੇ ਨੇਬਰ ਬਣਨੇ, ਜਿਹੜੇ ਉਸ ਸਾਰੇ ਨੂੰ, ਅਸੀਂ ਕੋਈ ਅਮਰੀਕਾ ਦੀ ਖਿਲਾਫਤ ਨਹੀਂ ਕਰਦੇ। ਮੈਂ ਅਕਸਰ ਕਹਿੰਦਾ ਵੀ ਅਮਰੀਕਾ ਆਣਾ ਅਸੀਂ ਜਦੋਂ ਚੁਣਿਆ ਇਹੀ ਸੀ ਕਿ ਭਾਈ ਇਹ ਚੈਂਪੀਅਨ ਹੈ ਹਿਊਮਨ ਰਾਈਟਸ ਦਾ ਦੂਜਾ। ਪਰ ਜੇ ਹੁਣ ਅਮਰੀਕਾ ਦਾ ਇੰਟਰਸਟ ਇੰਡੀਆ ਨੂੰ ਟੁਗੈਦਰ ਰੱਖਣ 'ਚ ਹੈ ਜਾਂ ਇੰਡੀਆ ਦੀ ਪਿੱਠ ਠੋਕਣ 'ਚ ਹੈ, ਕਿਉਂਕਿ ਉਹਨਾਂ ਨੂੰ ਮੋਢਾ ਚਾਹੀਦਾ ਚੀਨ ਦੇ ਖਿਲਾਫ, ਉਹ ਤੁਹਾਡੀ ਹਮਾਇਤ ਨਹੀਂ ਕਰਨਗੇ। ਅਸੀਂ ਇਸ ਗੱਲ ਨੂੰ ਸਮਝੀਏ ਕਿ ਭਾਈ ਸਾਨੂੰ ਇਹ ਵੀ ਠੀਕ ਹੈ ਕਿ ਨਾ ਸਾਨੂੰ ਪਾਕਿਸਤਾਨ ਨੇ, ਨਾ ਚੀਨ ਨੇ, ਨਾ ਅਮਰੀਕਾ ਨੇ, ਨਾ ਕਿਸੇ ਹੋਰ ਨੇ ਖਾਲਿਸਤਾਨ ਲੈ ਕੇ ਨਹੀਂ, ਆਜ਼ਾਦੀ ਤਾਂ ਖੁਦ ਲਈ ਜਾਂਦੀ ਹੈ। ਲੇਕਿਨ ਹਾਲਾਤ ਦੇ ਵਿੱਚ ਤੁਸੀਂ ਵਿਚਰਦੇ ਹੋ ਜਿਹਦੇ 'ਚ ਤੁਸੀਂ ਸਾਰੀਆਂ ਤਰ੍ਹਾਂ ਦੀ ਗੁੱਡਵਿਲ ਲੈਣਾ ਚਾਹੁੰਦੇ ਹੋ। ਔਰ ਇਸ ਗੱਲ ਦਾ ਧਿਆਨ ਰਹੇ ਵੀ ਉਹਨਾਂ ਨੇ ਤਾਂ ਟੋਟਲ ਵਾਰ ਜਿਹੜੀ ਜੂਨ ਦੇ ਪਹਿਲੇ ਹਫਤੇ ਇੰਦਰਾ ਗਾਂਧੀ ਨੇ ਐਲਾਨੀ, ਉਹ ਚੱਲ ਰਹੀ ਹੈ। ਔਰ ਉਹਦੇ ਥੱਲੇ ਹਰ ਆਸਪੈਕਟ, ਹੁਣ ਤੁਸੀਂ ਦੇਖੋ ਪਿਛਲੇ 4 ਦਿਨਾਂ ਤੋਂ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਬੇਅਦਬੀ ਹੋਈ, ਉਹਨੂੰ ਲੈ ਕੇ ਹੀ ਸਾਰੀ ਡਿਬੇਟ ਉਸੇ ਤੇ ਹੀ ਚੱਲ ਰਿਹਾ। ਬਿਲਕੁਲ 2 ਦਿਨ 3 ਦਿਨ ਇਸ ਤੇ ਰਹੇ ਕਿ ਜਥੇਦਾਰ ਐਕਟਿੰਗ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਆਇਆ, ਇੰਗਲੈਂਡ 'ਚ ਆਇਆ, ਗੁਰਦੁਆਰੇ ਦੇ ਬਾਹਰ ਉਸ ਸਾਰਾਗੜੀ ਦੇ ਸ਼ਹੀਦਾਂ ਦਾ ਚੋਂ ਜਿਹੜੇ ਹਵਾਲਦਾਰ ਈਸ਼ਰ ਸਿੰਘ ਜਿਹੜੇ ਬਹਾਦਰੀ ਨਾਲ 21 ਸਿੱਖ ਲੜੇ, ਉਹਦੇ ਬੁੱਤ ਤੋਂ ਪਰਦਾ ਹਟਾਇਆ। 5 ਪਿਆਰ ਹੁਣ ਹੋ ਗਿਆ ਜੀ, ਇਹ ਬੁੱਤ ਪ੍ਰਸਤੀ ਹੈ, ਉੱਥੋਂ ਇੱਥੇ ਆ ਗਏ। ਔਰ ਉਹ ਸਾਰਾ ਫਿਰ ਇੱਕ ਚਿੱਠੀ ਸਰਕੂਲੇਟ ਹੋ ਗਈ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀਆਂ COVID-19 ਨਾਲ ਜੁੜੀਆਂ ਹੋਈਆਂ ਸੀ ਪ੍ਰੀਕਾਸ਼ਨ ਉਹ ਨਹੀਂ ਲਈਆਂ, ਉਹਨਾਂ ਨੇ ਹੈਲਥ ਵਾਲਿਆਂ ਨੇ ਚਿੱਠੀ ਕੱਢਤੀ ਹੈ, ਜੁਰਮਾਨਾ ਕਰਤਾ। 2 ਦਿਨ ਉਹ ਘੁੰਮਦਾ ਰਿਹਾ, UK ਦੇ ਮੀਡੀਆ 'ਚ ਵੀ ਡਿਸਕਸ ਹੋ ਰਿਹਾ। ਫਿਰ ਆ ਗਿਆ ਵੀ ਉਹਨਾਂ ਦੇ ਹੈਲਥ ਵਾਲੇ ਨੇ ਕਿਹਾ ਜੀ ਇਹ ਤਾਂ ਜਾਲੀ ਚਿੱਠੀ ਹੈ। ਹੁਣ ਮਤਲਬ ਤੁਸੀਂ ਜੇ ਇਹਨੂੰ ਕੁੱਲ ਬਣਾ ਕੇ ਦੇਖੋ, ਜਿਵੇਂ ਉਹ ਲਹਿੰਦੇ ਪੰਜਾਬ ਵਾਲੇ ਟਰੱਕ ਦੀ ਬੱਤੀ ਦੇ ਮਗਰ, ਹੁਣ ਇਹੀ ਕੁਛ ਰਹਿ ਗਿਆ ਸਾਡੇ ਲਈ ਡਿਸਕਸ ਕਰਨ ਨੂੰ ਵੀ ਤੁਸੀਂ ਇਸ ਤੇ ਹੁਣ ਇਹ ਹੋ ਗਿਆ ਜੀ। ਇਹ ਜਥੇਦਾਰ ਕੇਸਗੜ੍ਹ ਜਗੀਰ ਕੌਰ ਕਹਿ ਰਹੀ ਹੈ ਕਿ ਜੀ ਦੇਖੋ ਇਹ ਕੇਸਗੜ੍ਹ ਸਾਹਿਬ ਬੜੀ ਬਹਾਦਰੀ ਸਾਡੇ, ਉਹਨਾਂ ਨੇ ਫੜ ਲਿਆ। ਹੁਣ ਆਇਆ ਵੀ ਉਹ ਬੀਬੀ ਕਿਸੇ ਨੇ ਕੀਤਾ ਵੀ ਦੂਜਾ, ਉਹਨੇ ਕਿਹਾ ਉਹ ਤਾਂ ਇਨਾਮ ਦੇ ਹੱਕਦਾਰ ਨੇ, ਅਸੀਂ ਮੰਗ ਕਰਦੇ ਹਾਂ ਉਹਦੇ ਤੇ UAPA ਲਾਇਆ ਜਾਏ, ਜਿਹੜੀ ਧਾਰਾ ਲਾਣੀ ਹੈ ਦੂਜੀ। ਹੁਣ ਮਤਲਬ ਉਹ ਕੌਮ ਜਿਹਨੇ ਬਾਦਸ਼ਾਹਤ ਜਿਹੜੀ ਬੌਰਨ ਜਿਹੜੀ 2 ਵੇਲੇ ਰਾਜ ਕਰੇਗਾ ਖਾਲਸਾ ਪੜ੍ਹਦੀ ਹੈ, ਸਾਡੇ ਉੱਥੇ ਬੈਠਿਆਂ ਦਾ ਉੱਥੇ ਸਿੱਧੂ ਆਏਗਾ ਕਿ ਉਹ ਆਏਗਾ, ਇਸ ਤੋਂ ਬਿਯੋਂਡ ਸਾਡੇ ਕੋਲ ਕੋਈ ਡਿਬੇਟ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ BJP ਨੇ ਜਿਸ ਚਲਾਕੀ ਨਾਲ ਰੈਂਟਾ ਸਿੱਖ ਖੜੇ ਕੀਤੇ ਨੇ, ਬਿਲਕੁਲ ਤੁਸੀਂ ਇਕਬਾਲ ਸਿੰਘ ਲਾਲਪੁਰਾ ਪੁਲਸੀਆ ਹੁੰਦਿਆਂ ਮੁੰਡੇ ਵੀ ਮਾਰੇ, ਫਿਰ ਕਿਤਾਬਾਂ 5-7-10 ਲਿਖਾ ਕੇ ਜੀ ਸਿੱਖ ਹਿਸਟਰੀ, ਬ੍ਰਾਹਮਣਾਂ ਦਾ ਯੋਗਦਾਨ ਗੁਰਬਾਣੀ 'ਚ ਤੇ ਫਲਾਣਾ ਤੇ ਢਿਮਕਾ। ਹੁਣ ਮਾਈਨੋਰਟੀ ਕਮਿਸ਼ਨ ਦਾ BJP ਨੇ ਉਹਨੂੰ ਚੇਅਰਮੈਨ ਲਾਇਆ ਔਰ ਉਹਨੇ ਜਿਹੜੀਆਂ ਉਹ ਕਿਤਾਬਾਂ ਆਪਣੀ ਛਾਪਦਾ ਰਿਹਾ। ਜਾਂ ਦੂਜਾ ਹਰਪਾਲ ਸਿੰਘ ਪੰਨੂ ਨੇ ਜਦੋਂ ਪਾਕਿਸਤਾਨ ਵਿਜ਼ਿਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਨੇ, ਖੋਜੀ ਨੇ, ਉਹਨਾਂ ਨੇ ਰਾਏ ਬੁਲਾਰ ਫੈਮਿਲੀ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ
ਜਿਹੜੀ ਹੈ ਉਹ ਰਾਏ ਭੋਜ ਦੀ ਤਲਵੰਡੀ ਤੋਂ ਨਨਕਾਣਾ ਸਾਹਿਬ ਤੱਕ ਦਾ ਸਫ਼ਰ ਦੇਖਦੇ ਹਾਂ ਤੇ ਰਾਏ ਬੁਲਾਰ ਜਿਨ੍ਹਾਂ ਨੂੰ ਅਸੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਮੰਨਦੇ ਹਾਂ, ਉਹਨਾਂ ਨੇ ਆਪਣੀ ਅੱਧੀ ਜ਼ਮੀਨ ਜਿਹੜੀ ਹੈ ਉਹ ਲਾਈ 550 ਮੁਰੱਬਾ। ਹੁਣ ਉਸ ਦੇ ਉੱਤੇ ਬੇਸਡ ਉਹਨਾਂ ਨੇ ਹਰਪਾਲ ਸਿੰਘ ਪੰਨੂ ਹੋਰਾਂ ਨੇ ਵੈਲ ਰਿਸਰਚ ਆਰਟੀਕਲ ਸੀ, ਉਹ ਪਾਕਿਸਤਾਨ ਗਏ, ਭੱਟੀ ਜਿਹੜੇ ਪਰਿਵਾਰ ਨੇ ਉਹਨਾਂ ਦੇ ਸਾਰਿਆਂ ਤੋਂ ਮਿਲ ਕੇ ਉਹਨਾਂ ਦਾ ਹੀ ਲੇਖ ਪੂਰਾ ਇੱਕ ਚੁੱਕ ਕੇ ਜਿਹੜਾ ਉਸ ਨੂੰ ਉਹਨੇ ਆਪਣੇ ਨਾਂ ਛਾਪਿਆ ਹੋਇਆ ਸੀ। ਜਦੋਂ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਇੱਕ ਮੈਗਜ਼ੀਨ ਸੀ ਉਹਨੂੰ ਉਹਦੇ ਛਾਪਿਆ, ਉਹ ਉਹਨਾਂ ਨੇ ਜਦੋਂ ਹੁਣ ਬਣਿਆ ਉਹਨੇ ਕਿਹਾ ਇਹ ਤਾਂ ਚੋਰ ਹੈ, ਇਹਨੂੰ ਇੱਕ ਪਲੇਜਰਾਈਜੇਸ਼ਨ ਕਹਿੰਦੇ ਨੇ ਕਿ ਵੀ ਲਿਖਤਾਂ ਕੱਢੀਆਂ ਹੋਈਆਂ। ਹੁਣ ਉਹ ਚੇਅਰਮੈਨ ਬਣਦਾ ਪੱਗ ਵਾਲਾ ਜਿਹੜਾ ਜੀ ਸਿੱਖ ਰਾਈਟਰ ਆਥਰ ਇੱਧਰ ਉੱਧਰ, ਉਹ ਬਣਦਿਆਂ ਹੀ ਕਹਿੰਦਾ ਜੀ ਭਾਰਤ ਦੇ ਵਿੱਚ ਮੁਸਲਮਾਨਾਂ ਸਿੱਖਾਂ ਈਸਾਈਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹ ਤਾਂ ਬੜੇ ਹੁਣ ਮਾਈਨੋਰਟੀਜ਼ ਨਾਲ ਬੜਾ ਅੱਛਾ ਸਲੂਕ ਹੋ ਰਿਹਾ। ਹੁਣ ਇਹ ਨੇ ਰੈਂਟਾ ਸਿੱਖ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ, ਹੌਲੀ ਹੌਲੀ ਕੱਢ ਰਹੇ ਨੇ। ਮੈਨੂੰ ਕੋਈ ਹੈਰਾਨੀ ਨਹੀਂ, ਬਹੁਤਿਆਂ ਨੂੰ ਹੈਰਾਨੀ ਹੋਏਗੀ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਾ ਕਿ ਵੀ ਨਵਜੋਤ ਸਿੱਧੂ ਦੇ ਪਿੱਛੇ ਹਾਈ ਕਮਾਂਡ ਨੇ ਵੇਟ ਸੁੱਟ ਦਿੱਤਾ। ਹਾਲ ਦੀ ਘੜੀ ਤਾਂ ਉਹ ਜਿਹੜਾ ਚੂਚੂ ਦਾ ਮਰੱਬਾ ਬਣਿਆ ਹੋਇਆ ਤੇ ਇਹ ਸਣੇ ਆਪਣੇ ਬੰਦਿਆਂ ਦੇ ਜਾ ਕੇ ਬੀਜੇਪੀ ਨੂੰ ਲੀਡ ਕਰੇਗਾ। ਜਦੋਂ ਬੀਜੇਪੀ ਕਹਿੰਦੀ ਹੈ ਕਿ ਅਸੀਂ 2022 ਦੀਆਂ ਚੋਣਾਂ 'ਚ ਸਰਕਾਰ ਸਾਡੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ। ਸੋ ਇੱਕ ਤਾਂ ਇਸ ਲੈਵਲ ਦੇ ਰੈਂਟਾ ਸਿੱਖ ਰੱਖੇ ਹੋਏ ਨੇ। ਹੁਣ ਇੱਕ ਹਰਿੰਦਰ ਕਾਹਲੋਂ ਜਿਹਨੂੰ ਲੈ ਕੇ ਬੜੀ ਡਿਬੇਟ, ਇਹ ਸਿੱਖ ਸਟੂਡੈਂਟ ਫੈਡਰੇਸ਼ਨ ਦਾ 84 ਤੋਂ ਬਾਅਦ ਕਨਵੀਨਰ ਹਰਿੰਦਰ ਕਾਹਲੋਂ ਜਿਹਦਾ ਨਾਂ, ਔਰ ਉਦੋਂ ਹੀ ਮੂਵਮੈਂਟ ਨਾਲ ਵੀ ਗਦਾਰੀ, ਉਦੋਂ ਵੀ ਜਿਹੜੇ ਕੁਝ ਇਨਸਾਈਡਰ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਠੀਕ ਨਹੀਂ ਹੈ, ਕਿਤੇ ਨਾ ਕਿਤੇ ਕੰਪਰੋਮਾਈਜ਼। ਫਿਰ ਆਲ ਆਫ ਏ ਸਡਨ ਉਹ ਗਾਇਬ ਹੀ ਹੋ ਗਿਆ ਸੀ, ਕਿਉਂਕਿ ਜਦੋਂ ਤੱਕ ਉਹਨੂੰ ਪਤਾ ਲੱਗਾ ਹੋ ਸਕਦਾ ਹੈ ਸਿੰਘਾਂ ਤੋਂ ਖੌਫ ਖਾਂਦਾ ਹੋਏ ਕਿ ਭਾਈ ਮੈਂ ਕਰਤੂਤ ਕੀ ਕਰਦਾ। ਫਿਰ ਇੱਕਦਮ ਆਇਆ ਕਿ ਵੀ ਉਹਨੇ ਬੀਜੇਪੀ ਅਜੇ ਕੁਝ ਦੇਰ ਪਹਿਲਾਂ ਹੀ, ਹੁਣ ਇਹ ਤਾਂ ਅਸੀਂ 25 ਸਾਲ 30 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਜਦੋਂ ਜਵਾਨ ਸੀ ਉਹ, ਫਿਰ ਉਹ ਬੀਜੇਪੀ 'ਚ ਆ ਗਿਆ। ਹੁਣ ਇੱਕ ਦਿਨ ਅਚਾਨਕ 3-4 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਜਾਂ ਬਿਆਨ ਆਇਆ, ਉਹਨੇ ਕਿਹਾ ਐਵੇਂ ਮੋਦੀ ਇਹਨਾਂ ਨੂੰ ਠੀਕ ਨਹੀਂ ਹੈਂਡਲ ਕਰ ਰਿਹਾ, ਕਿਸਾਨਾਂ ਦਾ ਕੀ ਆ, ਡੰਡੇ ਮਾਰ ਕੇ ਲੰਮੇ ਪਾ ਕੇ ਤਾਂ ਲੱਭਣਾ ਜੇ ਮੇਰੇ ਕੋਲ ਹੋਏ। ਹੁਣ ਆਪਣੇ ਪਹੁੰਚ ਗਏ ਉਹਦੇ ਘਰ 'ਚ ਗੋਹਾ ਸੁੱਟ ਰਹੇ ਨੇ। ਦੂਜਾ ਉਹ ਬੜੀਆਂ ਖਬਰਾਂ ਬਣੀਆਂ, ਹਰਿੰਦਰ ਕਾਹਲੋਂ ਦੇ ਘਰ 'ਚ ਗੋਹਾ ਸੁੱਟਿਆ, ਉਹਨੂੰ ਠੀਕ ਕੀਤਾ, ਗਲਤ ਕੀਤਾ, ਉਹ ਬਿਆਨ ਬੀਜੇਪੀ। ਮਤਲਬ ਇਹ ਹੈ ਵੀ ਇਹ ਹੁਣ ਸਾਰੇ ਉਹ ਹਰਿੰਦਰ ਕਾਹਲੋਂ ਹੋਏ, ਇਕਬਾਲ ਸਿੰਘ ਹੋਏ, ਕੱਲ ਨੂੰ ਹੋਰ ਹੋਏ, ਅਮਰਿੰਦਰ ਹੋਏ, ਬਾਦਲ ਦਲੀਆਂ 'ਚੋਂ ਵੀ ਨਿਕਲਣਗੇ ਜਿਨ੍ਹਾਂ ਨੂੰ ਇੱਧਰ ਟਿਕਟਾਂ ਨਾ ਮਿਲੀਆਂ, ਕਿਉਂਕਿ ਉਹ ਜਾਣਗੇ। ਹੁਣ ਇਹ ਇੱਕ ਪਾਸੇ ਇਹ ਸਾਰੇ ਜਿਹੜੇ ਨੇ ਰੈਂਟਾ ਸਿੱਖ ਇਕੱਠੇ ਕੀਤੇ ਹੋਏ ਨੇ ਜਿਨ੍ਹਾਂ ਦੇ ਨਾਲ ਉਹ ਟੋਟਲ ਵਾਰ ਲੜ ਰਹੇ ਨੇ। ਸੋ ਮੈਂ ਅਗੇਨ ਜਿਹੜਾ ਅੱਜ ਦਾ ਵਿਚਾਰ ਡਿਸਕਸ ਕਰਨ ਤੋਂ ਪਹਿਲਾਂ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਵੱਡੇ ਦਾਇਰਾ ਕਾਰ 'ਚ ਸੋਚੀਏ। ਬਿਲਕੁਲ, ਜੇ ਅਸੀਂ ਨਹੀਂ ਸੋਚਾਂਗੇ ਉਹੀ ਗਲਤੀ ਜਦੋਂ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ, ਉਦੋਂ ਵੀ ਜੋ ਸੀਨ ਬਣਿਆ ਹੋਇਆ ਸੀ ਜਿਸ ਕਿਸਮ ਦਾ, ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ। ਅਸੀਂ ਆਪਣੀਆਂ ਕੁਰਬਾਨੀਆਂ ਹੀ ਗਿਣਦੇ ਰਹੇ ਤੇ ਸਾਨੂੰ ਲੱਗਦਾ ਸੀ ਵੀ ਸਾਡੇ ਨਾਲ ਇਵੇਂ ਕਿਵੇਂ ਹੋ ਸਕਦਾ ਹੈ, ਇਹ ਇਹਨਾਂ ਤੇ ਅਸੀਂ ਇਤਬਾਰ ਕਰ ਰਹੇ ਹਾਂ, ਇਹ ਸਾਡੇ ਨਾਲ ਵੱਡੇ ਭਰਾ ਨੇ। ਤੇ ਫਿਰ ਉਹ ਇੱਕੋ ਹੀ ਜਿਹੜਾ ਪਿਆਰਾ ਸਿੰਘ ਨਿਰਚਲ ਦਾ ਜੁਮਲਾ ਮੈਂ ਦੁਹਰਾਉਂਦਾ ਹੁੰਦਾ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹੁਣ ਇੱਕ ਹੋਰ ਓਪਰਚੁਨਿਟੀ ਜਿਹੜੀ ਹੈ ਉਹ ਦਸਤਕ ਦੇ ਰਹੀ ਹੈ, ਜੀਓ ਪੋਲਿਟਿਕਸ ਬਦਲ ਰਹੀ ਹੈ। ਵੱਡੇ ਦਾਇਰਾ ਕਾਰ ਦੇ ਵਿੱਚ ਦੇਖਦੇ ਹਾਂ, ਸੋਚਦੇ ਹਾਂ, ਕਈ ਵਾਰ ਛੋਟੇ ਗੁੱਸੇ ਗਿੱਲਿਆਂ ਨੂੰ, ਪ੍ਰੈਜੁਡਿਸਿਸ ਨੂੰ, ਹੌਸਟਿਲਿਟੀਜ਼ ਨੂੰ ਛੱਡਣਾ ਪੈਂਦਾ ਹੈ। ਅਦਰਵਾਈਜ਼ ਤੁਸੀਂ ਫਿਰ ਉਸੇ ਹੀ ਘੁੰਮਣ ਘੇਰੀ ਦੇ ਵਿੱਚ ਜਿਹੜਾ ਉਹ ਜਿਉਂਦੇ ਹੋ ਤੇ ਉਸ ਘੁੰਮਣ ਘੇਰੀ ਚੋਂ ਉਸ ਚੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਔਰ ਮੇਰੇ ਖਿਆਲ ਰਹਿਣੀ ਦੋ ਕਿਉਂਕਿ ਟਾਈਮ ਤੇ ਹੋ ਗਿਆ। ਅੱਛਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।